ਅਮਰੀਕਾ ਦੀਆਂ ਜਿਹੜੀਆਂ ਦੋ ਤਰਜੀਹਾਂ ਨੇ ਇਸ ਵੇਲੇ। ਠੀਕ ਹੈ। ਸੋ ਪਹਿਲੀ ਤਰਜੀਹ ਇਹ ਹੈਗੀ ਆ ਵੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਉਣਾ, ਵੀ ਅਗਲੀਆਂ ਚੋਣਾਂ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਨਾ ਰਹੇ। ਉਹਦੇ ਕਾਰਨ ਨੇ ਵੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜਿਹੜਾ ਭਾਰਤ ਵਿੱਚ ਡੈਮੋਕ੍ਰੈਟਿਕ ਸੈਟਅਪ ਆ ਉਹ ਖਤਮ ਹੁੰਦਾ ਜਾ ਰਿਹਾ। ਭਾਰਤ ਇੱਕ ਹਿੰਦੂ ਮੈਜੋਰਿਟੇਰੀਅਨ ਸਟੇਟ ਬਣਦਾ ਜਾ ਰਿਹਾ। ਭਾਰਤ ਨੇ ਜਿਹੜਾ ਮਾਡਲ ਅਪਣਾਇਆ ਉਹ ਇਜ਼ਰਾਈਲ ਦਾ ਅਪਣਾਇਆ ਹੈਗਾ। ਸੋ ਇਜ਼ਰਾਈਲ ਦੀ ਇਸ ਮਾਮਲੇ ਵਿੱਚ ਬਹੁਤ ਵੱਡੀ ਮੁਹਾਰਤ ਹੈ। 5-6 ਸਾਲ ਪਹਿਲਾਂ ਉਹਨਾਂ ਦੀ ਵਿਦੇਸ਼ ਮੰਤਰੀ ਸੀ ਟਿਪਜ਼ੀ ਲਿਵਨੀ। ਸੋ ਜਿਹੜੀ ਟਿਪਜ਼ੀ ਲਿਵਨੀ ਆ ਉਹ ਮੁਸਾਦ ਦੀ ਸੀਨੀਅਰ ਆਫੀਸਰ ਸੀ ਔਰ ਉਹ ਕਤਲੋਗਾਰਤ ਵਾਲੀ ਟੀਮ ਦੀ ਮੈਨੇਜਰ ਸੀ। ਜਿਸ ਤਰ੍ਹਾਂ ਹਨਾ ਉਹ ਆਪ ਵੀ ਐਡਵੈਂਚਰਸ ਤੇ ਜਾਂਦੀ ਸੀ, ਵੀ ਰਾਤ ਨੂੰ ਨਿਕਲਦੇ ਸੀ ਉਹ ਜਿਹੜਾ ਉਹਨਾਂ ਦਾ ਗਰੁੱਪ ਹੈ, ਤੇ ਉਹ ਬੰਦਾ ਮਾਰ ਕੇ ਰਾਤੋਂ ਰਾਤ, ਈਵਨ ਵਿਦੇਸ਼ਾਂ ਵਿੱਚ ਵੀ ਬੰਦਾ ਮਾਰ ਕੇ ਤੇ ਰਾਤੋਂ ਰਾਤ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਸੀ। ਸੋ ਇਹ ਜਿਹੜਾ ਇਜ਼ਰਾਈਲ ਦੇ ਬਾਰੇ ਅਕਸਰ ਆਖਿਆ ਜਾਂਦਾ ਵੀ ਕਿਤੇ ਵੀ ਜਾ ਕੇ ਬੰਦਾ ਮਾਰ ਦਿੰਦੇ ਆ, ਇਹ ਗੱਲ ਕਿੰਨੀ ਕੁ ਸੱਚੀ ਆ ਜਾਂ ਕਿੱਦਾਂ ਹੈ ਇਹਦੇ ਵਿੱਚ ਗੱਲ? ਹਾਂਜੀ, ਸੋ ਇਜ਼ਰਾਈਲ ਦਾ ਇਹ ਹੈਗਾ ਵੀ ਇਹ ਤੁਹਾਡਾ ਸਵਾਲ ਦੋ ਕਿਸਮ ਦਾ, ਵੀ ਇੱਕ ਤਾਂ ਹੈ ਵੀ ਕਿਤੇ ਵੀ ਬੰਦਾ ਮਾਰ ਸਕਦੇ ਆ, ਪਰ ਉਹ ਆਪਣੇ ਮਿੱਤਰ ਦੇਸ਼ਾਂ ਵਿੱਚ ਜਾ ਕੇ ਬੰਦਾ ਨਹੀਂ ਮਾਰਦਾ। ਠੀਕ ਹੈ। ਇਜ਼ਰਾਈਲ ਬੇਸ਼ੱਕ ਬੰਦੇ ਮਾਰਦਾ ਹੈ, ਪਰ ਉਹ ਆਪਣੇ ਜਿਹੜੇ ਅਲਾਈਡ ਕੰਟਰੀਜ਼ ਆ, ਮਿੱਤਰ ਦੇਸ਼ ਆ, ਉਹਨਾਂ ਵਿੱਚ ਜਾ ਕੇ ਬੰਦਾ ਨਹੀਂ ਮਾਰਦਾ। ਤਾਂ ਉਹਦੀ ਅੰਦਰੋਂ ਕੁੰਡੀ ਲੱਗੀ ਹੋਈ ਸੀ, ਬਹੁਤ ਲੌਕਡ ਸਿਸਟਮ ਸੀ ਸਾਰਾ। ਉਹਨਾਂ ਨੇ ਦਰਵਾਜ਼ਾ ਖੋਲਿਆ, ਅੰਦਰ ਵੜੇ, ਉਹਨੂੰ ਇੰਜੈਕਸ਼ਨ ਵਗੈਰਾ ਲਾ ਕੇ ਜਾਂ ਉਹਨੂੰ ਜੋ ਵੀ ਹੋਣਾ ਵੀ ਕਤਲ ਕਰਕੇ ਕਿਸ ਤਰ੍ਹਾਂ ਵੀ, ਤੇ ਉਹਦਾ ਜਿਹੜਾ ਦਰਵਾਜ਼ਾ ਲਾਇਆ ਉਹਦੀ ਫੇਰ ਵੀ ਅੰਦਰੋਂ ਕੁੰਡੀ ਲਾ, ਬਾਹਰੋਂ ਖੜ ਕੇ ਅੰਦਰੋਂ ਕੁੰਡੀ ਲਾਤੀ ਉਹਦੀ। ਪੂਰੀ ਟੈਕਨੀਕ ਸੀਗੀ ਹਨਾ, ਵੀ ਇੰਨਾ ਐਕਸਪਰਟ ਉਹਨਾਂ ਕੋਲ ਐਕਸਪਰਟਾਈਜ਼ ਹੈਗਾ। ਸੋ ਇਹ ਸ਼ੋਅ ਕਰਨਾ ਸੀ ਵੀ ਉਹਦੇ ਖੁਦਕਸ਼ੀ ਕਰੀ ਆ ਜਾਂ ਉਹਦੀ ਉਸ ਤਰ੍ਹਾਂ ਮੌਤ ਹੋ ਗਈ ਹੋਈ ਹੈ। ਐਜ਼ ਸੂਨ ਐਜ਼ ਉਹ ਇਟਲੀ ਦੇ ਹੋਟਲ ਵਿੱਚ ਐਂਟਰ ਹੁੰਦਾ ਤੇ ਉੱਥੇ ਏਜੰਟ ਉਹਨਾਂ ਦੇ ਮੁਸਾਦ ਦੇ ਪਹਿਲਾਂ ਹੀ ਬੈਠੇ ਸੀ। ਉਹਨਾਂ ਨੇ ਇੱਕਦਮ ਉਹਦੇ ਤੇ ਕਬਜ਼ਾ ਪਾ ਲਿਆ, ਉਹਨੂੰ ਨਸ਼ੇ ਦਾ ਇੰਜੈਕਸ਼ਨ ਦਿੱਤਾ, ਤੇ ਜਦੋਂ ਉਹਦੀ ਜਾਗ ਖੁੱਲੀ ਉਹ ਇਜ਼ਰਾਈਲ ਦੀ ਪ੍ਰਿਜ਼ਨ ਵਿੱਚ ਸੀਗਾ ਦੁਬਾਰਾ। ਮੇਰਾ ਖਿਆਲ ਹੁਣ ਵੀ ਉਹ ਪ੍ਰਿਜ਼ਨ 'ਚ ਹੀ ਹੋਊਗਾ। ਤੇ ਛੋਟੇ ਛੋਟੇ ਜਿਹੜੇ ਪਿੰਡਾਂ ਵਿੱਚ ਪੱਤਰਕਾਰ ਤੁਰੇ ਫਿਰਦੇ ਆ ਉਹ ਵੀ ਕਹੀ ਜਾਂਦੇ ਸੀ ਵੀ ਸਾਨੂੰ ਸਬੂਤ ਦਿਓ, ਹਨਾ। ਸੋ ਜਿਨ੍ਹਾਂ ਵਿਚਾਰਿਆਂ ਨੂੰ ਕੋਈ ਥਾਣੇਦਾਰ ਜਾਂ ਪਟਵਾਰੀ ਨਹੀਂ ਪੁੱਛਦਾ, ਉਹ ਜਸਟਿਨ ਟਰੂਡੋ ਤੋਂ ਸਬੂਤ ਮੰਗਣ ਲੱਗੇ ਹੋਏ ਸੀ, ਹਨਾ। ਜਦੋਂ ਵਾਰ-ਵਾਰ ਗੱਲ ਉਹਦੇ ਤੇ ਆਈ ਵੀ ਜਾਂਚ ਵਿੱਚ ਸ਼ਾਮਲ ਹੋਵੋ, ਤਾਂ ਇੰਡੀਅਨ ਡਿਪਲੋਮੈਟਸ ਨੇ ਕੈਨੇਡਾ ਨੂੰ ਕਿਹਾ ਵੀ ਇਹ ਜਾਂਚ ਰੱਦ ਕੀਤੀ ਜਾਵੇ, ਅਸੀਂ ਤਾਂ ਤੁਹਾਡੇ ਨਾਲ ਅਗਲੇ ਰਿਲੇਸ਼ਨ ਕ੍ਰੀਏਟ ਕਰਾਂਗੇ। ਜਿਹੜਾ ਉਹ ਇੱਕ ਫਾਸਟ ਟਾਈਮ ਜਿਹੜਾ ਟ੍ਰੇਡ ਐਗਰੀਮੈਂਟ ਹੋ ਰਿਹਾ ਉਹਦੇ ਤੇ ਉਹ ਕਹਿ ਰਹੇ ਸੀ ਵੀ ਜਾਂਚ ਬੰਦ ਕਰੋ। ਬੇਸ਼ੱਕ ਇਹ ਸਾਰੇ ਲੋਕ ਬੜੀਆਂ ਐਨਕ੍ਰਿਪਟਡ ਸਾਈਟਸ ਰਾਹੀਂ ਜਾਂ ਐਨਕ੍ਰਿਪਟਡ ਐਪਸ ਰਾਹੀਂ ਜਿਹੜੀ ਚੈਟਿੰਗ ਕਰਦੇ ਸੀ, ਪਰ ਨੈਸ਼ਨਲ ਸਿਕਿਉਰਿਟੀ ਏਜੰਸੀ NSA ਨੇ ਤੇ GCHQ ਨੇ, ਜੋ UK ਦੀ ਸਿਕਿਉਰਿਟੀ ਏਜੰਸੀ ਹੈ, ਉਹਨਾਂ ਨੇ ਉਹਨੂੰ ਅਨਐਨਕ੍ਰਿਪਟ ਕਰਕੇ ਤੇ ਉਹ ਸਾਰੇ ਜਿਹੜੇ ਸੰਦੇਸ਼ ਔਰ ਵੀਡੀਓ ਕਾਲਸ ਆ ਉਹਨਾਂ ਨੂੰ ਸਬੂਤ ਦੇ ਤੌਰ ਤੇ ਪੇਸ਼ ਕਰ ਲਿਆ ਹੋਇਆ। ਪਰ ਅਮਰੀਕਾ ਨੇ ਕਾਨੂੰਨੀ ਤੌਰ ਤੇ ਬਹੁਤ ਹੀ ਸਾਫ਼ ਔਰ ਸਪਸ਼ਟ ਕੇਸ ਆ ਉਹਨਾਂ ਦੇ ਇੱਕ ਨਾਗਰਿਕ ਨੂੰ ਮਾਰਨ ਦਾ, ਉਹ ਪੇਸ਼ ਕਰ ਦਿੱਤਾ ਹੋਇਆ। 2011 ਜਦੋਂ ਬਿਨ ਲਾਦਨ ਦਾ ਕਤਲ ਹੁੰਦਾ ਨਾ, ਅਮਰੀਕਾ ਦੇ ਜਿਹੜੇ ਬਹੁਤ ਹੀ ਅਲੀਟ ਕਮਾਂਡੋਜ਼ ਆ ਉਹ ਬੜੇ ਢੰਗ ਨਾਲ ਜਾ ਕੇ ਸੀਕ੍ਰੇਸੀ ਨਾਲ ਬਿਨ ਲਾਦਨ ਦਾ ਕਤਲ ਕਰਦੇ ਆ। ਉਹ ਤੋਂ ਬਾਅਦ ਭਾਰਤੀ ਰਾਜਨੀਤੀਵਾਨਾਂ 'ਚ ਤੇ ਅਫਸਰਸ਼ਾਹੀ ਵਿੱਚ ਇਹ ਗੱਲ ਆਈ ਵੀ ਜੇ ਅਮਰੀਕਾ ਉਸ ਤਰ੍ਹਾਂ ਘੁਸ ਕੇ ਜਿਹੜਾ ਹੈਗਾ ਕਤਲ ਕਰ ਸਕਦਾ, ਤਾਂ ਅਸੀਂ ਵੀ ਕੈਪੇਬਲ ਹੈਗੇ ਆ ਵੀ ਦੁਨੀਆ ਵਿੱਚ ਕਿਤੇ ਵੀ ਜਾ ਕੇ। ਸੋ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਜਿਹੜਾ ਇਹ ਸਾਰੀ ਸਿਸਟਮ ਚੇਂਜ ਹੋਇਆ, ਅਗਰੈਸਿਵ ਫੋਰਨ ਪਾਲਿਸੀ ਆਈ ਆ ਕਤਲੋਗਾਰਤ ਬਾਹਰਲੇ ਮੁਲਕਾਂ 'ਚ ਜਾ ਕੇ ਕਰਨ ਦੀ, ਔਰ ਉਹਦੇ 'ਚ ਹੋਈ ਵੀ ਆ। ਪਾਕਿਸਤਾਨ 'ਚ ਘੱਟੋ ਘੱਟ 12-13 ਲੋਕ ਆ ਜਿਹੜੇ ਉਹ ਪਿਛਲੇ ਸਾਲ-1.5 ਸਾਲ ਦੌਰਾਨ ਕਤਲ ਕਰ ਦਿੱਤੇ ਗਏ ਆ। ਸੋ ਇਸ ਤਰ੍ਹਾਂ ਉਹਨਾਂ ਨੇ ਕਰਿਆ ਸੀ ਯਤਨ, ਡਾਕਟਰ ਮਨਮੋਹਨ ਸਿੰਘ ਦੇ ਟਾਈਮ ਦਾਊਦ ਇਬਰਾਹਿਮ ਨੂੰ ਮਾਰਨ ਦਾ ਯਤਨ ਕਰਿਆ ਸੀ, ਔਰ ਕਹਿੰਦੇ ਬਿਲਕੁਲ ਉਹਦੇ ਨੇੜੇ ਪਹੁੰਚ ਗਏ ਸੀ, ਘਰ ਦੇ ਲਾਗੇ ਜਾ ਕੇ ਮੁੜ ਕੇ ਫੋਨ ਕਾਲ ਆ ਗਈ ਵੀ ਨਹੀਂ ਪਿੱਛੇ ਆ ਜਾਓ ਤੁਸੀਂ, ਹਨਾ। ਔਰ ਅਮਰੀਕਾ ਨੂੰ ਵੀ ਇਹ ਪਤਾ ਵੀ ਸਿੱਖ ਮਸਲਾ ਭਾਰਤ ਲਈ ਬਹੁਤ ਸੈਂਸਿਟਿਵ ਮਸਲਾ। ਹੁਣ ਉਹਨਾਂ ਨੇ ਕੋਈ ਨਾਗਿਆਂ ਦਾ ਮਸਲਾ ਨਹੀਂ ਉਠਾ ਲਿਆ, ਮਿਜ਼ੋਰਾਮ 'ਚ ਕਤਲੇਆਮ ਹੋਇਆ ਉਹਦਾ ਨਹੀਂ ਉਠਾ ਲਿਆ, ਮਨੀਪੁਰ 'ਚ ਹੋਇਆ ਜਾਂ ਮੁਸਲਮਾਨਾਂ ਦਾ ਕਤਲੇਆਮ, ਕੋਈ ਮਸਲਾ ਨਹੀਂ ਉਠਾਇਆ ਉਹਨਾਂ ਨੇ। ਸੋ ਉਹਨਾਂ ਨੂੰ ਪਤਾ ਵੀ ਮੋਸਟ ਸੈਂਸਿਟਿਵ ਮਸਲਾ ਜਿਹੜਾ ਭਾਰਤ ਲਈ ਕਿਹੜਾ, ਉਹ ਸਿੱਖਾਂ ਦਾ ਮਸਲਾ। ਬੇਸ਼ੱਕ ਡਾਈ ਡਾਊਨ ਹੋ ਗਿਆ ਹੋਇਆ ਬਹੁਤ, ਆਪਾਂ ਇਹ ਕਹਿ ਸਕਦੇ ਵੀ ਪੰਜਾਬ ਵਿੱਚ ਉਹਨੇ ਸਾਰੇ ਜ਼ਿਆਦਾ ਲੋਕਾਂ ਦੀ ਹਮਾਇਤ ਨਹੀਂ ਹੈ, ਪਰ ਅਮਰੀਕਾ ਲਗਾਤਾਰ ਇਹ ਨਜ਼ਰ ਰੱਖ ਰਿਹਾ ਹੈਗਾ ਵੀ ਸਿੱਖਾਂ ਦਾ ਮਸਲਾ ਉਹਨਾਂ ਲਈ ਕਾਫੀ ਸੈਂਸਿਟਿਵ ਆ। ਇਸੇ ਕਰਕੇ ਉਹ ਚਾਹੁੰਦੇ ਹੈਗੇ ਆ, ਉਹਨਾਂ ਨੇ ਸਿੱਖਾਂ ਦਾ ਮਸਲਾ ਉਠਾ ਕੇ ਜਿਹੜਾ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਆ। ਜਿਹੜਾ ਵੋਟਾਂ ਦਾ ਹੁਣ ਜਿਸ ਤਰ੍ਹਾਂ ਖਾਸ ਕਰਕੇ ਇਲੈਕਟ੍ਰੋਨਿਕ ਵੋਟਾਂ ਜਿਹੜੀਆਂ ਮਸ਼ੀਨਾਂ ਰਾਹੀਂ ਪੈਂਦੀਆਂ, ਇਹ ਤਾਂ 100% ਮੈਨੀਪੂਲੇਟ ਹੋ ਸਕਦੀਆਂ, ਇਹਨਾਂ ਵਿੱਚ ਯਾਨੀ ਮੈਨੀਪੂਲੇਸ਼ਨ ਦੇ 100% ਜਿਹੜੇ ਚਾਂਸਸ ਆ ਉਹ ਹੈਗੇ ਆ। ਸੋ ਮੈਂ ਕਿ ਹਾਲੇ ਤਾਂ 3-4 ਬੰਦੇ ਐਕਸਪੋਜ਼ ਹੋਏ ਆ, ਬਿਹਾਈਂਡ ਦੀ ਸੀਨ 20-25-100 ਬੰਦਾ ਵੀ ਹੋ ਸਕਦਾ ਨਾ, ਹਨਾ। ਉਹਨਾਂ ਕੋਲ ਬਹੁਤ ਲੰਬਾ ਪਲੰਦਾ ਹੋ ਸਕਦਾ। ਸੋ ਆਪਾਂ ਇਸ ਗੱਲ ਨੂੰ ਨਾ ਕਹੀਏ ਵੀ ਇਹ 4 ਬੰਦਿਆਂ ਦੇ ਨਾਂ ਆ ਗਏ ਤਾਂ ਸਾਰੀ ਕਹਾਣੀ ਖਤਮ ਹੋ ਗਈ। ਸੋ ਰੂਸ ਵਾਲਾ ਜਿਹੜਾ ਹੈਗਾ, ਭਾਰਤ ਰਿਸਕ ਨਹੀਂ ਲੈ ਸਕਦਾ, ਬਹੁਤ ਔਖਾ, ਅਸੰਭਵ ਵਰਗਾ ਔਖਾ ਹੈ ਭਾਰਤ ਦਾ ਜਿਹੜਾ ਰੂਸ ਨਾਲੋਂ ਟੁੱਟੂ। ਸਿੱਖਾਂ ਦੀਆਂ ਜਿਹੜੀ ਚੰਗੇ ਲੋਕ ਨੇ ਉਹਨਾਂ ਵਿੱਚੋਂ ਇਹ ਆ ਰਿਹਾ ਵੀ ਜਿਹੜੀ ਪੱਛਮੀ ਦੁਨੀਆ ਇਹ ਬਹੁਤ ਬੁਰੀ ਦੁਨੀਆ। ਸੋ ਜਿਹੜਾ ਵੈਸਟਰਨ ਵਰਲਡ ਹੈਗਾ ਇਹ ਬਹੁਤ ਹੀ ਖਤਰਨਾਕ ਆ,
ਇਹ ਜਿਸ ਤਰ੍ਹਾਂ ਮਨੁੱਖਤਾ ਨੂੰ ਤਬਾਹ ਕਰ ਰਿਹਾ, ਇਹਦਾ ਵੈਸਟਰਨ ਜਿਹੜੀ ਪੋਲਿਟਿਕਸ ਆ ਉਹ ਤਬਾਹੀ ਦਾ ਕਾਰਨ ਆ, ਜਿਹੜੀ ਵੈਸਟਰਨ ਜਿਹੜਾ ਬਿਜ਼ਨਸ ਹੈਗਾ ਉਹ ਤਬਾਹੀ ਦਾ ਕਾਰਨ ਆ। ਪਰ ਹੁਣ ਜਦੋਂ ਆਹ ਸਿਚੁਏਸ਼ਨ ਬਦਲੀ ਆ ਪਿਛਲੇ 3-4 ਮਹੀਨਿਆਂ ਤੋਂ, ਤਾਂ ਉਹ ਸਿੱਖ ਲੀਡਰਸ਼ਿਪ ਵੀ ਯੂ ਟਰਨ ਮਾਰ ਗਿਆ ਤੇ ਵਿਦਵਾਨ ਵੀ ਯੂ ਟਰਨ ਮਾਰ ਗਿਆ। ਹੁਣ ਉਹਨਾਂ ਦੋਹਾਂ ਦੇ ਬਿਆਨ ਆ ਰਹੇ ਆ ਵੀ ਵੈਸਟਰਨ ਤਾਕਤਾਂ ਦੀ ਸਹਾਇਤਾ ਤੋਂ ਬਿਨਾਂ ਸਿੱਖ ਆਪਣੇ ਪੈਰ ਨਹੀਂ ਲਾ ਸਕਦੇ। ਸੋ ਜਿਹੜੇ 5-6 ਸਾਲ ਪਹਿਲਾਂ ਇਹ ਬਿਆਨ ਆ ਰਿਹਾ ਸੀਗਾ ਵੀ ਵੈਸਟ ਦਾ ਸਾਰਾ ਕੁਝ ਹੀ ਮਾੜਾ, ਸੋ ਅਸੀਂ ਉਸ ਲੀਡਰਸ਼ਿਪ ਨੂੰ ਇਹ ਕਹਿਣੀ ਚਾਹੁੰਦੇ ਆ ਵੀ ਡਿਪਲੋਮੈਟਿਕਲੀ ਆਪਣੀ ਪ੍ਰੋੜਤਾ ਸਾਨੂੰ ਉਜਾਗਰ ਕਰਨੀ ਚਾਹੀਦੀ ਆ। ਜਿਸ ਤਰ੍ਹਾਂ ਮੈਂ ਕਿਹਾ ਵੀ ਦੁਸ਼ਮਣਾਂ ਨਾਲ ਵੀ ਦੋਸਤੀ ਦੇ ਜਿਹੜੇ ਰਾਹ ਉਹ ਖੁੱਲੇ ਰੱਖਣੇ ਚਾਹੀਦੇ ਹੁੰਦੇ ਆ ਹਮੇਸ਼ਾ ਹੀ, ਡਿਪਲੋਮੇਸੀ ਇਹ ਕਹਿੰਦੀ ਹੈ। ਪੰਜਾਬੀ ਰੇਡੀਓ USA ਸੁਣ ਰਹੇ, ਪੰਜਾਬੀ ਟੀਵੀ USA ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਜਰਨਲਿਸਟ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪਿਛਲੇ ਕਈ ਚਿਰ ਤੋਂ ਆਪਾਂ ਗੱਲਬਾਤ ਕਰਦੇ ਆ ਰਹੇ ਹਾਂ ਜੀਓ ਪੋਲਿਟਿਕਸ ਦੇ ਮੁੱਦਿਆਂ ਦੇ ਉੱਤੇ, ਭੂਗੋਲਿਕ ਜਿਹੜੀ ਰਾਜਨੀਤੀ ਜੋ ਚੱਲ ਰਹੀ ਆ, ਕਈ ਕੁਛ ਹੁੰਦਾ ਜਾਂਦਾ ਆ, ਕਈ ਕੁਛ ਹੋ ਰਿਹਾ ਆ। ਪਿਛਲੀ ਵਾਰੀ ਆਪਾਂ ਗੱਲ ਕਰ ਰਹੇ ਸੀ ਅਮਰੀਕਾ ਦੀ ਜਿਹੜੀ ਫੋਰਨ ਪਾਲਿਸੀ ਜਿਹੜੀ ਲਿਖੀ ਗਈ, ਬਹੁਤ ਵੱਡਾ ਜਿਹੜਾ ਲੇਖ ਜੇਕ ਸੁਲਿਵਨ ਹੋਣਾ ਦੇ ਦੁਆਰਾ ਲਿਖਿਆ ਗਿਆ, ਉਹਦੇ ਵਿੱਚੋਂ ਨਿਚੋੜ ਕੱਢਣ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਅੱਜ ਦੀ ਜਿਹੜੀ ਗੱਲਬਾਤ ਦੇ ਆਪਣਾ ਮੁੱਖ ਕੇਂਦਰ ਬਿੰਦੂ ਜਿਹੜਾ ਉਹ ਰਹੂਗਾ, ਜਿਹੜਾ ਰੀਸੈਂਟਲੀ ਅਮਰੀਕਾ ਨੇ ਇੱਕ ਪਰਦਾਫਾਸ਼ ਕੀਤਾ, ਇੱਕ ਬੰਦਾ ਨਿਖਿਲ ਗੁਪਤਾ ਨਾਂ ਦਾ ਅੰਦਰ ਕੀਤਾ, ਸਿੱਖ ਫਾਰ ਜਸਟਿਸ ਦਾ ਜਿਹੜਾ ਸੀਗਾ ਕਾਰਕੁਨ ਗੁਰਪਤਵੰਤ ਸਿੰਘ ਪੰਨੂ, ਉਸ ਨੂੰ ਮਾਰਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ, ਸੁਪਾਰੀ ਦਿੰਦਿਆਂ ਫੜਿਆ ਗਿਆ। ਕਈ ਕੁਛ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਹੋਈਆਂ ਅਮਰੀਕਾ ਦੇ ਵਿੱਚ। ਅਮਰੀਕੀ ਨਾਗਰਿਕ ਨੂੰ ਮਾਰਨ ਦੀ ਜਿਹੜੀ ਵਿਉਂਤਬੰਦੀ ਹੋਈ, ਉਸ ਨੂੰ ਲੈ ਕੇ ਅਮਰੀਕਾ ਕਿੰਨਾ ਕੁ ਸਰਗਰਮ ਆ, ਕੀ ਹੋ ਰਿਹਾ ਆ, ਪਿੱਛੇ ਕੀ ਚੱਲ ਰਿਹਾ ਪਰਦਿਆਂ ਦੇ, ਕੀ ਹੋਰ ਇਸ ਦੇ ਪਿੱਛੇ ਨਾਲ ਹੋ ਸਕਦਾ, ਭਵਿੱਖ ਵਿੱਚ ਕੀ ਆ। ਤੇ ਸਿੱਖਾਂ ਦੇ ਲਈ ਇਹ ਬਹੁਤ ਅਹਿਮ ਇਸ ਟਾਈਮ ਮੋੜ ਦੇ ਉੱਤੇ ਇਹ ਕਹਿ ਲਓ ਵੀ ਰਾਜਨੀਤੀ ਜਿਹੜੀ ਉਹ ਖੜੀ ਆ, ਜੀਓ ਪੋਲਿਟਿਕਸ ਜਿਹੜੀ ਖੜੀ ਆ, ਕੀ ਕਰਨਾ ਚਾਹੀਦਾ ਆਪਾਂ ਨੂੰ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਅੱਜ ਆਪਾਂ ਅਵਤਾਰ ਸਿੰਘ ਜੀ ਦੇ ਨਾਲ ਚਰਚਾ ਜਿਹੜੀ ਉਹ ਕਰਦੇ ਹਾਂ। ਅਵਤਾਰ ਸਿੰਘ ਜੀ, ਆਪਣੇ ਅਮਰੀਕਾ ਦੇ ਗਵਾਂਢੀ ਮੁਲਕ ਦੇ ਵਿੱਚ ਵੀ ਹੋਇਆ, ਉੱਥੋਂ ਦੀ ਨਾਗਰਿਕ ਨੂੰ ਤਾਂ ਮਾਰ ਹੀ ਦਿੱਤਾ ਗਿਆ। ਤੁਹਾਡੇ ਜਿਹੜੇ ਮੁਲਕ ਦੇ ਅਵਤਾਰ ਸਿੰਘ ਕੰਡਾ ਹੋਣਾ ਦਾ ਇਹ ਲੋਕਾਂ ਦੇ ਵਿੱਚ ਰੋਸ ਆ ਵੀ ਉਹ ਲੱਗਦਾ ਹੈ, ਕਹਿੰਦੇ ਆ ਵੀ ਉੱਥੇ ਵੀ ਇਦਾਂ ਲੱਗ ਰਿਹਾ ਵੀ ਭਾਰਤੀ ਏਜੰਸੀਆਂ ਨੇ ਕੀਤਾ। ਹੁਣ ਅਮਰੀਕਾ ਦੇ ਵਿੱਚ ਇਹ ਜਦੋਂ ਇਹ ਚੀਜ਼ ਸਾਹਮਣੇ ਆਈ ਆ, ਅਮਰੀਕਾ ਵੱਲੋਂ ਉਸ ਦੇ ਇੱਕ ਨਾਗਰਿਕ ਨੂੰ ਮਾਰਨ ਦੇ ਦੋਸ਼ਾਂ ਨੂੰ ਲੈ ਕੇ ਜਿਹੜੀ ਇੱਕ ਹੁਣ ਕਾਨੂੰਨੀ ਜਿਹੜੀ ਪਹਿਲੂ ਕੀ ਆ, ਜੇ ਆਪਾਂ ਉੱਥੋਂ ਸ਼ੁਰੂਆਤ ਕਰੀਏ। ਹਾਂਜੀ, ਸੋ ਆਪਾਂ ਪਿਛਲੇ 8-10 ਦਿਨਾਂ ਤੋਂ ਹੁਣ ਦੇਖ ਹੀ ਰਹੇ ਹਾਂ, ਉਹਦੇ ਜਿਹੜੇ ਕਾਨੂੰਨੀ ਪਹਿਲੂ ਆ ਸਾਡੇ ਸਾਹਮਣੇ ਆ ਰਹੇ ਆ। ਪਹਿਲਾਂ 18 ਸਤੰਬਰ ਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਂਟ ਵਿੱਚ ਖੜ ਕੇ ਜਿਸ ਜਬੇ ਨਾਲ ਤੇ ਜਿਸ ਜਜ਼ਬੇ ਨਾਲ ਉਹ ਸਾਰਾ ਪਰਦਾਫਾਸ਼ ਕਰਾਇਆ ਸੀ, ਬੇਸ਼ੱਕ ਭਾਰਤੀ ਮੀਡੀਆ ਨੇ ਜਾਂ ਭਾਰਤੀ ਰਾਜਨੀਤੀਵਾਨਾਂ ਨੇ ਉਹਨਾਂ ਨੂੰ ਲਾਈਟਲੀ ਲਿਆ, ਤੇ ਛੋਟੇ ਛੋਟੇ ਜਿਹੜੇ ਪਿੰਡਾਂ ਵਿੱਚ ਪੱਤਰਕਾਰ ਤੁਰੇ ਫਿਰਦੇ ਆ ਉਹ ਵੀ ਕਹੀ ਜਾਂਦੇ ਸੀ ਵੀ ਸਾਨੂੰ ਸਬੂਤ ਦਿਓ, ਹਨਾ। ਸੋ ਜਿਨ੍ਹਾਂ ਵਿਚਾਰਿਆਂ ਨੂੰ ਕੋਈ ਥਾਣੇਦਾਰ ਜਾਂ ਪਟਵਾਰੀ ਨਹੀਂ ਪੁੱਛਦਾ, ਉਹ ਜਸਟਿਨ ਟਰੂਡੋ ਤੋਂ ਸਬੂਤ ਮੰਗਣ ਲੱਗੇ ਹੋਏ ਸੀ, ਹਨਾ। ਸੋ ਕਾਫੀ ਖਿੱਲੀ ਉਡਾਈ ਤੇ ਕੈਨੇਡਾ ਦੇ ਜਿਹੜੇ ਬਹੁਤ ਸਾਰੇ ਡਿਪਲੋਮੈਟਸ ਆ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਇਹ ਸ਼ੋਅ ਕੀਤਾ ਗਿਆ ਵੀ ਅਸੀਂ ਕੈਨੇਡਾ ਨੂੰ ਡਰਾ ਲਿਆ ਹੋਇਆ ਜਾਂ ਧਮਕਾ ਲਿਆ ਹੋਇਆ। ਸੋ ਇਸ ਕਿਸਮ ਦੀਆਂ ਜਿਹੜੀਆਂ ਇੰਡੀਅਨ ਮੀਡੀਆ ਨੇ ਜਾਂ ਡਿਪਲੋਮੈਟਸ ਨੇ ਇਹ ਸਾਰਾ ਸੰਦੇਸ਼ ਆ ਜਿਹੜਾ ਦੇਣ ਦਾ ਕੋਸ਼ਿਸ਼ ਕਰਿਆ। ਔਰ ਜਦੋਂ ਵਾਰ-ਵਾਰ ਗੱਲ ਉਹਦੇ ਤੇ ਆਈ ਵੀ ਜਾਂਚ ਵਿੱਚ ਸ਼ਾਮਲ ਹੋਵੋ, ਤਾਂ ਇੰਡੀਅਨ ਡਿਪਲੋਮੈਟਸ ਨੇ ਕੈਨੇਡਾ ਨੂੰ ਕਿਹਾ ਵੀ ਇਹ ਜਾਂਚ ਰੱਦ ਕੀਤੀ ਜਾਵੇ, ਅਸੀਂ ਤਾਂ ਤੁਹਾਡੇ ਨਾਲ ਅਗਲੇ ਰਿਲੇਸ਼ਨ ਕ੍ਰੀਏਟ ਕਰਾਂਗੇ। ਜਿਹੜਾ ਉਹ ਇੱਕ ਫਾਸਟ ਟਾਈਮ ਜਿਹੜਾ ਟ੍ਰੇਡ ਐਗਰੀਮੈਂਟ ਹੋ ਰਿਹਾ ਉਹਦੇ ਤੇ ਉਹ ਕਹਿ ਰਹੇ ਸੀ ਵੀ ਜਾਂਚ ਬੰਦ ਕਰੋ। ਸੋ ਉਹ ਜਾਂਚ ਨੂੰ ਬੰਦ ਕਰਾਉਣ ਦੀ ਮੰਗ ਕਰਨ ਲੱਗ ਗਏ ਸਨ ਵੀ ਇਹਦੇ ਤੇ ਜਾਂਚ ਅੱਗੇ ਨਾ ਤੋਰੀ ਜਾਵੇ ਹਰਦੀਪ ਸਿੰਘ ਨਿੱਜਰ ਵਾਲੇ ਕੇਸ ਤੇ, ਵੀ ਇਹ ਬੰਦ ਕਰੋ ਤਾਂ ਸਾਡੇ ਰਿਲੇਸ਼ਨ ਤੁਹਾਡੇ ਨਾਲ ਠੀਕ ਹੋਣਗੇ। ਪਰ ਹੁਣ ਅਮਰੀਕਾ ਵੱਲੋਂ ਜਿਸ ਕਿਸਮ ਦੇ ਖੁਲਾਸੇ ਕੀਤੇ ਗਏ ਔਰ ਅਦਾਲਤ ਵਿੱਚ ਜਿਹੜਾ ਕਾਲਾ ਚਿੱਠਾ ਹੈ ਉਹ ਨਿਖਿਲ ਗੁਪਤਾ ਵਾਇਆ CC1 CC2 ਜਿਹੜੇ ਸਾਰੇ ਆਫੀਸਰਸ ਜਾਂ 3 ਅਫਸਰਾਂ ਦੀ ਮੇਰੇ ਖਿਆਲ ਉਹਨਾਂ ਨੇ ਨਿਖਿਲ ਗੁਪਤਾ ਨਾਲ ਜਿਹੜੀ ਵੀਡੀਓ ਕਾਲ ਕਰਵਾਈ ਤੇ ਨਿਖਿਲ ਗੁਪਤਾ ਨੇ ਉਹ ਵੀਡੀਓ ਕਾਲ ਅੱਗੇ ਆਪਣੇ ਜਿਹੜਾ ਏਜੰਟ ਜਿਹਨੇ ਕਤਲੋਗਾਰਤ ਕਰਨੀ ਸੀ ਉਹਦੇ ਨਾਲ ਕਰਵਾਈ ਗਈ ਤੇ ਉਹ ਆਫੀਸਰ ਵੀ ਵੀਡੀਓ ਕਾਲ ਵਿੱਚ ਉਹਨਾਂ ਦੀ ਮੇਰੇ ਖਿਆਲ ਪਕੜ ਵਿੱਚ ਆ ਗਏ ਹੋਏ ਨੇ। ਸੋ ਕਾਨੂੰਨੀ ਤੌਰ ਤੇ ਕੇਸ ਮਜ਼ਬੂਤ ਆ, ਉਹਨਾਂ ਕੋਲ ਸਾਰੇ ਇੰਟਰਸੈਪਸ਼ਨਸ ਹੈਗੀਆਂ। ਬੇਸ਼ੱਕ ਇਹ ਸਾਰੇ ਲੋਕ ਬੜੀਆਂ ਐਨਕ੍ਰਿਪਟਡ ਸਾਈਟਸ ਰਾਹੀਂ ਜਾਂ ਐਨਕ੍ਰਿਪਟਡ ਐਪਸ ਰਾਹੀਂ ਜਿਹੜੀ ਚੈਟਿੰਗ ਕਰਦੇ ਸੀ, ਪਰ ਨੈਸ਼ਨਲ ਸਿਕਿਉਰਿਟੀ ਏਜੰਸੀ NSA ਨੇ ਤੇ GCHQ ਨੇ ਜੋ UK ਦੀ ਸਿਕਿਉਰਿਟੀ ਏਜੰਸੀ ਹੈ ਉਹਨਾਂ ਨੇ ਉਹਨੂੰ ਅਨਐਨਕ੍ਰਿਪਟ ਕਰਕੇ ਤੇ ਉਹ ਸਾਰੇ ਜਿਹੜੇ ਸੰਦੇਸ਼ ਔਰ ਵੀਡੀਓ ਕਾਲਸ ਆ ਉਹਨਾਂ ਨੂੰ ਸਬੂਤ ਦੇ ਤੌਰ ਤੇ ਪੇਸ਼ ਕਰ ਲਿਆ ਹੋਇਆ।
ਸੋ ਕਾਫੀ ਤਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਸਬੂਤ ਮੰਗਣ ਵਾਲੇ ਲੋਕ ਸੀ ਉਹਨਾਂ ਲਈ ਕਾਫੀ ਦੁਬਿਧਾ ਖੜੀ ਹੋ ਗਈ ਹੋਈ ਆ। ਸੋ ਅਮਰੀਕਾ ਵੱਲੋਂ ਇਹ ਕਹਿਣਾ ਤੇ ਭਾਰਤ ਵੱਲੋਂ ਉਸ ਤਰ੍ਹਾਂ ਦਾ ਪ੍ਰਤੀਕਰਮ ਨਾ ਆਉਣਾ ਸਾਨੂੰ ਲੱਗ ਰਿਹਾ ਵੀ ਕਾਫੀ ਜਿਹੜਾ ਇਹ ਸਾਰਾ ਕੁਝ ਕਾਫੀ ਸੀਰੀਅਸ ਹੋ ਗਿਆ ਹੋਇਆ। ਤੇ ਭਾਰਤ ਨੇ ਵੀ, ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਵੀ ਇਹ ਜਿਹੜਾ ਸਾਡੇ ਲਈ ਜਿਹੜਾ ਮੈਟਰ ਹੈ ਇਟ ਇਜ਼ ਅਟਮੋਸਟ ਸੀਰੀਅਸ ਕੰਸਰਨ ਹੈਗਾ। ਸੋ ਉਹਨਾਂ ਨੇ ਇੱਕ ਕਮੇਟੀ ਵੀ ਬਣਾਈ ਹੈ। ਉਹ ਕਮੇਟੀ ਕਿਸ ਤਰ੍ਹਾਂ ਦੀ ਜਾਂਚ ਕਰਦੀ ਆ, ਅਮਰੀਕਾ ਨਾਲ ਸਹਿਯੋਗ ਕਰਦੀ ਆ ਜਾਂ ਨਹੀਂ ਕਰਦੀ, ਉਹਦੇ ਅਗਲੇ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੂਗਾ। ਪਰ ਅਮਰੀਕਾ ਨੇ ਕਾਨੂੰਨੀ ਤੌਰ ਤੇ ਬਹੁਤ ਹੀ ਸਾਫ਼ ਔਰ ਸਪਸ਼ਟ ਕੇਸ ਆ ਉਹਨਾਂ ਦੇ ਇੱਕ ਨਾਗਰਿਕ ਨੂੰ ਮਾਰਨ ਦਾ ਉਹ ਪੇਸ਼ ਕਰ ਦਿੱਤਾ ਹੋਇਆ। ਬਿਲਕੁਲ ਇੰਡਾਈਟਮੈਂਟ ਹੋ ਗਈ, ਪਹਿਲਾਂ ਸੀਲਡ ਸੀਗੀ। ਇਹ ਮਈ ਜੂਨ ਮਹੀਨੇ ਦੀਆਂ ਗੱਲਾਂ ਕਰਦੇ ਆ, ਜਦੋਂ ਟਰੂਡੋ ਹੋਣਾ ਨੇ ਕ੍ਰੈਡੀਬਲ ਐਵੀਡੈਂਸ ਦੀ ਜਿਹੜੀਆਂ ਉਹ ਗੱਲਾਂ ਕੀਤੀਆਂ। ਅਮਰੀਕਾ ਨੂੰ ਉਦੋਂ ਵੀ ਪਤਾ ਸੀ। 5 ਆਈਜ਼ ਦੇ ਵਿੱਚੋਂ ਜਦੋਂ ਦੱਸਿਆ ਗਿਆ ਵੀ ਅਮਰੀਕਾ ਨੇ ਹੀ ਮੁੱਖ ਤੌਰ ਦੇ ਉੱਤੇ ਜਿਹੜੇ ਐਵੀਡੈਂਸ ਆ ਟਰੂਡੋ ਹੋਣਾ ਨੂੰ, ਕੈਨੇਡਾ ਨੂੰ ਜਿਹੜਾ ਦਿੱਤੇ, ਜਦੋਂ ਨਿੱਜਰ ਹੋਣਾ ਦਾ ਵੀ ਕਤਲ ਹੋਇਆ। ਇਹ ਕਾਨੂੰਨੀ ਪਹਿਲੂ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਇਹਦੇ ਵਿੱਚ ਵੀ ਆਉਂਦਾ ਆ ਵੀ ਉਹ ਜਿਹਨੂੰ $15,000 ਸਪਾਰੀ ਦੇ ਰਿਹਾ ਆ ਉਹ DIA ਦਾ ਏਜੰਟ ਹੁੰਦਾ ਆ, ਉਹਨੂੰ ਕਹਿ ਰਿਹਾ ਹੁੰਦਾ ਟੈਕਸਟ ਦੇ ਉੱਤੇ ਵੀ ਭਾਈ ਸਾਡੇ ਕੋਲ ਲਿਸਟ ਬੜੀ ਲੰਬੀ ਆ, ਅਸੀਂ ਹੋਰ ਵੀ ਕਈ ਜਿਹੜੇ ਕੰਮ ਕਰਾਉਣੇ, ਤੁਸੀਂ ਤੇਜ਼ੀ ਦੇ ਨਾਲ ਇਹ ਕੁਛ ਕਰੋ। ਉਸ ਤੋਂ ਬਾਅਦ ਦੇ ਵਿੱਚ ਕਿੰਨਿਆਂ ਨੂੰ ਹੋਰ ਧਮਕੀਆਂ ਜਾਂਦੀਆਂ, ਕਿੰਨਾ ਕੁਛ ਹੁੰਦਾ। ਸੋ ਇਹ ਚੰਗੇ ਖਾਸੇ ਜਿਹੜੇ ਫਸੇ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਗਲੀ ਗਲੀ ਦਾ ਪੱਤਰਕਾਰ ਵੀ ਉਹਦੇ ਵੀ ਹੁਣ ਇਹ ਵੀ ਦੇਖਿਆ ਗਿਆ ਵੀ ਉਹ ਸਾਰਿਆਂ ਦੇ ਹੁਣ ਜ਼ਬਾਨ ਮੂੰਹ 'ਚ ਪੈ ਗਈ, ਕਿਸੇ ਦੇ ਮੂੰਹੋਂ ਕੁਸਕ ਨਹੀਂ ਜਿਹੜਾ ਹੋ ਰਿਹਾ। ਉੱਥੇ ਕੋਈ ਗੱਲ ਨਹੀਂ ਕਰ ਰਿਹਾ ਵੀ ਐਡੀ ਵੱਡੀ ਨਾਕਾਮੀ ਉੱਥੇ ਇਹ ਚੀਜ਼ ਹੋਈ ਹੈ, ਸਾਰਾ ਕੁਝ ਜਿਹੜਾ ਹੋਇਆ। ਹੁਣ ਜੇ ਗੱਲ ਕਰੀਏ ਅਵਤਾਰ ਸਿੰਘ ਜੀ ਵੀ ਭਾਰਤ ਨੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਕਤਲੋਗਾਰਤਾ ਇਹ ਨੀਤੀ ਕਦੋਂ ਆਰੰਭ ਕੀਤੀ? ਉੱਥੇ ਤਾਂ ਇਹ ਦੋਸ਼ ਲੱਗਦੇ ਸੀਗੇ, ਇਹ ਬਾਹਰ ਵੀ ਹੁਣ ਬਹੁਤ ਜ਼ਿਆਦਾ ਪਰ ਫੈਲਾ ਰਹੇ ਆ। ਕਦੋਂ ਦਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਹੈ? ਇਹ ਅਸਲ 'ਚ ਜਿਹੜੀ ਇਹ ਭਾਵਨਾ ਆਈ ਹੈਗੀ ਆ ਸਾਡੇ ਹਿਸਾਬ ਨਾਲ ਇਹ 2011 ਜਦੋਂ ਬਿਨ ਲਾਦਨ ਦਾ ਕਤਲ ਹੁੰਦਾ ਨਾ, ਅਮਰੀਕਾ ਦੇ ਜਿਹੜੇ ਬਹੁਤ ਹੀ ਅਲੀਟ ਕਮਾਂਡੋਜ਼ ਆ ਉਹ ਬੜੇ ਢੰਗ ਨਾਲ ਜਾ ਕੇ ਸੀਕ੍ਰੇਸੀ ਨਾਲ ਬਿਨ ਲਾਦਨ ਦਾ ਕਤਲ ਕਰਦੇ ਆ। ਉਹ ਤੋਂ ਬਾਅਦ ਭਾਰਤੀ ਰਾਜਨੀਤੀਵਾਨਾਂ 'ਚ ਤੇ ਅਫਸਰਸ਼ਾਹੀ ਵਿੱਚ ਇਹ ਗੱਲ ਆਈ ਵੀ ਜੇ ਅਮਰੀਕਾ ਉਸ ਤਰ੍ਹਾਂ ਘੁਸ ਕੇ ਜਿਹੜਾ ਹੈਗਾ ਕਤਲ ਕਰ ਸਕਦਾ ਤਾਂ ਅਸੀਂ ਵੀ ਕੈਪੇਬਲ ਹੈਗੇ ਆ ਵੀ ਦੁਨੀਆ ਵਿੱਚ ਕਿਤੇ ਵੀ ਜਾ ਕੇ। ਸੋ ਉਹ ਓਵਰ ਐਸਟੀਮੇਟ ਕਰ ਗਏ ਆਪਣੀਆਂ ਜਿਹੜੀਆਂ ਫੌਜੀ ਜਿਹੜੀਆਂ ਔਰ ਇੰਟੈਲੀਜੈਂਸ ਕੈਪੇਬਿਲਿਟੀਜ਼ ਨੂੰ ਵੀ ਅਸੀਂ ਵੀ ਕੁਝ ਵੀ ਕਰ ਸਕਦੇ ਹਾਂ, ਕਿਤੇ ਵੀ ਕਰ ਸਕਦੇ ਹਾਂ, ਠੀਕ ਹੈ, ਤਾਂ ਕਿ ਲੋਕਾਂ ਦਾ ਜਿਹੜਾ ਮਨੋਬਲ ਹੈ ਉਹਨੂੰ ਵਧਾਇਆ ਜਾ ਸਕੇ। ਸੋ ਉੱਥੇ ਭੁੱਖਮਰੀ ਹੈ, ਗਰੀਬੀ ਹੈ, ਬਹੁਤ ਬੇਰੁਜ਼ਗਾਰੀ ਹੈ, ਅਨਪੜ੍ਹਤਾ ਹੈ। ਸੋ ਉਹਨਾਂ ਲੋਕਾਂ ਨੂੰ ਕਿਸੇ ਨਾ ਕਿਸੇ ਧੰਦੇ ਲਾਉਣ ਲਈ ਫਿਰ ਇਸ ਤਰ੍ਹਾਂ ਦਾ ਇੱਕ ਜਿਹੜਾ ਸ਼ੋਸ਼ਾ ਛੱਡਿਆ ਗਿਆ ਵੀ ਅਸੀਂ ਪੂਰੀ ਦੁਨੀਆ ਵਿੱਚ ਕਿਤੇ ਵੀ ਮਾਰਕਾ ਮਾਰ ਸਕਦੇ ਹਾਂ ਤੇ ਵੀ ਕਿਤੇ ਵੀ ਜਾ ਕੇ ਕਤਲੋਗਾਰਤ ਕਰ ਸਕਦੇ ਹਾਂ। ਸੋ ਇਹ ਨੀਤੀ ਆ ਜਿਹੜੀ ਮੇਰਾ ਖਿਆਲ ਜ਼ਿਆਦੇ ਆ ਜਿਹੜੀ ਪਹਿਲਾਂ ਅੰਦਰੂਨੀ ਸੀਗੀ ਵੀ ਅੰਦਰੂਨੀ ਝੂਠੇ ਪੁਲਿਸ ਮੁਕਾਬਲਿਆਂ 'ਚ ਜਾਂ ਤਸ਼ੱਦਦ ਹੋਣਾ ਜਾਂ ਕਤਲੋਗਾਰਤ ਹੋਣੀ ਉਹ ਤਾਂ ਹੈਗੀ ਉਹ ਸੀ, ਪਰ ਬਾਹਰਲੇ ਮੁਲਕਾਂ ਵਿੱਚ ਜਾ ਕੇ ਕਤਲ ਕਰਨ ਦੀ ਜਿਹੜੀ ਭਾਵਨਾ ਪੈਦਾ ਹੋਈ ਉਹ 2011 ਵਿੱਚ ਜਦੋਂ ਬਿਨ ਲਾਦਨ ਦਾ ਕਤਲ ਹੁੰਦਾ ਉਹ ਤੋਂ ਬਾਅਦ ਆ ਜਿਹੜੀ ਫਿਰ ਇਹਨਾਂ ਨੂੰ ਲੱਗਿਆ ਵੀ ਅਸੀਂ ਵੀ ਅਮਰੀਕਾ ਦੇ ਬਰਾਬਰ, ਤੁਸੀਂ ਦੇਖੋ ਵੀ ਅਮਰੀਕਾ ਦੇ ਬਰਾਬਰ ਖੜੇ ਹੋਣ ਦੀ ਜਿਹੜੀ ਇੱਛਾ ਪੈਦਾ ਹੁੰਦੀ ਹੈ ਵੀ ਜਿਸ ਤਰ੍ਹਾਂ 에ਅਰ ਫੋਰਸ 1 ਆ ਪ੍ਰੈਜ਼ੀਡੈਂਟ ਦਾ ਹਵਾਈ ਜਹਾਜ਼ ਹੈਗਾ, ਉਹਦੇ ਮੁਕਾਬਲੇ ਤੇ 에ਅਰ ਫੋਰਸ ਜਿਹੜਾ 에ਅਰ ਇੰਡੀਆ ਉਹ ਪ੍ਰਧਾਨ ਮੰਤਰੀ ਲਈ ਲਿਆਂਦਾ ਗਿਆ ਵੀ ਅਸੀਂ ਉਸ ਲੈਵਲ ਦੀ ਜਿਹੜੀ ਲੀਡਰਸ਼ਿਪ ਆ ਵਰਲਡ ਵਾਈਡ ਅਸੀਂ ਕਰ ਰਹੇ ਹਾਂ। ਸੋ ਉਹਨੂੰ ਕਾਪੀ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ। ਸੋ ਸਾਨੂੰ ਲੱਗਦਾ ਵੀ 2011 ਤੋਂ ਬਾਅਦ ਇਹ ਸਾਰੀ ਨੀਤੀ ਹੈ ਪਲਾਨਡ ਨੀਤੀ, ਬਕਾਇਦਾ ਇਹਦਾ ਬਲੂਪ੍ਰਿੰਟ ਆਇਆ ਹੋਏਗਾ, ਗੱਲਬਾਤ ਹੋਈ ਹੋਊਗੀ ਤੇ ਲੀਡਰਸ਼ਿਪ ਨਾਲ ਜਿਹੜਾ ਉਹ ਤੋਂ ਬਾਅਦ ਇਹ ਹੋਇਆ ਵੀ ਜਦੋਂ ਨਰਿੰਦਰ ਮੋਦੀ ਆ ਜਾਂਦੇ ਆ ਫਿਰ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਜਿਹੜਾ ਲੀਡਰ ਆ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਮਿਲ ਗਿਆ। ਸੋ ਡਾਕਟਰ ਮਨਮੋਹਨ ਸਿੰਘ ਦੇ ਹੁੰਦਿਆਂ ਉਹਨਾਂ ਤੋਂ ਕਾਫੀ ਇਹ ਕੁਝ ਨਹੀਂ ਸੀ ਹੋ ਰਿਹਾ। ਉਹ ਇੱਕ ਤਰ੍ਹਾਂ ਨਾਲ ਨਹੀਂ ਸੀ ਸਹਿਮਤ ਕਿਸੇ ਵੀ ਢੰਗ ਨਾਲ ਕਿਸੇ ਵੀ ਮੁਲਕ ਨਾਲ, ਚਾਹੇ ਪਾਕਿਸਤਾਨ ਹੋਵੇ ਜਾਂ ਪਾਕਿਸਤਾਨ ਜਾਂ ਹੋਰ ਮੁਲਕ ਹੋਣ। ਈਵਨ ਇਟਲੀ ਨਾਲ ਹੋਇਆ ਸੀ, ਇਟਲੀ ਦੇ ਕੁਝ ਉਹਨਾਂ ਨੇ ਜਿਹੜੇ ਮੈਰੀਨਸ ਸੀ ਉਹ ਫੜ ਲਏ ਸੀ। ਸਾਊਥ ਇੰਡੀਆ ਵਿੱਚ ਇੱਕ ਗੋਲੀਬਾਰੀ ਹੋਈ ਸੀ, ਉਹਦੇ ਵਿੱਚ ਇੱਕ ਇੰਡੀਅਨ ਦੀ ਮੌਤ ਹੋ ਗਈ ਸੀ। ਸੋ ਮੈਰੀਨਸ ਨੂੰ ਫੜ ਲਿਆ ਗਿਆ ਸੀ, ਪਰ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਨੂੰ ਇੰਡੀਅਨ ਇੰਟੈਲੀਜੈਂਸ ਆਫਿਸਰਸ ਨੂੰ ਕਿਹਾ ਕਿ ਵੀ ਇਟਲੀ ਨੂੰ ਗੁੱਸੇ ਨਾ ਕਰਿਓ, ਉਹਨੂੰ ਅਨਾਏ ਨਾ ਕਰਿਓ, ਵੀ ਆਪਾਂ ਬੜੇ ਪਿਆਰ ਨਾਲ ਹੀ ਸਾਰਾ ਜਿਹੜਾ ਹੈਗਾ ਸਿਸਟਮ ਉਹ ਕਰ ਲੈਣਾ। ਪਰ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਜਿਹੜਾ ਇਹ ਸਾਰੀ ਸਿਸਟਮ ਚੇਂਜ ਹੋਇਆ, ਅਗਰੈਸਿਵ ਫੋਰਨ ਪਾਲਿਸੀ ਆਈ ਆ ਕਤਲੋਗਾਰਤ ਬਾਹਰਲੇ ਮੁਲਕਾਂ 'ਚ ਜਾ ਕੇ ਕਰਨ ਦੀ, ਔਰ ਉਹਦੇ 'ਚ ਹੋਈ ਵੀ ਆ। ਪਾਕਿਸਤਾਨ 'ਚ ਘੱਟੋ ਘੱਟ 12-13 ਲੋਕ ਆ ਜਿਹੜੇ ਉਹ ਪਿਛਲੇ ਸਾਲ 1.5 ਸਾਲ ਦੌਰਾਨ ਕਤਲ ਕਰ ਦਿੱਤੇ ਗਏ ਆ। ਸੋ ਇਹ ਸਾਰੀ ਪਾਲਿਸੀ 2011 ਤੋਂ ਬਾਅਦ ਸਾਡੇ ਹਿਸਾਬ ਨਾਲ ਆਈ ਲੱਗਦੀ। ਜਿਹੜੇ ਸਰਜੀਕਲ ਸਟ੍ਰਾਈਕ ਵਾਲੀਆਂ ਗੱਲਾਂ, ਘੁਸ ਕਰ ਮਾਰੇਂਗੇ, ਇਹ ਸਾਰੀਆਂ ਚੀਜ਼ਾਂ ਉਸੇ ਚੋਂ ਹੀ ਨਿਕਲਦੀਆਂ। ਹਾਂਜੀ, ਉਹਦੇ ਚੋਂ ਆਈਆਂ। ਸੋ ਕੌਨਫੀਡੈਂਸ ਬਿਲਡ ਕਰਨ ਲਈ ਤੇ ਆਪਣੀ ਸੁਪੀਰੀਅਰਿਟੀ ਨੂੰ ਵਰਲਡ ਵਾਈਡ ਦਰਸਾਉਣ ਲਈ ਇਹ ਸਾਰਾ ਜਿਹੜਾ ਐਡਵੈਂਚਰਿਜ਼ਮ ਆ ਉਹ 2011 ਤੋਂ ਬਾਅਦ ਆਉਂਦਾ ਹੈ। ਹੁਣ ਜਿੱਦਾਂ ਤੁਸੀਂ ਕਿਹਾ ਵੀ ਮੇ ਵੀ ਪਹਿਲਾਂ ਰਾਜਨੀਤਿਕ ਜਿਹੜੇ ਲੀਡਰ ਆ ਉਹ
ਇਸ ਪਾਲਿਸੀ ਦੇ ਨਾਲ ਚੰਗੀ ਤਰ੍ਹਾਂ ਸਹਿਮਤ ਨਹੀਂ ਸੀ, ਹੋਣ ਵਾਲੇ ਸਹਿਮਤ ਆ, ਤੇ ਕੀ ਇਹ ਗੱਲ ਕਹਿਣੀ ਵਾਜਿਬ ਆ ਵੀ ਰਾਜਨੀਤਿਕ ਲੀਡਰਸ਼ਿਪ ਦੀ ਇਹਨਾਂ ਦੀ ਹੁਣ ਸਹਿਮਤੀ ਵਾਕਿਆ ਪੂਰੀ ਤਰ੍ਹਾਂ ਮਿਲ ਚੁੱਕੀ ਆ, ਜਾਂ ਅੰਦਰ ਖਾਤੇ ਅਜੇ ਵੀ ਵਿਰੋਧਾਭਾਸ ਵੀ ਹੈ? ਨਹੀਂ, ਸਾਨੂੰ ਲੱਗਦਾ ਵੀ ਇਸ ਵੇਲੇ ਰਾਜਨੀਤੀਵਾਨ ਤੇ ਅਫਸਰਸ਼ਾਹੀ ਆ ਇੱਕੋ ਹੀ ਇਕੁਇਲਿਬਰੀਅਮ ਤੇ ਗੱਲ ਕਰ ਰਹੇ ਆ ਤੇ ਇੱਕੋ ਹੀ ਇਕੁਇਲਿਬਰੀਅਮ ਤੇ ਐਕਟ ਕਰ ਰਹੇ ਹੈਗੇ। ਸੋ ਲੀਡਰਸ਼ਿਪ ਦੀ ਸਹਿਮਤੀ ਤੋਂ ਬਿਨਾਂ ਅਫਸਰਸ਼ਾਹੀ ਆ ਜਿਹੜੀ ਉਹ ਨਹੀਂ ਕਰਦੀ। ਸੋ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਉਹਨਾਂ ਨੇ ਨਹੀਂ ਕਰਿਆ, ਤੇ ਇਸ ਤਰ੍ਹਾਂ ਉਹਨਾਂ ਨੇ ਕਰਿਆ ਸੀ ਯਤਨ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਦਾਊਦ ਇਬਰਾਹਿਮ ਨੂੰ ਮਾਰਨ ਦਾ ਯਤਨ ਕਰਿਆ ਸੀ, ਔਰ ਕਹਿੰਦੇ ਬਿਲਕੁਲ ਉਹਦੇ ਨੇੜੇ ਪਹੁੰਚ ਗਏ ਸੀ, ਘਰ ਦੇ ਲਾਗੇ ਜਾ ਕੇ ਮੁੜ ਕੇ ਫੋਨ ਕਾਲ ਆ ਗਈ ਵੀ ਨਹੀਂ ਬਾ ਪਿੱਛੇ ਆ ਜਾਓ ਤੁਸੀਂ, ਹਨਾ, ਅੱਛਾ ਵੀ ਨਹੀਂ ਕਰਨਾ। ਵੀ ਇਸ ਤਰ੍ਹਾਂ ਦਾ ਘਟਨਾਕ੍ਰਮ ਆਇਆ ਸੀਗਾ ਉਹਨਾਂ ਦੇ ਟਾਈਮ ਵੀ ਉਹ ਇਹ ਆਫੀਸਰਸ ਹੋ ਸਕਦਾ ਆਪਣੇ ਤੌਰ ਤੇ ਕਰਨ ਲੱਗੇ ਹੁਣ, ਪਰ ਜਦੋਂ ਇਹ ਹੋਇਆ ਵੀ ਪ੍ਰਧਾਨ ਮੰਤਰੀ ਗੁੱਸੇ ਹੋਣਗੇ ਜਾਂ ਲੀਕ ਹੋ ਜਾਏਗੀ ਗੱਲਬਾਤ, ਫਿਰ ਉਹ ਜਿਹੜੇ ਹਿਟਮੈਨ ਸੀਗੇ ਉਹ ਵਾਪਸ ਆ ਗਏ, ਉਹਨਾਂ ਨੇ ਨਹੀਂ ਕਤਲ ਕਰਿਆ। ਸੋ ਸਾਨੂੰ ਲੱਗਦਾ ਵੀ ਹੁਣ ਪੋਲੀਟੀਕਲ ਲੀਡਰਸ਼ਿਪ ਦੀ ਪੂਰੀ ਸਹਿਮਤੀ ਨਾਲ ਹੀ ਜਿਹੜਾ ਸਾਰਾ ਕੁਛ ਹੈ ਉਹ ਕੀਤਾ ਜਾ ਰਿਹਾ। ਉਹਨਾਂ ਨੂੰ ਸਾਰਾ ਕੁਝ ਦੱਸ ਪੁੱਛ ਕੇ ਔਰ ਉਹਨਾਂ ਦੇ ਹੁਕਮਾਂ ਅਨੁਸਾਰ ਹੀ ਇਹ ਸਾਰਾ ਕਤਲੋਗਾਰਤ ਹੋ ਰਹੀ ਹੈ ਜੀ। ਇਹਦੇ ਵਿੱਚ ਜੇ ਗੱਲ ਕਰੀਏ ਵੀ ਇਹ ਵਿਦੇਸ਼ਾਂ ਦੇ ਵਿੱਚ ਕਤਲੋਗਾਰਤ ਦੀ ਇਹ ਜਿਹੜੀ ਨੀਤੀ ਆ, ਇਹ ਮਾਡਲ ਕਿਹੜੇ ਦੇਸ਼ ਦਾ, ਜਿਹੜਾ ਜ਼ਿਆਦਾ ਅਮਰੀਕਾ ਦਾ, ਚਲੋ ਜਿੱਦਾਂ ਬਿਨ ਲਾਦਨ ਨੂੰ ਲੈ ਕੇ ਆਪਾਂ ਦੇਖਿਆ, ਹੋਰ ਵੀ ਕੋਈ ਮੁਲਕ ਆਉਂਦੇ ਆ ਇਹ ਮਾਡਲ ਨੂੰ ਅਪਣਾਉਂਦੇ ਹੋਏ ਨਜ਼ਰ ਆਉਂਦੇ? ਹਾਂਜੀ, ਭਾਰਤ ਨੇ ਜਿਹੜਾ ਮਾਡਲ ਅਪਣਾਇਆ ਉਹ ਇਜ਼ਰਾਈਲ ਦਾ ਅਪਣਾਇਆ ਹੈਗਾ। ਸੋ ਇਜ਼ਰਾਈਲ ਦੀ ਇਸ ਮਾਮਲੇ ਵਿੱਚ ਬਹੁਤ ਵੱਡੀ ਮੁਹਾਰਤ ਹੈ। ਸੋ ਉਹਨਾਂ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਮੋਸਾਦ, ਉਹ ਜਾ ਕੇ ਟ੍ਰਾਂਸਨੈਸ਼ਨਲ ਆ ਜਿਹੜੇ ਉਹ ਕਤਲ ਕਰਦੀ ਹੈਗੀ। ਸੋ ਤੁਹਾਨੂੰ ਯਾਦ ਹੋਵੇਗਾ 5-6 ਸਾਲ ਪਹਿਲਾਂ ਉਹਨਾਂ ਦੀ ਵਿਦੇਸ਼ ਮੰਤਰੀ ਸੀ ਟਿਪਜ਼ੀ ਲਿਵਨੀ। ਸੋ ਜਿਹੜੀ ਟਿਪਜ਼ੀ ਲਿਵਨੀ ਆ ਉਹ ਮੋਸਾਦ ਦੀ ਸੀਨੀਅਰ ਆਫੀਸਰ ਸੀ ਔਰ ਉਹ ਕਤਲੋਗਾਰਤ ਵਾਲੀ ਟੀਮ ਦੀ ਮੈਨੇਜਰ ਸੀ, ਜਿਸ ਤਰ੍ਹਾਂ ਹਨਾ। ਉਹ ਆਪ ਵੀ ਐਡਵੈਂਚਰਸ ਤੇ ਜਾਂਦੀ ਸੀ, ਵੀ ਰਾਤ ਨੂੰ ਨਿਕਲਦੇ ਸੀ ਉਹ ਜਿਹੜਾ ਉਹਨਾਂ ਦਾ ਗਰੁੱਪ ਹੈ, ਤੇ ਉਹ ਬੰਦਾ ਮਾਰ ਕੇ ਰਾਤੋਂ ਰਾਤ, ਈਵਨ ਵਿਦੇਸ਼ਾਂ ਵਿੱਚ ਵੀ ਬੰਦਾ ਮਾਰ ਕੇ ਤੇ ਰਾਤੋਂ ਰਾਤ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਸੀ। ਸੋ ਇਜ਼ਰਾਈਲ ਨੇ ਉਹ ਤੋਂ ਬਾਅਦ ਉਹਨਾਂ ਨੇ ਈਰਾਨ ਦੇ ਹੁਣ ਜਿੰਨੇ ਵੀ ਨਿਊਕਲੀਅਰ ਸਾਇੰਟਿਸਟ ਸੀ ਜਾਂ ਇਰਾਕ ਦੇ ਜਿਹੜੇ ਨਿਊਕਲੀਅਰ ਸਾਇੰਟਿਸਟ ਕੁਝ ਕਰਨਾ ਚਾਹੁੰਦੇ ਸੀ, ਉਹਨਾਂ ਸਾਰਿਆਂ ਦਾ ਜਿਹੜਾ ਕਤਲੇਆਮ ਆ ਉਹ ਇਜ਼ਰਾਈਲ ਨੇ ਕਰਾ। ਬੇਸ਼ੱਕ ਉਹ ਡਿਨਾਈ ਕਰਦਾ ਪਰ ਉਹ ਕਰਵਾਇਆ। ਫਿਰ ਹਿਜ਼ਬੁੱਲਾ ਦੇ ਜਿਹੜੇ ਹੈਗੇ ਆ ਬਹੁਤ ਸਾਰੇ ਜਿਹੜੇ ਲੀਡਰ ਆ ਜਿਹੜੇ ਹਥਿਆਰਾਂ ਦਾ ਕੰਮ ਕਰਦੇ ਆ, ਜਾਂ ਹਮਾਸ ਦੇ ਵੀ ਜਿਹੜੇ ਲੀਡਰ ਸੀਗੇ, ਉਹਨਾਂ ਦਾ ਜਿਹੜਾ ਕਤਲੋਗਾਰਤ ਆ ਟ੍ਰਾਂਸਨੈਸ਼ਨਲ ਬਾਹਰਲੇ ਮੁਲਕਾਂ ਵਿੱਚ ਜਾ ਕੇ ਸੋ ਇਜ਼ਰਾਈਲ ਨੇ ਕਰਿਆ। ਸੋ ਇਜ਼ਰਾਈਲ ਨੇ ਕਾਫੀ ਪੁਖਤਗੀ ਨਾਲ, ਬੜੀ ਸਾਫ਼ ਗੋਈ ਨਾਲ ਉਹਨਾਂ ਦੇ ਹਿਟਮੈਨਸ ਨੇ ਉਹ ਜਾ ਕੇ ਬੰਦੇ ਕਤਲ ਕਰੇ ਆ। ਸੋ ਇੰਡੀਆ ਨੇ ਇਜ਼ਰਾਈਲ ਦਾ ਮਾਡਲ ਆ ਜਿਹੜਾ ਉਹਨਾਂ ਤੋਂ ਟ੍ਰੇਨਿੰਗ ਵੀ ਲਈ ਹੈਗੀ ਹੈ ਔਰ ਜਿਹੜਾ ਮਾਡਲ ਵੀ ਹੈਗਾ ਵੀ ਬਾਹਰ ਜਾ ਕੇ ਕਤਲ ਕਰਨ ਦਾ। ਸੋ ਇਜ਼ਰਾਈਲ ਦਾ ਮਾਡਲ ਸਾਨੂੰ ਲੱਗਦਾ ਵੀ ਉਹ ਜ਼ਿਆਦਾ ਉਹ ਕਾਪੀ ਕਰ ਰਹੇ ਹੈਗੇ। ਉਹਨਾਂ ਤੋਂ ਲੌਜਿਸਟਿਕ ਐਂਡ ਟੈਕਨੀਕਲ ਸਪੋਰਟ ਆ ਜਿਹੜੀ ਸਾਰੀ ਉਹ ਇਜ਼ਰਾਈਲ ਤੋਂ ਲੈ ਰਹੇ ਆ ਇਸ ਸਾਰੀ ਪਾਲਿਸੀ ਵਿੱਚ ਜੀ। ਸੋ ਇਸੇ ਲਈ ਇਜ਼ਰਾਈਲ ਦੇ ਨਾਲ ਕਾਫੀ ਨਜ਼ਦੀਕੀਆਂ ਵੀ ਮੋਦੀ ਹੋਣਾ ਦੀਆਂ ਵਧੀਆਂ ਆ, ਨਿਤਨਿਆਹੂ ਦੇ ਨਾਲ। ਹਾਂਜੀ, ਉਹ ਇਸੇ ਕਰਕੇ ਉਹ ਸਾਰੀ ਲੌਜਿਸਟਿਕ ਸਪੋਰਟ ਆ, ਉਹ ਤੋਂ ਬਾਅਦ ਹੀ ਸਾਰਾ ਕੁਝ ਹੋਇਆ। ਪਹਿਲਾਂ ਤਾਂ ਜਿਹੜਾ ਭਾਰਤ ਸੀਗਾ ਇਹ ਨਾਨ ਅਲਾਈਨਡ ਕੰਟਰੀ ਸੀ, ਸੋ ਉਹਦੇ ਫਲਸਤੀਨ ਨਾਲ ਹੀ ਸਾਰੇ ਵਧੀਆ ਰਿਲੇਸ਼ਨ ਸੀਗੇ। ਨਾਨ ਅਲਾਈਨਡ ਕੰਟਰੀਆਂ ਜਿਹੜੀਆਂ ਫਲਸਤੀਨ ਨੂੰ ਹਮਾਇਤ ਦਿੰਦੀਆਂ ਸੀ। ਈਵਨ 1982 ਦੇ ਵਿੱਚ ਮੇਰਾ ਖਿਆਲ ਨਾਨ ਅਲਾਈਨਡ ਮੂਵਮੈਂਟ ਦਾ ਜਿਹੜਾ ਮੇਜਰ ਹੋਇਆ ਨਾ ਸੰਮੇਲਨ ਉਦੋਂ ਹੋਇਆ ਸੀ। ਉਦੋਂ ਮਿਸਿਸ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ, ਉਦੋਂ ਯਾਸਰ ਅਰਾਫਾਤ ਉਹਨੀ, ਇਹ ਸਾਰੇ ਆ ਜਿਹੜੇ ਬਹੁਤ ਵੱਡੀ ਪੱਧਰ ਤੇ ਭਾਰਤ ਵਿੱਚ ਗਏ ਸੀ। ਉਸ ਤੋਂ ਬਾਅਦ ਠੀਕ ਹੈ ਥੋੜੀ ਉਹ ਆਪਾਂ ਕਹਿ ਸਕਦੇ ਹਾਂ ਕਮਜ਼ੋਰ ਹੁੰਦੀ ਗਈ ਮੂਵਮੈਂਟ ਆ, ਵੀਕ ਹੋ ਗਈ। ਉਸ ਤੋਂ ਬਾਅਦ ਜਿਹੜੀਆਂ ਹੋਰ ਸ਼ਕਤੀਆਂ ਉਹ ਪਰਜ ਹੋ ਗਈਆਂ। ਫਿਰ 84 ਦਾ ਇੰਡੀਆ ਵਿੱਚ ਹੋ ਗਿਆ। ਉਸ ਤੋਂ ਬਾਅਦ ਜਿਸ ਤਰ੍ਹਾਂ ਵੈਸੇ ਸੀਗਾ ਵੀ ਇੰਡੀਆ ਜਿਹੜੀ ਨਾਨ ਅਲਾਈਨਡ ਮੂਵਮੈਂਟ ਨੂੰ ਉਹ ਲੀਡ ਕਰਦਾ ਸੀ, ਔਰ ਕਾਫੀ ਦੇਰ ਬਾਅਦ ਈਵਨ ਵਾਜਪਾਈ ਦੇ ਟਾਈਮ ਜਾ ਕੇ ਜਿਹੜੇ ਇਜ਼ਰਾਈਲ ਨਾਲ ਆ ਥੋੜੇ ਸੰਬੰਧ 1999 ਦੀ ਕਾਰਗਿਲ ਵਾਰ ਤੋਂ ਬਾਅਦ ਉਦੋਂ ਫਿਰ ਇਜ਼ਰਾਈਲ ਨਾਲ ਜਿਹੜੀ ਆ ਉਹਨਾਂ ਦੇ ਸੰਬੰਧ ਵਧਣੇ ਸ਼ੁਰੂ। ਇਸ ਵੇਲੇ ਪੀਕ ਤੇ ਚੱਲ ਰਹੇ ਆ ਜਿਹੜੇ ਇਜ਼ਰਾਈਲ ਨਾਲ ਸੰਬੰਧ। ਜੀ ਨਹੀਂ ਬਿਲਕੁਲ। ਇਹ ਜਿਹੜਾ ਇਜ਼ਰਾਈਲ ਦੇ ਬਾਰੇ ਅਕਸਰ ਆਖਿਆ ਜਾਂਦਾ ਵੀ ਕਿਤੇ ਵੀ ਜਾ ਕੇ ਬੰਦਾ ਮਾਰ ਦਿੰਦੇ ਆ, ਇਹ ਗੱਲ ਕਿੰਨੀ ਕੁ ਸੱਚੀ ਆ ਜਾਂ ਕਿੱਦਾਂ ਇਹਦੇ ਵਿੱਚ ਗੱਲ? ਹਾਂਜੀ, ਸੋ ਇਜ਼ਰਾਈਲ ਦਾ ਇਹ ਹੈਗਾ ਵੀ ਇਹ ਤੁਹਾਡਾ ਸਵਾਲ ਦੋ ਕਿਸਮ ਦਾ, ਵੀ ਇੱਕ ਤਾਂ ਹੈ ਵੀ ਕਿਤੇ ਵੀ ਬੰਦਾ ਮਾਰ ਸਕਦੇ ਆ ਪਰ ਉਹ ਆਪਣੇ ਮਿੱਤਰ ਦੇਸ਼ਾਂ ਵਿੱਚ ਜਾ ਕੇ ਬੰਦਾ ਨਹੀਂ ਮਾਰਦੇ। ਠੀਕ ਹੈ, ਇਜ਼ਰਾਈਲ ਬੇਸ਼ੱਕ ਬੰਦੇ ਮਾਰਦਾ ਹੈ ਪਰ ਉਹ ਆਪਣੇ ਜਿਹੜੇ ਅਲਾਈਡ ਕੰਟਰੀਜ਼ ਆ, ਮਿੱਤਰ ਦੇਸ਼ ਆ, ਉਹਨਾਂ ਵਿੱਚ ਜਾ ਕੇ ਬੰਦਾ ਨਹੀਂ ਮਾਰਦਾ। ਇਹ ਫਰਕ ਆ। ਸੋ ਜਾਂ ਤਾਂ ਉਹ ਈਰਾਨ ਵਿੱਚ ਮਾਰਨਗੇ ਜਾਂ ਇਰਾਕ ਵਿੱਚ ਮਾਰਿਆ, ਜਾਂ ਜਿਹੜਾ ਸਭ ਤੋਂ ਵੱਡਾ ਹੁਣ 3-4 ਸਾਲ ਪਹਿਲਾਂ ਆਇਆ ਸੀਗਾ ਹਮਾਸ ਦਾ ਇੱਕ ਹਥਿਆਰ ਜਿਹੜਾ ਇਕੱਠੇ ਕਰਦਾ ਸੀ, ਹਥਿਆਰਾਂ ਦਾ ਪ੍ਰਬੰਧ ਕਰਦਾ ਸੀ, ਉਹ ਲੀਡਰ ਇਜਿਪਟ ਤੋਂ ਫਲਾਈ ਕਰਦਾ ਦੁਬਈ ਜਾਣਾ। ਉਹਨਾਂ ਨੂੰ ਪਹਿਲਾਂ ਹੀ ਟਿਪ ਆਫ ਹੈਗੀ ਆ ਵੀ ਇਹਨੇ ਇੰਨੇ ਟਾਈਮ ਤੇ ਦੁਬਈ ਪਹੁੰਚਣਾ ਹੈ ਨਾ, ਇਸ ਹੋਟਲ ਵਿੱਚ ਜਾਣਾ ਹੈਗਾ, ਉਹਦਾ ਕਤਲ ਹੋਇਆ ਸੀਗਾ। ਸੋ ਐਸ ਸੂਨ ਐਸ ਉਹ ਦੁਬਈ ਪਹੁੰਚਦਾ ਹੈਗਾ
ਲਗਭਗ 13 ਜਾਂ 14 ਇਜ਼ਰਾਈਲੀ ਏਜੰਟਸ ਦੀ ਇੱਕ ਟੀਮ ਆ, ਪੂਰੇ ਯੂਰਪ ਦੇ ਵੱਖ-ਵੱਖ ਕੰਟਰੀਜ਼ ਵਿੱਚੋਂ ਉੜਦੀ ਆ। 2-2 3-3 ਦੇ ਜਥਿਆਂ ਵਿੱਚ ਉਹ ਆਉਂਦੇ ਹੈਗੇ ਆ। ਉਹਨਾਂ ਸਾਰਿਆਂ ਕੋਲ ਇੰਗਲੈਂਡ ਦੇ ਪਾਸਪੋਰਟ ਆ। ਫੇਕ ਪਾਸਪੋਰਟ ਨੇ ਜਿਹੜੇ ਉਹਨਾਂ ਨੇ ਆਪਣੇ ਕੰਟਰੀ ਵਿੱਚ ਬਣਾਏ ਹੋਇਆ, ਉਹ ਐਜ਼ ਓਰੀਜਨਲੀ ਲੱਗਦੇ ਹਨਾ। ਸੋ ਜਿਹੜੇ ਇੰਗਲੈਂਡ ਦੇ ਸਿਟੀਜ਼ਨ ਉੱਥੇ ਸੈਰ ਕਰਨ ਜਾਂਦੇ ਆ, ਉਹਨਾਂ ਦੀਆਂ ਕਾਪੀਆਂ ਕਰ ਲਈਆਂ ਉਹਨਾਂ ਨੇ ਪਾਸਪੋਰਟਾਂ ਦੀਆਂ। ਸੋ 10-15-20 ਬੰਦਿਆਂ ਦੀਆਂ ਪਾਸਪੋਰਟਾਂ ਦੀਆਂ ਕਾਪੀਆਂ ਕਰਕੇ ਉਹਨਾਂ ਦੇ ਨਵੇਂ ਫੇਕ ਜਿਹੜੇ ਆਪਣੀਆਂ ਫੋਟੋਆਂ ਲਾ ਲਈਆਂ ਏਜੰਟਸ ਨੇ, ਤੇ ਨਾਂ ਤੇ ਡੇਟ ਆਫ ਬਰਥ ਉਹਨਾਂ ਦੀ ਚੱਲੀ, ਤੇ ਇੰਗਲੈਂਡ ਦਾ ਸਾਰਾ ਉਹਨਾਂ ਦਾ ਚੱਲਿਆ ਹਨਾ। ਠੀਕ ਹੈ। ਸੋ ਉਹ 11-12 ਬੰਦਿਆਂ ਦੀ ਟੀਮ ਆ। 2-3 ਇਟਲੀ ਤੋਂ ਉੜੇ, 2-3 ਜਰਮਨੀ ਤੋਂ ਉੜੇ, ਤੇ ਇਜ਼ਰਾਈਲ ਚੋਂ ਕੋਈ ਨਹੀਂ ਉੜਿਆ। ਸੋ ਵੱਖ-ਵੱਖ ਯੂਰਪੀਅਨ ਕੰਟਰੀਆਂ ਚੋਂ ਆਉਂਦੇ ਆ, ਇੱਕੋ ਟਾਈਮ ਤੇ ਉਹ ਜਿੱਦਾਂ ਦੁਬਈ ਪਹੁੰਚਦੇ ਹੈਗੇ ਆ। ਸੋ ਉੱਥੋਂ ਸਾਰੇ ਜਣੇ 1 ਜਾਂ 2 ਗੱਡੀਆਂ ਵਿੱਚ ਜਾ ਕੇ ਉਹ ਹੋਟਲ ਵਿੱਚ ਉਹਨਾਂ ਦੀ ਬੁਕਿੰਗ ਆ, ਸਾਰਾ ਕੁਝ ਬੁੱਕ ਹੈਗੀਆਂ, ਉਹ ਹੋਟਲ 'ਚ ਜਾਂਦੇ ਆ। ਤੇ ਬਹੁਤ ਸਾਫ਼ ਗੋਈ ਨਾਲ ਹੀ ਉਹ ਮੇਰੇ ਖਿਆਲ 12-1 ਵਜੇ ਜਾਂ 1 ਜਾਂ 2 ਵਜੇ ਦੇ ਟਾਈਮ, ਜਦੋਂ ਉਹਨਾਂ ਨੂੰ ਲੱਗਿਆ ਵੀ ਸੌ ਗਿਆ ਜਾਂ ਨਹੀਂ ਸੋਇਆ, ਉਹ ਵੱਖਰੀ ਗੱਲ ਆ। ਦੇ ਆਰ ਸੋ ਐਕਸਪਰਟ। ਉਹਨਾਂ ਨੇ ਅੰਦਰੋਂ ਜਿਹੜੀ ਕੁੰਡੀ ਲੱਗੀ ਹੋਈ ਆ, ਉਹ ਦਰਵਾਜ਼ਾ ਖੋਲ ਲੈਂਦੇ ਆ ਹਨਾ। ਸੋ ਉਹਦੀ ਅੰਦਰੋਂ ਕੁੰਡੀ ਲੱਗੀ ਹੋਈ ਸੀ, ਬਹੁਤ ਲੌਕਡ ਸਿਸਟਮ ਸੀ ਸਾਰਾ। ਉਹਨਾਂ ਨੇ ਦਰਵਾਜ਼ਾ ਖੋਲਿਆ, ਅੰਦਰ ਵੜੇ, ਉਹਨੂੰ ਇੰਜੈਕਸ਼ਨ ਵਗੈਰਾ ਲਾ ਕੇ ਜਾਂ ਉਹਨੂੰ ਜੋ ਵੀ ਹੋਣਾ ਵੀ ਕਤਲ ਕਰਕੇ ਕਿਸ ਤਰ੍ਹਾਂ ਵੀ, ਤੇ ਉਹਦਾ ਜਿਹੜਾ ਦਰਵਾਜ਼ਾ ਲਾਇਆ, ਉਹਦੀ ਫੇਰ ਵੀ ਅੰਦਰੋਂ ਕੁੰਡੀ ਬਾਹਰੋਂ ਖੜ ਕੇ ਅੰਦਰੋਂ ਕੁੰਡੀ ਲਾਤੀ ਉਹਦੀ। ਪੂਰੀ ਟੈਕਨੀਕ ਸੀਗੀ ਹਨਾ, ਵੀ ਇੰਨਾ ਐਕਸਪਰਟ ਉਹਨਾਂ ਕੋਲ ਐਕਸਪਰਟਾਈਜ਼ ਹੈਗਾ। ਸੋ ਇਹ ਸ਼ੋਅ ਕਰਨਾ ਸੀ ਵੀ ਉਹਦੇ ਖੁਦਕਸ਼ੀ ਕਰੀ ਆ ਜਾਂ ਉਹਦੀ ਉਸ ਤਰ੍ਹਾਂ ਮੌਤ ਹੋ ਗਈ ਹੋਈ ਆ ਹਨਾ। ਪਰ ਜਦੋਂ ਰੌਲਾ ਪਿਆ, ਕਿਉਂਕਿ ਹਮਾਸ ਦਾ ਵੱਡਾ ਲੀਡਰ ਸੀ, ਦੁਬਈ ਇੱਕਦਮ ਸਤਰਕ ਹੋ ਗਈ। ਫਿਰ ਉਹਨਾਂ ਨੇ ਸਾਰੇ CCTV ਕੈਮਰੇ ਵਗੈਰਾ ਚੈੱਕ ਕਰੇ, ਤੇ ਉਹਨਾਂ ਫਿਰ ਸਾਰੇ ਜਿਹੜੇ ਬੰਦੇ ਸਸਪੀਸ਼ੀਅਸ ਆਏ ਸੀ, ਉਹ 12 ਜਾਂ 13 ਬੰਦਿਆਂ ਦਾ ਜਿਹੜਾ ਸਾਰਾ ਉਹਨਾਂ ਨੇ ਟ੍ਰਾਂਸ ਆਊਟ ਕਰਿਆ ਵੀ ਆਹ ਬੰਦੇ ਆ ਜਿਨ੍ਹਾਂ ਨੇ ਕਤਲ ਕਰਿਆ, ਕਿਉਂਕਿ ਉਹ ਫਿਰ ਹੋਟਲ ਵਿੱਚ ਵੀ ਦੇਖੇ ਗਏ ਆ ਨਾ। ਸੋ 에ਅਰਪੋਰਟ ਦੇ CCTV ਕੈਮਰੇ ਤੇ ਹੋਟਲ ਦੇ CCTV ਕੈਮਰਿਆਂ ਚੋਂ ਸੇਮ ਬੰਦੇ ਜਦੋਂ ਆਉਂਦੇ ਆ 11-12, ਤਾਂ ਫਿਰ ਉਹ ਹੋਇਆ ਵੀ ਇਹ ਸਾਰੇ ਇਜ਼ਰਾਈਲ ਨੇ ਕਾਰਜ ਕਰੇ ਹੈਗੇ ਆ। ਉਸ ਤੋਂ ਬਾਅਦ ਜਦੋਂ ਰੌਲਾ ਪਿਆ, ਤਾਂ ਜਿਨ੍ਹਾਂ ਦੇ ਪਾਸਪੋਰਟ ਵਰਤੇ ਗਏ ਸੀ ਇੰਗਲੈਂਡ ਦੇ ਸਿਟੀਜ਼ਨਸ ਦੇ, ਉਹ ਸਾਹਮਣੇ ਆ ਗਏ। ਠੀਕ ਹੈ। ਉਹਨਾਂ ਨੇ ਮੀਡੀਆ ਵਿੱਚ ਆ ਕੇ ਕਿਹਾ ਵੀ ਅਸੀਂ ਤਾਂ ਇਜ਼ਰਾਈਲ ਜਾਂ ਦੁਬਈ ਵਗੈਰਾ ਕਿਤੇ ਅਸੀਂ ਸਫ਼ਰ ਹੀ ਨਹੀਂ ਕਰਿਆ, ਅਸੀਂ ਤਾਂ ਇੰਗਲੈਂਡ ਰਹਿ ਰਹੇ ਹੈਗੇ ਆ ਨਾ। ਸੋ ਇਹ ਕਾਫੀ ਕੜਮਾਸ ਪਿਆ ਸੀ। ਇੱਕ ਬੰਦਾ ਉਸ ਵੇਲੇ ਇੰਗਲੈਂਡ ਨੇ ਇਜ਼ਰਾਈਲੀ ਜਿਹੜੀ ਐਮਬੈਸੀ ਹੈਗੀ ਲੰਡਨ ਵਿੱਚ, ਉਹਦੇ ਚੋਂ ਐਕਸਪੈਲ ਵੀ ਕਰਿਆ ਸੀ। ਠੀਕ ਹੈ। ਹਾਂ, ਉਹਨਾਂ ਦੇ ਕਾਫੀ ਸੰਬੰਧ ਜਿਹੜੇ ਵਿਗੜ ਗਏ ਸੀ। ਪਰ ਇਜ਼ਰਾਈਲ ਦਾ ਇਹ ਹੈਗਾ ਵੀ ਉਹ ਜਿਸ ਤਰ੍ਹਾਂ ਆਪਾਂ ਕਿ ਉਹ ਮਿੱਤਰ ਕੰਟਰੀ ਵਿੱਚ ਬੰਦੇ ਨਹੀਂ ਮਾਰਦਾ। ਹੁਣ ਇਹਨਾਂ ਦਾ ਇਹ ਹੋਇਆ, ਇਹਨਾਂ ਦਾ ਕਿਉਂਕਿ ਇਜ਼ਰਾਈਲ ਨੇ ਆਪਣੇ ਆਪ ਨੂੰ ਐਜ਼ ਏ ਨਿਊਕਲੀਅਰ ਕੰਟਰੀ ਨਹੀਂ ਐਲਾਨਿਆ ਹੋਇਆ, ਪਰ ਉਹਦੇ ਕੋਲ ਨਿਊਕਲੀਅਰ ਬੰਬ ਹੈਗੇ ਆ। ਉਹਨਾਂ ਦਾ ਇੱਕ ਇੰਜੀਨੀਅਰ ਜਿਹੜਾ ਨਿਊਕਲੀਅਰ ਪਲਾਂਟ ਵਿੱਚ ਕੰਮ ਕਰਦਾ ਸੀ, ਉਹ ਇੱਕ ਵਾਰੀ ਬਾਗੀ ਹੋ ਗਿਆ, ਔਰ ਉਹਨੇ ਕਿਹਾ ਵੀ ਮੈਂ ਐਕਸਪੋਜ਼ ਕਰ ਦੇਣਾ ਇਜ਼ਰਾਈਲ ਨੂੰ ਵੀ ਤੁਹਾਡੇ ਕੋਲ ਬੰਬ ਹੈਗਾ ਹਨਾ। ਸੋ ਉਹ ਲੰਡਨ ਆ ਗਿਆ। ਲੰਡਨ ਆ ਕੇ ਉਹਨੇ ਸੰਡੇ ਟਾਈਮਜ਼ ਦੇ ਇੱਕ ਸੀਨੀਅਰ ਜਰਨਲਿਸਟ ਨਾਲ ਸੰਪਰਕ ਕਰਿਆ ਵੀ ਬਹੁਤ ਵੱਡੀ ਸਟੋਰੀ ਆ ਮੇਰੇ ਕੋਲ, ਵੀ ਮੈਂ ਤੈਨੂੰ ਇਹ ਆਪਾਂ ਐਕਸਪੋਜ਼ ਕਰਨਾ। ਉਹ ਸੰਡੇ ਟਾਈਮਜ਼ ਦਾ ਪੱਤਰਕਾਰ ਕਾਫੀ ਦਿਨ ਉਹਦੀਆਂ ਮੁਲਾਕਾਤਾਂ ਕਰਦਾ ਰਿਹਾ, ਲਗਭਗ 15-20 ਦਿਨ ਜਾਂ ਮਹੀਨੇ ਕੁ ਤੱਕ ਹੀ ਉਹਦੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ। ਤੇ ਸੰਡੇ ਟਾਈਮਜ਼ ਦੇ ਪੱਤਰਕਾਰ ਨੇ ਉਹਨੂੰ ਉਦਾਂ ਕਿਹਾ ਸੀਗਾ ਵੀ ਥੋੜਾ ਸਤਰਕ ਰਹੀ, ਤੇਰੇ ਤੇ ਹਮਲਾ ਹੋ ਸਕਦਾ, ਵੀ ਲੀਕ ਤਾਂ ਗੱਲ ਹੋ ਹੀ ਜਾਂਦੀ ਆ, ਇੰਟੈਲੀਜੈਂਸ ਉਹਨਾਂ ਦੀ ਬਹੁਤ ਵੱਡੀ ਆ। ਸੋ ਅਕਸਰ ਗੱਲ ਕਿਤੇ ਨਾ ਕਿਤੇ ਲੀਕ ਹੋ ਗਈ। ਹੁਣ ਇਜ਼ਰਾਈਲ ਨੂੰ ਇਹ ਸੀ ਵੀ ਇਜ਼ਰਾਈਲ ਨੇ ਉਸ ਬੰਦੇ ਨੂੰ ਇੰਗਲੈਂਡ ਵਿੱਚ ਕੁਝ ਨਹੀਂ ਕਿਹਾ ਹਨਾ, ਕਿਉਂਕਿ ਇੰਗਲੈਂਡ ਮਿੱਤਰ ਕੰਟਰੀ ਉਹਨਾਂ ਦਾ ਨਾ, ਇੱਥੋਂ ਉਹਨੂੰ ਗ੍ਰਿਫਤਾਰ ਵੀ ਨਹੀਂ ਕਰਿਆ। ਉਹਨਾਂ ਨੇ ਫਿਰ ਜਿੱਦਾਂ ਸੂਈਆ ਏਜੰਸੀਆਂ ਵਿੱਚ ਕਾਰਜ ਹੁੰਦਾ ਵੀ ਔਰਤਾਂ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਆ, ਉਹਨਾਂ ਨੇ 2 ਜਾਂ 3 ਸੁੰਦਰ ਔਰਤਾਂ ਜਿਹੜੀਆਂ ਸੀਗੀਆਂ, ਉਸ ਜਿਹੜਾ ਇੰਜੀਨੀਅਰ ਸੀ ਉਹਦੇ ਆਲੇ ਦੁਆਲੇ ਪਲਾਂਟ ਕਰ ਦਿੱਤੀਆਂ ਵੀ ਉਹਨਾਂ ਨੇ ਉਹਨੂੰ ਆਪਣਾ ਨੇ ਲਵ ਅਫੇਅਰ ਦਾ ਸਿਸਟਮ ਜਿਹਾ ਕਰਕੇ ਉਹਨਾਂ ਨੂੰ ਆਪਣੇ ਇੱਕ ਤਰ੍ਹਾਂ ਨਾਲ ਆਪਣੇ ਨਾਲ ਵਸ ਵਿੱਚ ਕਰ ਲਿਆ ਹਨਾ। ਤੇ ਫਿਰ ਉਹ ਕਹਿੰਦੀਆਂ ਵੀ ਅਸੀਂ ਇਟਲੀ ਜਾਣਾ ਚਾਹੁੰਦੀਆਂ, ਵੀ ਆਪਾਂ ਇਟਲੀ ਚੱਲੀਏ ਹੌਲੀਡੇ ਕਰਨ ਲਈ। ਉਸ ਇੰਜੀਨੀਅਰ ਨੇ ਫਿਰ ਸੰਡੇ ਟਾਈਮਜ਼ ਦੇ ਪੱਤਰਕਾਰ ਨੂੰ ਦੱਸਿਆ ਵੀ ਮੈਂ ਇਟਲੀ ਜਾ ਰਿਹਾ ਹੌਲੀਡੇ ਕਰਨ ਲਈ। ਉਹਨੇ ਪੱਤਰਕਾਰ ਨੇ ਕਿਹਾ ਵੀ ਨਾ ਜਾ ਇੱਥੋਂ, ਵੀ ਇਹ ਸਾਰਾ ਕੁਝ ਤੇਰੇ ਖਿਲਾਫ ਬੁਣਿਆ ਜਾ ਰਿਹਾ, ਤੂੰ ਉਹਨਾਂ ਔਰਤਾਂ ਦੀ ਉਹਦੇ ਵਿੱਚ ਨਾ ਆ, ਚੁੰਗਲ ਵਿੱਚ ਨਾ, ਵੀ ਤੇਰੀ ਜਾਨ ਨੂੰ ਖਤਰਾ ਹੈਗਾ। ਪਰ ਉਹਨਾਂ ਨੇ ਲਿਓਰ ਹੀ ਇੰਨਾ ਕਰ ਲਿਆ, ਉਹਨੂੰ ਇਟਲੀ ਲੈ ਗਈਆਂ। ਉਹ ਐਜ਼ ਸੂਨ ਐਜ਼ ਉਹ ਇਟਲੀ ਦੇ ਹੋਟਲ ਵਿੱਚ ਐਂਟਰ ਹੁੰਦਾ, ਤੇ ਉੱਥੇ ਏਜੰਟ ਉਹਨਾਂ ਦੇ ਮੁਸਾਦ ਦੇ ਪਹਿਲਾਂ ਹੀ ਬੈਠੇ ਸੀ। ਉਹਨਾਂ ਨੇ ਇੱਕਦਮ ਉਹਦੇ ਤੇ ਕਬਜ਼ਾ ਪਾ ਲਿਆ, ਉਹਨੂੰ ਨਸ਼ੇ ਦਾ ਇੰਜੈਕਸ਼ਨ ਦਿੱਤਾ, ਤੇ ਜਦੋਂ ਉਹਦੀ ਜਾਗ ਖੁੱਲੀ ਉਹ ਇਜ਼ਰਾਈਲ ਦੀ ਪ੍ਰਿਜ਼ਨ ਵਿੱਚ ਸੀਗਾ ਦੁਬਾਰਾ। ਮੇਰਾ ਖਿਆਲ ਹੁਣ ਵੀ ਉਹ ਪ੍ਰਿਜ਼ਨ 'ਚ ਹੀ ਹੋਊਗਾ। ਸੋ ਇਸ ਤਰ੍ਹਾਂ ਉਹਨਾਂ ਨੇ UK ਵਿੱਚੋਂ ਬੰਦਾ ਗ੍ਰਿਫਤਾਰ ਵੀ ਨਹੀਂ ਕਰਿਆ, ਮਾਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਹਨਾ। ਸੋ ਅੱਜ ਤਰ੍ਹਾਂ ਖਾ ਲੋ ਬੰਦਾ ਇਜ਼ਰਾਈਲ ਦੀ ਜੇਲ੍ਹ ਵਿੱਚ ਹੋਊਗਾ। ਸੋ ਇਹ ਹੈਗਾ ਵੀ ਜਿਹੜਾ ਇਜ਼ਰਾਈਲ ਦਾ ਪੈਟਰਨ ਆ, ਉਹ ਆਪਣੇ ਫਰੈਂਡਲੀ ਕੰਟਰੀਜ਼ ਵਿੱਚ ਜਿਹੜਾ ਐਕਸ਼ਨ ਨਹੀਂ ਕਰਦਾ। ਇਹ ਐਕਸ਼ਨ ਸਿਰਫ ਰੂਸ ਨੇ ਕਰਿਆ। ਰੂਸ ਨੇ 2 ਐਕਸ਼ਨ ਆ ਜਿਹੜਾ UK ਵਿੱਚ ਕਰੇ ਹੈਗੇ ਆ। ਇੱਕ 2006 ਵਿੱਚ ਜਿਹੜਾ ਲਿਤਵੈਂਕੋ ਦਾ ਕਤਲ ਹੋਇਆ, ਤੇ ਹੁਣ
2-2.5 ਸਾਲ ਪਹਿਲਾਂ ਜਿਹੜੀ ਜੂਲੀਆ ਸਕ੍ਰਿਪਾਲ ਤੇ ਉਹਨਾਂ ਦੇ ਪਿਤਾ ਜੀ ਦਾ ਜਿਹੜਾ ਹੋਇਆ ਉਹ ਬਚ ਗਏ ਹੋਏ ਨੇ। ਹੁਣ ਮੇਰਾ ਖਿਆਲ ਉਹ ਅਮਰੀਕਾ ਚਲੇ ਗਏ ਨੇ, ਉਹਨਾਂ ਨੇ ਇੱਥੋਂ ਲੈ ਗਏ। ਸੋ ਉਹ ਏਜੰਟ ਆ ਜਿਹੜੇ ਰੂਸ ਦੇ ਐਕਸਪੋਜ਼ ਹੋ ਗਏ ਸੀ। ਸੋ ਇਜ਼ਰਾਈਲ ਦਾ ਪੈਟਰਨ ਹੈ ਬੰਦੇ ਮਾਰਨ ਦਾ, ਪਰ ਉਹ ਆਪਣੀਆਂ ਫਰੈਂਡਲੀ ਕੰਟਰੀ ਵਿੱਚ ਅਮਰੀਕਾ, ਕੈਨੇਡਾ, UK ਜਾਂ ਫਾਈਵ ਆਈਜ਼ ਜਾਂ ਹੋਰ ਯੂਰਪੀਅਨ ਕੰਟਰੀਆਂ ਵਿੱਚ ਬੰਦੇ ਨਹੀਂ ਮਾਰਦਾ, ਉਹ ਥਰਡ ਵਰਲਡ ਕੰਟਰੀ ਵਿੱਚ ਬੰਦੇ ਮਾਰਦਾ। ਜੌਨ ਕ੍ਰਾਸਮੈਨ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀਗਾ, ਉਹ ਨਿਊਕਲੀਅਰ ਸਾਇੰਟਿਸਟ ਮੋਡੀਐਚੀ ਵਨੂਨੂ ਕਰਕੇ ਜਿਹੜਾ ਉਹਦਾ ਨਾਂ ਸੀਗਾ। ਹਾਂਜੀ, ਆ ਵਨੂਨੂ ਵਾਲਾ। ਹਾਂਜੀ ਹਾਂਜੀ, ਹਾਂ 11 ਸਾਲ ਸੋਲਿਟਰੀ ਤੇ 18 ਸਾਲ ਕੁੱਲ ਕਹਿੰਦੇ ਪ੍ਰਿਜ਼ਨ ਦੇ ਵਿੱਚ ਉਹਨੂੰ ਰੱਖਿਆ। ਹਾਂਜੀ, ਉਹਨੂੰ ਇੱਥੋਂ ਇਟਲੀ ਤੋਂ ਚੱਕ ਕੇ ਲੈ ਗਏ ਸੀ। ਜੀ ਹਾਂ। ਸੋ ਬਿਲਕੁਲ ਇਹ ਸਾਰਾ ਕੁਝ ਜਿਹੜਾ ਦੇਖੋ ਇਸ ਤਰੀਕੇ ਦੇ ਨਾਲ ਇਹ ਚੱਲਦੇ ਆ, ਬੜੇ ਕੱਬੇ ਆ। ਇਹ ਨੋ ਡਾਊਟ ਇਦਾਂ ਹੈਗਾ ਆ। ਹੁਣ ਭਾਰਤ ਦੇ ਜਿਹੜੇ ਕਤਲੋਗਾਰਤ ਆ, ਤੁਸੀਂ ਦੱਸਿਆ ਵੀ ਉਹ ਫਰੈਂਡਲੀ ਦੇਸ਼ਾਂ 'ਚ ਨਹੀਂ ਕਰਦੇ। ਅਮਰੀਕਾ ਵੀ ਹੁਣ ਭਾਰਤ ਦਾ ਫਰੈਂਡਲੀ ਆ, ਕੈਨੇਡਾ ਵੀ ਆ, ਇੰਗਲੈਂਡ ਵੀ ਆ। ਹੁਣ ਇੱਥੇ ਜਿਹੜੇ ਇਹਨਾਂ ਦੇ ਉੱਤੇ ਦੋਸ਼ ਲੱਗ ਰਹੇ ਆ, ਭਾਰਤ ਦੇ ਕਤਲੋਗਾਰਤ ਦੇ ਜਿਹੜੇ ਦੋਸ਼ ਲਗਾ ਕੇ ਤਿੰਨਾਂ ਮੁਲਕਾਂ 'ਚ ਹੁਣ ਰਾਹ ਦੇ ਜਿਹੜੇ ਉਹਨਾਂ ਦੇ ਦਫ਼ਤਰ ਵੀ ਬੰਦ ਹੋ ਗਏ। ਅਮਰੀਕਾ ਸੰਦੇਸ਼ ਕੀ ਦੇਣਾ ਚਾਹੁੰਦਾ ਇਸ ਚੀਜ਼ 'ਚ? ਹਾਂਜੀ, ਅਮਰੀਕਾ ਦੀਆਂ ਜਿਹੜੀਆਂ 2 ਤਰਜੀਹਾਂ ਨੇ ਇਸ ਵੇਲੇ। ਠੀਕ ਹੈ। ਸੋ ਪਹਿਲੀ ਤਰਜੀਹ ਇਹ ਹੈਗੀ ਆ ਵੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਉਣਾ, ਵੀ ਅਗਲੀਆਂ ਚੋਣਾਂ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਨਾ ਰਹੇ। ਉਹਦੇ ਕਾਰਨ ਨੇ ਵੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜਿਹੜਾ ਭਾਰਤ ਵਿੱਚ ਡੈਮੋਕ੍ਰੈਟਿਕ ਸੈਟਅਪ ਆ ਉਹ ਖਤਮ ਹੁੰਦਾ ਜਾ ਰਿਹਾ। ਭਾਰਤ ਇੱਕ ਹਿੰਦੂ ਮੈਜੋਰਿਟੇਰੀਅਨ ਸਟੇਟ ਬਣਦਾ ਜਾ ਰਿਹਾ। ਸੋ ਅਮਰੀਕਾ ਇੱਕ ਜ਼ਿੰਮੇਵਾਰ ਮੁਲਕ ਹੋਣ ਦੇ ਨਾਤੇ ਦੁਨੀਆ ਭਰ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਪਹਿਚਾਨਣ ਕਰਕੇ ਉਹ ਨਹੀਂ ਚਾਹੁੰਦਾ ਵੀ ਭਾਰਤ ਇੱਕ ਹਿੰਦੂ ਮੈਜੋਰਿਟੇਰੀਅਨ ਰਾਜ ਬਣ ਜਾਵੇ ਤੇ ਮੁੜ ਕੇ ਇਹ ਰਸ਼ੀਆ ਵਾਂਗ ਸਾਡੇ ਲਈ ਚੈਲੰਜ ਬਣ ਜਾਵੇ। ਸੋ ਉਹ ਇਹ ਚਾਹੁੰਦੇ ਹੈਗੇ ਆ ਵੀ ਇੱਕ ਤਾਂ ਨਰਿੰਦਰ ਮੋਦੀ ਨੂੰ ਅਗਲੀਆਂ ਚੋਣਾਂ ਵਿੱਚ ਜਿੱਤਣ ਨਾ ਦਿੱਤਾ ਜਾਵੇ। ਸੋ ਉਹ ਬਾਹ ਮਰੋੜ ਰਹੇ ਆ ਭਾਰਤੀ ਇੰਟੈਲੀਜੈਂਸ ਦੀ, ਹਨਾ। ਤੇ ਦੂਜਾ ਹੈਗਾ ਵੀ ਉਹਨਾਂ ਨੇ ਰਸ਼ੀਆ ਨੂੰ ਜਿਹੜਾ ਘੇਰਨਾ ਹੈਗਾ। ਸੋ ਰਸ਼ੀਆ ਨੂੰ ਵੀ ਭਾਰਤ ਰਸ਼ੀਆ ਦਾ ਸਾਥ ਛੱਡ ਦੇਵੇ। ਸੋ 2 ਉਹਨਾਂ ਦੇ ਜਿਹੜੇ ਇਸ ਵੇਲੇ ਟਾਈਮਲੀ ਇਹ ਹੈਗੇ ਨੇ। ਜਿਹੜਾ ਸਿਆਸੀ ਸੰਦੇਸ਼ ਇਸ ਜਿਹੜਾ ਕਤਲੋਗਾਰਤ ਵਾਲਾ ਜਿਹੜਾ ਉਹਨਾਂ ਨੇ ਦੋਸ਼ ਲਾਇਆ ਭਾਰਤ ਤੇ, ਉਹਦਾ ਸਿਆਸੀ ਸੰਦੇਸ਼ ਇਹ ਹੈ ਵੀ ਨਰਿੰਦਰ ਮੋਦੀ ਨੂੰ ਗੱਦੀ ਤੋਂ ਹਟਾਇਆ ਜਾਵੇ ਅਗਲੇ ਸਾਲ ਦੀਆਂ ਚੋਣਾਂ 'ਚ, ਤੇ ਭਾਰਤ ਰੂਸ ਨਾਲੋਂ ਆਪਣੇ ਸਾਰੇ ਨਾਤੇ ਤੋੜੇ। ਵੀ ਹੁਣ ਇਹ ਹੈਗਾ ਵੀ ਜਿਹੜੀ ਭਾਰਤ ਡਬਲ ਗੇਮ ਖੇਡਦਾ ਸੀ ਵੀ ਦੋਹੇ ਪਾਸੇ ਲੱਡੂ, ਉਹਦਾ ਮੇਰਾ ਖਿਆਲ ਟਾਈਮ ਆ ਹੁਣ ਖਤਮ ਹੋ ਗਿਆ। ਸੋ ਉਹਨਾਂ ਨੂੰ ਇੱਕ ਚੂਜ਼ ਕਰਨਾ ਪਊਗਾ, ਇਧਰ ਅਮਰੀਕਾ ਔਰ ਰਸ਼ੀਆ। ਸੋ ਰਸ਼ੀਆ ਦੀ ਜਿਹੜੀ ਸਾਰੀ ਇਹ ਹੈਗੀ ਆ, ਇਸੇ ਕਰਕੇ ਉਹ ਸਿੱਖ ਮਸਲੇ ਨੂੰ ਲੈ ਕੇ ਆ ਰਿਹਾ। ਅਮਰੀਕਾ ਨੂੰ ਪਤਾ ਹੈਗਾ ਵੀ ਸਿੱਖ ਮਸਲਾ ਭਾਰਤ ਲਈ ਸਭ ਤੋਂ ਜਿਹੜਾ ਸੈਂਸਿਟਿਵ ਮਸਲਾ ਹੈਗਾ। ਸੋ ਭਾਰਤ ਰੂਸ ਦੀ ਜੇ ਹਮਾਇਤ ਕਰ ਰਿਹਾ ਨਾ, ਜੇ ਰੂਸ ਤੋਂ ਹਮਾਇਤ ਲੈ ਰਿਹਾ, ਸੋ ਜਿਹੜੀ ਹਥਿਆਰ ਖਰੀਦਣੇ ਹੁੰਦੇ ਆ ਇਹ ਇੱਕ ਤਰ੍ਹਾਂ ਨਾਲ ਰਿਸ਼ਵਤ ਦੇਣੀ ਹੁੰਦੀ ਹੈ। ਸੋ ਜਿਨ੍ਹਾਂ ਮੁਲਕਾਂ ਤੋਂ ਹਥਿਆਰ ਖਰੀਦਦੇ ਆ ਡਿਪਲੋਮੈਟਿਕ ਰਿਸ਼ਵਤ ਹੁੰਦੀ ਆ, ਚਾਹੇ ਉਹ ਅਮਰੀਕਾ ਤੋਂ ਖਰੀਦਦਾ, ਚਾਹੇ ਫਰਾਂਸ ਤੋਂ ਖਰੀਦਦਾ। ਇਹਨਾਂ ਸਾਰੇ ਜਿਹੜੇ UN ਸਿਕਿਉਰਿਟੀ ਕਾਉਂਸਲ ਦੇ ਮੈਂਬਰ ਆ ਉਹਨਾਂ ਤੋਂ ਖਰੀਦਦਾ। ਤੁਸੀਂ ਦੇਖੋ ਨਾ ਵੀ ਤਾਂ ਕਿ ਜੇ ਸਿੱਖਾਂ ਦਾ ਮਸਲਾ UNO ਵਿੱਚ ਆ ਜਾਂਦਾ ਤਾਂ ਮੇਰੇ ਕੁਝ ਹਮਾਇਤੀ ਹੋਣ ਜਿਹੜੇ ਵੀਟੋ ਕਰ ਦੇਣ। ਹੁਣ ਭਾਰਤ ਨੂੰ ਇਹ ਗੱਲ ਪਤਾ ਹੈਗੀ ਆ ਵੀ 4 ਮੁਲਕਾਂ ਨੇ ਅਮਰੀਕਾ ਦੇ ਨਾਲ ਖੜ ਜਾਣਾ ਜੇ ਮਸਲਾ ਆ ਜਾਂਦਾ। ਸਿਰਫ ਰੂਸ ਹੀ ਸਾਡੇ ਨਾਲ ਖੜੂਗਾ ਵੀ ਜੇ ਖੜਿਆ ਵੀ ਤਾਂ ਨਾ। ਸੋ ਇਸ ਕਰਕੇ ਉਹ ਹੈਗਾ ਵੀ ਭਾਰਤ ਦਾ ਰੂਸ ਨਾਲ ਜਿਹੜਾ ਉਸ ਤਰ੍ਹਾਂ ਦਾ ਰਿਲੇਸ਼ਨ ਆ ਉਹ ਹੋ ਰਿਹਾ ਹੈਗਾ। ਪਰ ਅਮਰੀਕਾ ਲਗਾਤਾਰ ਇਹ ਕਹਿ ਰਿਹਾ ਹੈਗਾ ਵੀ ਤੁਹਾਨੂੰ ਰੂਸ ਦਾ ਸਾਥ ਆ ਜਿਹੜਾ, ਔਰ ਅਮਰੀਕਾ ਨੂੰ ਵੀ ਇਹ ਪਤਾ ਵੀ ਸਿੱਖ ਮਸਲਾ ਭਾਰਤ ਲਈ ਬਹੁਤ ਸੈਂਸਿਟਿਵ ਮਸਲਾ ਹੈ। ਹੁਣ ਉਹਨਾਂ ਨੇ ਕੋਈ ਨਾਗਿਆਂ ਦਾ ਮਸਲਾ ਨਹੀਂ ਉਠਾ ਲਿਆ, ਮਿਜ਼ੋਰਾਮ ਚ ਕਤਲੇਆਮ ਹੋਇਆ ਉਹਦਾ ਨਹੀਂ ਉਠਾ ਲਿਆ, ਮਨੀਪੁਰ ਚ ਹੋਇਆ ਜਾਂ ਮੁਸਲਮਾਨਾਂ ਦਾ ਕਤਲੇਆਮ, ਕੋਈ ਮਸਲਾ ਨਹੀਂ ਉਠਾਇਆ ਉਹਨਾਂ ਨੇ। ਸੋ ਉਹਨਾਂ ਨੂੰ ਪਤਾ ਵੀ ਮੋਸਟ ਸੈਂਸਿਟਿਵ ਮਸਲਾ ਜਿਹੜਾ ਭਾਰਤ ਲਈ ਕਿਹੜਾ, ਉਹ ਸਿੱਖਾਂ ਦਾ ਮਸਲਾ। ਬੇਸ਼ੱਕ ਡਾਈ ਡਾਊਨ ਹੋ ਗਿਆ ਹੋਇਆ ਬਹੁਤ, ਆਪਾਂ ਇਹ ਕਹਿ ਸਕਦੇ ਵੀ ਪੰਜਾਬ ਵਿੱਚ ਉਹਨੇ ਸਾਰੇ ਜ਼ਿਆਦਾ ਲੋਕਾਂ ਦੀ ਹਮਾਇਤ ਨਹੀਂ ਹੈ, ਪਰ ਅਮਰੀਕਾ ਲਗਾਤਾਰ ਇਹ ਨਜ਼ਰ ਰੱਖ ਰਿਹਾ ਹੈਗਾ ਵੀ ਸਿੱਖਾਂ ਦਾ ਮਸਲਾ ਉਹਨਾਂ ਲਈ ਕਾਫੀ ਸੈਂਸਿਟਿਵ ਹੈ। ਇਸੇ ਕਰਕੇ ਉਹ ਚਾਹੁੰਦੇ ਹੈਗੇ ਆ, ਉਹਨਾਂ ਨੇ ਸਿੱਖਾਂ ਦਾ ਮਸਲਾ ਉਠਾ ਕੇ ਜਿਹੜਾ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਆ ਵੀ ਇੱਕ ਤਾਂ ਨਰਿੰਦਰ ਮੋਦੀ ਨੂੰ ਗੱਦੀਓਂ ਲਾਇਆ ਜਾਵੇ ਤੇ ਦੂਜਾ ਹੈਗਾ ਵੀ ਜਿਹੜਾ ਰੂਸ ਨਾਲੋਂ ਪੂਰੀ ਤਰ੍ਹਾਂ ਨਾਤਾ ਤੋੜਿਆ ਜਾਵੇ। ਇਹ ਸਿਆਸੀ ਸੰਦੇਸ਼ ਆ ਪਿਛਲੇ ਹਫ਼ਤੇ ਜਿਹੜਾ ਅਦਾਲਤ ਵਿੱਚ ਕੇਸ ਪੇਸ਼ ਹੋਇਆ। ਜੇ ਆਪਾਂ ਇਸੇ ਦੇ ਵਿੱਚ ਅੱਗੇ ਵਧੀਏ ਵੀ ਹੁਣ ਜਿੱਦਾਂ ਤੁਸੀਂ ਕਿਹਾ ਵੀ ਇਹ ਤੇ ਰਾਜਨੀਤਿਕ ਸੰਦੇਸ਼ ਵੀ ਆ, ਦੂਜਾ ਸੰਦੇਸ਼ ਵੀ ਆ ਵੀ ਰੂਸ ਨਾਲੋਂ ਵੀ ਵੱਖ ਹੋਵੋ, ਇਹਨੂੰ ਵੀ ਬਦਲੋ। ਕੀ ਭਾਰਤੀ ਅਫਸਰਸ਼ਾਹੀ ਤੇ ਦਬਾਅ ਪਾ ਕੇ ਵਾਕਿਆ ਨਰਿੰਦਰ ਮੋਦੀ ਨੂੰ ਗੱਦੀ ਤੋਂ ਹਟਾਇਆ ਜਾ ਸਕਦਾ? ਨਵੇਂ ਆਏ ਚੋਣਾਂ ਦੇ ਨਤੀਜੇ ਕੁਝ ਹੋਰ ਵੀ ਦਰਸਾ ਰਹੇ। ਹਾਂਜੀ, ਇਹ ਹੁਣ ਇਹ ਡਿਪੈਂਡ ਕਰਦਾ ਵੀ ਭਾਰਤੀ ਅਫਸਰਸ਼ਾਹੀ ਕਿੱਡੇ ਦਬਾਅ ਚ ਆਉਂਦੀ ਹੈ। ਉਹਨਾਂ ਦੇ ਸਾਹਮਣੇ ਜਿਹੜੇ ਦੇਸ਼ ਦੇ ਹਿੱਤ ਨੇ ਉਹ ਜ਼ਰੂਰੀ ਨੇ। ਸੋ ਕੋਈ ਪ੍ਰਧਾਨ ਮੰਤਰੀ ਜ਼ਰੂਰੀ ਨਹੀਂ ਹੈ। ਜੇ ਉਹਨਾਂ ਨੂੰ ਲੱਗਿਆ ਵੀ ਬਹੁਤ ਜ਼ਿਆਦਾ ਹੀ ਅਸੀਂ ਅੰਡਰ ਪ੍ਰੈਸ਼ਰ ਚ ਆ, ਉਹ ਸਿੱਖਾਂ ਦਾ ਮਸਲਾ ਉਲਝਾ ਕੇ ਤੇ ਜਿਹੜੀ ਬਿਹਾਈਂਡ ਦੀ ਸੀਨ ਜਿਹੜੀ ਅਮਰੀਕਨ ਇੰਟੈਲੀਜੈਂਸ ਭਾਰਤ ਦੇ ਅਫਸਰਾਂ ਨੂੰ ਸੰਦੇਸ਼ ਦਊਗੀ
ਵੀ ਅਸੀਂ ਆਹ ਕੁਝ ਕਰ ਸਕਦੇ ਹਾਂ, ਇੰਨੀ ਕੈਪੇਬਿਲਿਟੀ ਸਾਡੇ ਕੋਲ ਹੈਗੀ ਆ, ਫਿਰ ਉਹ ਕਿੰਨਾ ਦਬਾਅ ਮੰਨਦੇ ਆ। ਉਹਦੇ ਚ ਹੁਣ ਉਹਨਾਂ ਕੋਲ ਦੋ ਆਪਸ਼ਨਾਂ ਹੋਣਗੀਆਂ ਵੀ ਆਇਆ ਨਰਿੰਦਰ ਮੋਦੀ ਨੂੰ ਰੱਖ ਕੇ ਦੇਸ਼ ਦਾ ਨੁਕਸਾਨ ਕਰਾ ਲਿਆ ਜਾਵੇ, ਜਾਂ ਫਿਰ ਨਰਿੰਦਰ ਮੋਦੀ ਨੂੰ ਲਾ ਕੇ ਘੱਟੋ ਘੱਟ ਦੇਸ਼ ਨੂੰ ਬਚਾ ਲਿਆ ਜਾਵੇ। ਸੋ ਇਹ ਦੋ ਜਿਹੜੇ ਆਪਸ਼ਨਸ ਆ ਭਾਰਤੀ ਅਫਸਰਾਂ ਕੋਲ ਹੋਣਗੇ। ਉਹ ਕਿਸ ਆਪਸ਼ਨ ਤੇ ਜਿਹੜੀ ਗੱਲ ਕਰਦੇ ਹੈਗੇ ਆ, ਆਇਆ ਉਹ ਨਰਿੰਦਰ ਮੋਦੀ ਉਹਨਾਂ ਦੀ ਹਮਾਇਤ ਚਾਹੁੰਦੇ ਆ, ਜਾਂ ਫਿਰ ਉਹ ਜਿਹੜਾ ਹੈਗਾ ਵੀ ਦੇਸ਼ ਦੇ ਵਡੇਰੇ ਹਿੱਤਾਂ ਦੇ ਮਾਮਲੇ ਵਿੱਚ ਉਹ ਨਰਿੰਦਰ ਮੋਦੀ ਨੂੰ ਜਿਹੜਾ ਪਰੇ ਕਰਕੇ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਬਣਾਉਂਦੇ ਆ। ਕਿਉਂਕਿ ਜਿਹੜਾ ਵੋਟਾਂ ਦਾ ਹੁਣ ਜਿਸ ਤਰ੍ਹਾਂ ਖਾਸ ਕਰਕੇ ਇਲੈਕਟ੍ਰੋਨਿਕ ਵੋਟਾਂ ਜਿਹੜੀਆਂ ਮਸ਼ੀਨਾਂ ਰਾਹੀਂ ਪੈਂਦੀਆਂ, ਇਹ ਤਾਂ 100% ਮੈਨੀਪੂਲੇਟ ਹੋ ਸਕਦੀਆਂ ਹਨਾ। ਇਹਨਾਂ ਵਿੱਚ ਜਾਨੀ ਮੈਨੀਪੂਲੇਸ਼ਨ ਦੇ 100% ਜਿਹੜੇ ਚਾਂਸਸ ਆ ਉਹ ਹੈਗੇ ਆ। ਸੋ ਮੈਨੀਪੂਲੇਸ਼ਨ ਇਕੱਲੇ ਪ੍ਰਧਾਨ ਮੰਤਰੀ ਨੇ ਤਾਂ ਨਹੀਂ ਕਰਨੀ, ਪੂਰੇ ਮੁਲਕ ਵਿੱਚ ਉਹ ਕਰਨੀ ਤਾਂ ਅਫਸਰਸ਼ਾਹੀ ਨੇ ਆ। ਜਦੋਂ ਅਫਸਰਸ਼ਾਹੀ ਨੇ ਉੱਪਰੋਂ ਥੱਲੜੇ ਅਫਸਰਾਂ ਨੂੰ ਸਾਰੇ ਸੰਦੇਸ਼ ਦੇ ਦਿੱਤੇ ਤਾਂ ਉਹ ਮੈਨੀਪੂਲੇਟ ਕਰਕੇ ਜਿਹੜੀ ਵੋਟਿੰਗ ਪੈਟਰਨ ਆ ਉਹਨੂੰ ਚੇਂਜ ਕਰ ਸਕਦੇ ਹੈਗੇ ਆ। ਸੋ ਹੁਣ ਇਹ ਡਿਪੈਂਡ ਕਰੂਗਾ ਵੀ ਉਹ ਕਿਸ ਦਬਾਅ ਦੀ ਅਧੀਨਗੀ ਕਬੂਲਦੇ ਆ, ਅਮਰੀਕਾ ਦੇ ਦਬਾਅ ਦੀ ਕਿੰਨੀ ਅਧੀਨਗੀ ਕਬੂਲਦੇ ਆ, ਔਰ ਕਿੰਨੀਆਂ ਹੁਣ ਜਦੋਂ ਤਿੰਨਾਂ ਮੁਲਕਾਂ ਵਿੱਚੋਂ ਇੰਟੈਲੀਜੈਂਸ ਦੇ ਦਫ਼ਤਰ ਬੰਦ ਕਰ ਦਿੱਤੇ ਗਏ ਤੇ ਅਫਸਰਾਂ ਦੀ ਜਿਹੜੀ ਹੈਗੀ ਆ, ਹੁਣ ਜਿਹੜਾ CC1 ਆਇਆ ਹੈਗਾ, CC1 ਅੱਗੇ ਐਕਸਪੋਜ਼ ਵੀ ਹੋ ਸਕਦਾ। ਉਹ ਬੜੇ ਹਿਸਾਬ ਨਾਲ ਖੇਡ ਰਹੇ ਆ ਨਾ, ਹਾਲੇ CC1 ਐਕਸਪੋਜ਼ ਨਹੀਂ ਹੋਇਆ, ਫਿਰ ਉਹਦਾ ਨਾਂ ਆਊਗਾ, ਉਹਦੀ ਐਕਸਟ੍ਰਾਡੀਸ਼ਨ ਮੰਗੀ ਜਾਊਗੀ। ਹੋ ਸਕਦਾ ਕੈਨੇਡਾ ਵਾਲੇ ਅਫਸਰ ਦੀ ਵੀ ਐਕਸਟ੍ਰਾਡੀਸ਼ਨ ਮੰਗ ਲਈ ਜਾਵੇ ਹਨਾ, ਜਿਹੜਾ ਇਨਵੋਲਵ ਆ ਹਾਲੇ ਉਹ ਜਿਹੜਾ ਜਿਸ ਤਰ੍ਹਾਂ ਗਿਆ। ਉਹ ਤੋਂ ਬਾਅਦ ਜਿਹੜੇ 3-4 ਬੰਦਿਆਂ ਨਾਲ ਹੋਰ ਜਿਹੜੀਆਂ, ਕਿਉਂਕਿ ਹਾਲੇ ਤਾਂ 3-4 ਬੰਦੇ ਐਕਸਪੋਜ਼ ਹੋਏ ਆ, ਬਿਹਾਈਂਡ ਦੀ ਸੀਨ 20-25-100 ਬੰਦਾ ਵੀ ਹੋ ਸਕਦਾ ਨਾ ਹਨਾ, ਉਹਨਾਂ ਕੋਲ ਬਹੁਤ ਲੰਬਾ ਪਲੰਦਾ ਹੋ ਸਕਦਾ। ਸੋ ਆਪਾਂ ਇਸ ਗੱਲ ਨੂੰ ਨਾ ਕਹੀਏ ਵੀ ਇਹ 4 ਬੰਦਿਆਂ ਦੇ ਨਾਂ ਆ ਗਏ ਤਾਂ ਸਾਰੀ ਕਹਾਣੀ ਖਤਮ ਹੋ ਗਈ। ਸੋ ਇਹ ਬਹੁਤ ਕੁਛ ਹੈ ਜਿਹੜਾ ਬਹੁਤ ਡੂੰਘਾ ਜਾਇਆ ਜਾ ਸਕਦਾ ਹੈਗਾ। ਸੋ ਉਸ ਲੈਵਲ 'ਚ ਹੁਣ ਜਿਹੜੀ ਆ ਬਿਹਾਈਂਡ ਦੀ ਸੀਨ, ਕਿਉਂਕਿ ਇੰਡੀਅਨ ਅਫਸਰਸ ਨੇ, ਡਿਪਲੋਮੈਟਸ ਨੇ, ਅਮਰੀਕਾ ਨਾਲ ਸੰਬੰਧ ਜਿੱਦਾਂ ਕੰਟੈਕਟ ਤਾਂ ਕਰਿਆ ਹੋਊਗਾ ਵੀ ਤੁਸੀਂ ਕੀ ਚਾਹੁੰਦੇ ਹੋ, ਇਹ ਕਾਹਦੇ ਲੜ ਰਹੇ ਹੋ, ਉਹਦੇ 'ਚ ਫਿਰ ਉਹਨਾਂ ਨੂੰ ਫੀਡਬੈਕ ਮਿਲੂਗੀ ਵੀ ਅਸੀਂ ਇਹ ਚਾਹੁੰਦੇ ਹੈਗੇ ਆ। ਸੋ ਆਫੀਸਰਸ ਫਿਰ ਇੰਟਰਨਲ ਮੀਟਿੰਗ ਕਰਕੇ ਇਹ ਫੈਸਲਾ ਕਰਨਗੇ ਵੀ ਅਸੀਂ ਇਸੇ ਪ੍ਰਧਾਨ ਮੰਤਰੀ ਨੂੰ ਰੱਖਣਾ ਜਾਂ ਕੋਈ ਪ੍ਰਧਾਨ ਮੰਤਰੀ ਬਦਲ ਕੇ ਅਮਰੀਕਾ ਨੂੰ ਥੋੜਾ ਜਿਹਾ ਸਾਹ ਲੈ ਦਈਏ ਵੀ ਉਹ ਸਾਡੇ ਤੇ ਇੰਨਾ ਪ੍ਰੈਸ਼ਰ ਨਾ ਪਾਵੇ, ਆਪਾਂ ਦੁਬਾਰੇ ਜਿਹੜੇ ਰਿਲੇਸ਼ਨ ਆ ਉਹ ਰਿਜ਼ਿਊਮ ਕਰ ਦਈਏ। ਇਹ ਸਾਰਾ ਕੁਝ ਕਾਫੀ ਜਿਹੜਾ ਉਹਨਾਂ ਲਈ ਕਰੂਸ਼ੀਅਲ ਹੋ ਗਏ ਜਿਹੜੇ ਫੈਸਲੇ ਲੈਣੇ ਆ ਭਾਰਤ ਸਰਕਾਰ ਨੇ। ਜੀ, ਰੂਸ ਦੇ ਨਾਲੋਂ ਤੋੜ ਵਿਛੋੜੇ ਦੀ ਗੱਲ ਵੀ ਤੁਸੀਂ ਜ਼ਿਕਰ ਕੀਤਾ, ਕੀ ਭਾਰਤ ਇਹ ਤੋੜ ਵਿਛੋੜਾ ਕਰ ਸਕਦਾ ਹੈ? ਇਹ ਕੋਈ ਚਾਂਸਸ ਨਜ਼ਰ ਆਉਂਦੇ ਆ ਨਜ਼ਦੀਕੀ ਜਾਂ ਦੂਰ ਦੇ ਭਵਿੱਖ 'ਚ? ਨਹੀਂ, ਜਿੱਥੋਂ ਤੱਕ ਮੈਂ ਰਾਜਨੀਤੀ ਨੂੰ ਸਮਝਦਾ, ਮੈਨੂੰ ਲੱਗਦਾ ਵੀ ਭਾਰਤ ਦਾ ਰੂਸ ਨਾਲ ਤੋੜ ਵਿਛੋੜਾ ਨਹੀਂ ਹੋ ਸਕਦਾ। ਬਹੁਤ ਜ਼ਰੂਰੀ ਆ ਭਾਰਤ ਦਾ ਰੂਸ ਨਾਲ ਖੜੇ ਰਹਿਣਾ ਜਾਂ ਰੂਸ ਦਾ ਭਾਰਤ ਨਾਲ ਖੜੇ ਰਹਿਣਾ, ਕਿਉਂਕਿ ਜਿਹੜੇ 4 ਬਾਕੀ ਦੇ UN ਸਿਕਿਉਰਿਟੀ ਕਾਉਂਸਲ ਦੇ ਮੈਂਬਰ ਆ, ਉਹ ਚਾਰੇ ਅਮਰੀਕਾ ਦੇ ਪੱਖ 'ਚ ਇੱਕਦਮ ਜਾ ਸਕਦੇ ਆ। ਜੇ ਕੋਈ ਵੀ ਮਸਲਾ ਭਾਰਤ ਵਿਰੋਧੀ UNO ਵਿੱਚ ਆ ਸਕਦਾ। ਸੋ ਭਾਰਤ ਲਗਾਤਾਰ ਅੰਨ੍ਹੇਵਾਹ ਹਥਿਆਰ ਖਰੀਦ ਕੇ ਰੂਸ ਨੂੰ ਇੱਕ ਤਰ੍ਹਾਂ ਨਾਲ ਰਿਸ਼ਵਤ ਦੇ ਰਿਹਾ ਵੀ ਸਾਡੇ ਲਈ ਡਿਪਲੋਮੈਟਿਕ ਜਿਹੜੀ ਹੈ ਸਹਾਇਤਾ ਉਹ ਕਰਦਾ ਰਹੇ ਜਿਹੜਾ ਰੂਸ ਹੈਗਾ ਹਨਾ। ਸੋ ਇੱਕ ਉਹ ਡਿਪਲੋਮੈਟਿਕ ਸਹਾਇਤਾ ਤੋਂ ਬਿਨਾਂ ਭਾਰਤ ਸਰਵਾਈਵ ਨਹੀਂ ਕਰ ਸਕਦਾ UNO ਵਿੱਚ ਤੇ ਇੰਟਰਨੈਸ਼ਨਲ ਉਹਦੇ ਵਿੱਚ ਸਥਿਤੀ ਵਿੱਚ ਹਨਾ। ਸੋ ਅਮਰੀਕਾ ਨੂੰ ਵੀ ਪਤਾ ਵੀ ਸੈਂਸਿਟਿਵ ਮਸਲਿਆਂ ਨਾਲ ਹੀ ਜਿਹੜਾ ਭਾਰਤ ਨੂੰ ਦਬਾਇਆ ਜਾ ਸਕਦਾ, ਪਰ ਭਾਰਤ ਰੂਸ ਤੋਂ ਬਿਨਾਂ ਅੱਗੇ ਵਧਣਾ ਭਾਰਤ ਲਈ ਹੁਣ ਇਹ ਹੋਗਾ ਵੀ ਜੇ ਉਹ ਰੂਸ ਦਾ ਵੀ ਖਹਿੜਾ ਛੱਡ ਦਿੰਦਾ ਹਨਾ, ਤੇ ਮੁੜ ਕੇ ਕੱਲ ਨੂੰ ਜੇ ਅਮਰੀਕਾ ਆਪਣੇ ਵਾਅਦੇ ਤੋਂ ਮੁੱਕਰ ਜਾਂਦਾ ਤੇ ਉਹ ਸਿੱਖਾਂ ਦਾ ਮਸਲਾ ਜਾਂ ਕੋਈ ਹੋਰ ਮਸਲਾ UNO ਵਿੱਚ ਲੈ ਆਉਂਦਾ, ਪਹਿਲੇ 4 ਮੁਲਕ ਤਾਂ ਅਮਰੀਕਾ ਨਾਲ ਜਾਣਾ ਹੀ ਆ, ਮੁੜ ਕੇ ਰੂਸ ਨੇ ਵੀ ਉਹਨਾਂ ਦੇ ਨਾਲ ਹੀ ਚਲਿਆ ਜਾਣਾ। ਸੋ ਉਹ ਹਨਾ ਵੀ ਕੋਈ ਵੀ ਆਪਸ਼ਨ ਭਾਰਤ ਲਈ ਬਚੀ ਨਹੀਂ ਰਹਿ ਜਾਣੀ। ਸੋ ਇਹ ਕਾਫੀ ਸੈਂਸਿਟਿਵ ਮਸਲਾ ਭਾਰਤ ਲਈ। ਰੂਸ ਨੂੰ ਛੱਡਣਾ ਭਾਰਤ ਲਈ ਇੱਕ ਗਲੇ ਦੀ ਹੱਡੀ ਹੈਗੀ ਆ, ਬਹੁਤ ਹੀ ਜ਼ਿਆਦਾ ਅਸੰਭਵ ਵਰਗਾ ਔਖਾ ਜਿਹੜਾ ਰੂਸ ਨਾਲੋਂ ਛੱਡਣਾ। ਹੁਣ ਦੇਖੋ ਵੀ ਅਗਲੇ ਮਹੀਨਿਆਂ ਦੌਰਾਨ, ਸਾਲਾਂ ਦੌਰਾਨ ਜਾਂ 5-10 ਸਾਲਾਂ ਦੌਰਾਨ ਕਿਸ ਕਿਸਮ ਦਾ ਆਉਂਦਾ, ਪਰ ਜਿਹੜੀ ਰੂਸ ਦੀ ਰੀਸਟਰਕਚਰਿੰਗ ਆ ਆਪਾਂ ਕਹਿ ਰਹੇ ਹਾਂ ਵਾਰ-ਵਾਰ ਵੀ ਉਹ USA ਦੇ ਏਜੰਡੇ ਤੇ ਹੈਗੀ ਆ। ਉਹਨੇ ਪਹਿਲਾਂ ਉਹਨੂੰ ਕੱਲਿਆਂ ਕਰਨਾ। ਇਹ ਜਿਹੜੇ ਮਿੱਤਰ ਦੇਸ਼ ਨੇ ਭਾਰਤ ਵਰਗੇ, ਇਰਾਨ ਵਰਗੇ ਜਾਂ ਹੋਰ ਜਿਹੜੇ ਚਾਈਨਾ ਵਰਗੇ, ਚਾਈਨਾ ਡਬਲ ਸਟੈਂਡਰਡ ਹੀ ਆ। ਚਾਈਨਾ ਜੇ ਅਮਰੀਕਾ ਦੇ ਨਾਲ ਅਲਾਈ ਹੋ ਗਿਆ ਤਾਂ ਉਹ ਅਮਰੀਕਾ ਦੇ ਹੱਕ 'ਚ ਹੀ ਜਾਊਗਾ, ਫਿਰ ਰੂਸ ਦੇ ਹੱਕ 'ਚ ਨਹੀਂ ਜਾਂਦਾ ਜਿਸ ਤਰ੍ਹਾਂ ਹਨਾ। ਸੋ 4 ਸਿਕਿਉਰਿਟੀ ਕਾਉਂਸਲ ਮੈਂਬਰ ਆ ਜਿਹੜੇ ਉਹ ਅਮਰੀਕਾ ਦੇ ਨਾਲ ਹੀ ਰਹਿਣਗੇ। ਰੂਸ ਵਾਲਾ ਜਿਹੜਾ ਹੈਗਾ ਭਾਰਤ ਰਿਸਕ ਨਹੀਂ ਲੈ ਸਕਦਾ। ਬਹੁਤ ਔਖਾ, ਅਸੰਭਵ ਵਰਗਾ ਔਖਾ ਹੈ ਭਾਰਤ ਦਾ ਜਿਹੜਾ ਰੂਸ ਨਾਲੋਂ ਟੁੱਟਣਾ। ਕੀ ਇਸੇ ਸਿਲਸਿਲੇ ਦੇ ਵਿੱਚ ਹੁਣ ਜਿਹੜੀ ਰੀਸੈਂਟ ਬਾਈਡਨ ਹੁਣਾਂ ਦੀ ਤੇ ਸ਼ੀ ਜਿਨਪਿੰਗ ਦੀ ਮੀਟਿੰਗ ਜਿਹੜੀ ਹੋਈ ਹੈ ਇੱਥੇ ਸੈਨ ਫਰਾਂਸਿਸਕੋ 'ਚ, ਇਹਦੇ ਦੂਰ ਦੇ ਪ੍ਰਭਾਵ ਇਦਾਂ ਦੇ ਨਜ਼ਰ ਆ ਸਕਦੇ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਉਹ ਆਈਸੋਲੇਟ ਕਰ ਰਿਹਾ ਹੈਗਾ, ਰੂਸ ਨੂੰ ਆਈਸੋਲੇਟ ਕਰ ਰਿਹਾ। ਸੋ ਚਾਈਨਾ ਨਾਲੋਂ ਫਰੈਂਡਲੀ, ਜੇਕ ਸੁਲੀਵਾਨ ਨੇ ਵੀ ਇਹ ਲਿਖਿਆ, ਉਹਨਾਂ ਨੇ ਸਿਰਫ ਇਹੀ
ਇਹ ਕਿਹਾ ਵੀ ਅਸੀਂ ਫਰੈਂਡਲੀ ਹੋਣ ਨੂੰ ਤਿਆਰ ਹਾਂ ਚਾਈਨਾ ਨਾਲ, ਹਨਾ। ਪਰ ਸਾਡਾ ਮਸਲਾ ਇਹ ਆ ਵੀ ਚਾਈਨਾ ਨੇ ਜਦੋਂ ਜ਼ਿੰਮੇਵਾਰੀ ਪੈਣੀ ਆ, ਜ਼ਿੰਮੇਵਾਰੀ ਨਹੀਂ ਨਿਭਾਉਣੀ। ਜੇਕ ਸੁਲੀਵਾਨ ਨੇ ਇਹ ਲਿਖਿਆ ਵੀ ਚਾਈਨਾ ਆਪਣੀ ਜ਼ਿੰਮੇਵਾਰੀ ਤੋਂ ਭੱਜੂਗਾ, ਅਸੀਂ ਤਾਂ ਉਹਦੇ ਨਾਲ ਡਟਵੇਂ ਸਹਿਯੋਗ ਨਹੀਂ ਕਰ ਰਹੇ। ਠੀਕ ਹੈ। ਇੱਕ ਤਰ੍ਹਾਂ ਨਾਲ ਸੌਫਟ ਸੰਦੇਸ਼ ਆ ਵੀ ਅਮਰੀਕਾ ਕਿਸੇ ਹੱਦ ਤੱਕ ਚਾਈਨਾ ਨਾਲ ਬਿਜ਼ਨਸ ਕਰਨਾ ਚਾਹੁੰਦਾ ਹੈ, ਪਰ ਰੂਸ ਨਾਲ ਤਾਂ ਬਿਲਕੁਲ ਹੀ ਨਹੀਂ। ਬਿਲਕੁਲ ਰੂਸ ਨਾਲ ਤਾਂ ਉਹਨਾਂ ਨੇ ਲੀਕ ਖਿੱਚੀ ਹੋਈ ਹੈ। ਸਿਰ ਜਦੋਂ ਲੀਕ ਖਿੱਚਦੀ ਡਿਪਲੋਮੈਟਿਕਲੀ, ਇਟ ਮੀਨਸ ਕੋਈ ਉਹਨਾਂ ਦੀ ਪਲੈਨਿੰਗ ਹੈਗੀ ਆ ਜਿਹੜੀ 5-6 ਸਾਲਾਂ ਤੱਕ ਉਹਦੀ ਰੀਸਟਰਕਚਰਿੰਗ ਕਰਨੀ ਆ। ਸੋ ਇਸ ਚੱਕਰ 'ਚ ਉਹ ਆਈਸੋਲੇਟ ਕਰ ਰਹੇ ਹੈਗੇ ਆ। ਜੀ ਜਿੰਗਪਿੰਗ ਦੀ ਜਿਹੜੀ ਹੈ ਜੋ ਬਾਈਡਨ ਨਾਲ ਮੁਲਾਕਾਤ ਹੋਈ ਆ, ਸੋ ਇਸੇ ਸੰਦਰਭ ਵਿੱਚ ਇੱਕ ਪੋਜ਼ਿਟਿਵ ਸਾਈਨ ਹੈਗਾ। ਇੱਥੇ ਜੇ ਗੱਲ ਕਰੀਏ ਹੁਣ ਭਾਰਤ ਕੋਲ ਇਸ ਸਥਿਤੀ ਦੇ ਵਿੱਚ ਫਿਰ ਬਦਲਵੇਂ ਪ੍ਰਬੰਧ ਕੀ ਹਨ, ਕੀ ਉਹ ਕਰ ਸਕਦਾ? ਭਾਰਤ ਦਾ ਇਹ ਹੈ ਵੀ ਇੱਕ ਤਾਂ ਉਹ ਅਮਰੀਕਾ ਨੇ ਜਿਹੜਾ ਉਹਦੇ ਤੇ ਦਬਾਅ ਪਾਇਆ, ਸੋ ਉਹ ਡਿਪਲੋਮੈਟਿਕਲੀ ਜਿਹੜਾ ਬਿਹਾਈਂਡ ਦੀ ਸੀਨ ਸੈਕੰਡ ਡੋਰ ਡਿਪਲੋਮੇਸੀ ਹੁੰਦੀ ਆ, ਉਹ ਅਮਰੀਕਾ ਨਾਲ ਉਹਨੂੰ ਰਿਲੇਸ਼ਨ ਆ ਜਿਹੜੇ ਖੋਲਣੇ ਪੈਣਗੇ। ਸੋ ਅਮਰੀਕਾ ਨਾਲ ਉਹ ਕੈਨੇਡਾ ਵਰਗਾ ਵਿਹਾਰ ਨਹੀਂ ਕਰ ਸਕਦਾ ਨਾ, ਵੀ ਜਿਸ ਤਰ੍ਹਾਂ ਕੈਨੇਡਾ ਦੇ ਡਿਪਲੋਮੈਟਸ ਨੂੰ ਕੱਢ ਦਿੱਤਾ ਗਿਆ, ਬੇਇੱਜ਼ਤ ਕੀਤਾ ਗਿਆ, ਜਾਂ ਮੀਡੀਆ ਵਿੱਚ ਬਹੁਤ ਸਾਰੀ ਜਿਹੜੀ ਹੈਗੀ ਐਂਟੀ ਕੈਨੇਡੀਅਨ ਝੂਠੀਆਂ ਖਬਰਾਂ ਉਹਨਾਂ ਨੂੰ ਬਹੁਤ ਰਿਸਪੌਂਸਿਬਲੀ ਆ ਜਿਹੜਾ ਉਹਨਾਂ ਨੂੰ ਵਰਕਆਊਟ ਕਰਨਾ ਪਵੇਗਾ। ਹੁਣ ਤੱਕ ਭਾਰਤੀ ਜਿਹੜੀ ਡਿਪਲੋਮੇਸੀ ਆ ਬਹੁਤ ਸਕਸੈਸਫੁਲ ਰਹੀ ਆ, ਵੀ ਉਹ ਅਮਰੀਕਾ ਨਾਲ ਵੀ ਉਨੇ ਵਧੀਆ ਰਿਲੇਸ਼ਨ ਸੀ, ਚਾਈਨਾ ਨਾਲ ਵੀ ਠੀਕ ਸੀ ਉਹਨਾਂ ਦੇ, ਆ ਰੂਸ ਨਾਲ ਤਾਂ ਬਹੁਤ ਹੀ ਵਧੀਆ ਰਿਲੇਸ਼ਨ ਸੀ, ਹਨਾ। ਸੋ ਉਹਨਾਂ ਨੇ ਬਹੁਤ ਜ਼ਿਆਦਾ ਫਾਇਦਾ ਲਿਆ ਹੈ ਇਸ ਸਾਰੇ ਅਮਰੀਕਾ ਦੀ ਜਿਹੜੀ ਇੱਕ ਤਰ੍ਹਾਂ ਨਾਲ ਪੈਟਰਨਸ਼ਿਪ ਸੀ ਨਾ ਭਾਰਤ ਦੀ। ਸੋ ਅਫਗਾਨਿਸਤਾਨ 'ਚ ਬਹੁਤ ਵੱਡਾ ਫਾਇਦਾ ਉਹਨਾਂ ਨੇ ਲਿਆ ਹੈਗਾ। ਸਾਊਥ ਏਸ਼ੀਆ ਵਿੱਚ ਆਪਣਾ ਸਥਿਤੀ ਮਜ਼ਬੂਤ ਕਰਨ ਲਈ ਉਹਨਾਂ ਨੇ ਜਿਹੜੀ ਅਫਗਾਨਿਸਤਾਨ ਵਿੱਚ ਅਮਰੀਕਨ ਫੌਜ ਬੈਠੀ ਸੀ ਉਹਦੇ ਅੰਡਰ ਕਵਰ ਤੇ ਭਾਰਤ ਨੇ ਸਾਊਥ ਏਸ਼ੀਆ ਵਿੱਚ ਜਿਸ ਤਰ੍ਹਾਂ ਆਪਣੀ ਡਿਪਲੋਮੈਟਿਕ ਪੋਜੀਸ਼ਨ ਨੂੰ ਮਜ਼ਬੂਤ ਕਰਿਆ। ਸੋ ਇਸ ਚੱਕਰ 'ਚ ਹੁਣ ਉਹਨਾਂ ਨੂੰ ਅਮਰੀਕਾ ਨਾਲ ਕਿਤੇ ਨਾ ਕਿਤੇ ਜਿਹੜੀ ਗੱਲਬਾਤ ਹੈ ਉਹ ਕਰਨੀ ਪਵੇਗੀ, ਵਰਨਾ ਉਹਨਾਂ ਲਈ ਬਹੁਤ ਵੱਡੀਆਂ ਜਿਹੜੀਆਂ ਸਮੱਸਿਆਵਾਂ ਨੇ ਖੜੀਆਂ ਹੋ ਸਕਦੀਆਂ। ਹੁਣ ਉਹਨਾਂ ਦਾ ਅਸਲ ਟੈਸਟ ਹੋਊਗਾ ਭਾਰਤ ਦੇ ਡਿਪਲੋਮੈਟਸ ਦਾ, ਵੀ ਉਹ ਨੈਵੀਗੇਟ ਕਿੰਨਾ ਸਕਸੈਸਫੁਲੀ ਔਰ ਕਿੰਨਾ ਵਾਈਜ਼ਲੀ ਆ ਉਹ ਕਰ ਜਾਂਦੇ ਹੈਗੇ। ਕੈਨੇਡਾ ਨੂੰ ਤਾਂ ਪਣਡੁੱਬੀਆਂ ਵੀ ਘਲਾਤੀਆਂ ਸੀ ਉਹਨਾਂ ਨੇ, ਬੜਾ ਕੁਛ ਜਿਹੜਾ ਆ ਉਦੋਂ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਸੀ। ਆਪਾਂ ਕੁਐਸਚਨ ਪਹਿਲਾਂ ਵੀ ਕੀਤੀ ਗੱਲਬਾਤ ਦੇ ਵਿੱਚ, ਟਾਕ ਦੇ ਵਿੱਚ ਉਹ ਕੀਤੀ ਸੀ ਰੀਸਟਰਕਚਰਿੰਗ ਸਾਊਥ ਏਸ਼ੀਆ ਦੀ ਵੀ ਜਿਹੜੀ ਸਟਰਕਚਰਿੰਗ ਆ, ਅਮਰੀਕਾ ਦੇ ਜਿਹੜੇ ਲੇਟੈਸਟ ਫੋਰਨ ਅਫੇਅਰਸ ਦੀ ਚਰਚਾ ਸੀ, ਨਵੀਂ ਰਣਨੀਤੀ ਆ ਉਹਦੇ ਵਿੱਚ ਵੀ ਇਹ ਚਰਚਾ ਸੀ। ਅਮਰੀਕਾ ਦੀਆਂ ਹੁਣ ਦੱਖਣ ਏਸ਼ੀਆ ਦੇ ਵਿੱਚ, ਸਾਊਥ ਏਸ਼ੀਆ ਦੇ ਵਿੱਚ ਲੋੜਾਂ ਕੀ ਆ ਤੇ ਤਰਜੀਹਾਂ ਕੀ? ਹਾਂਜੀ, ਇਹ ਤੁਹਾਡਾ ਕਾਫੀ ਅਹਿਮ ਸਵਾਲ ਆ, ਕਿਉਂਕਿ ਇਸ ਮਸਲੇ ਨਾਲ ਹੀ ਸਾਰਾ ਜਿਹੜਾ ਇਹ ਜਿਹੜਾ ਕੈਨੇਡਾ ਤੇ ਅਮਰੀਕਾ ਚੋਂ ਐਕਸਪੋਜ਼ ਹੋਇਆ ਉਹ ਜੁੜਿਆ ਹੋਇਆ। ਸੋ ਇਹ ਜੀਓ ਪੋਲਿਟਿਕਸ ਦਾ ਜਿਹੜਾ ਮਸਲਾ ਉਹ ਸਾਹਮਣੇ ਆ ਰਿਹਾ ਹੈ। ਅਮਰੀਕਾ ਦੀਆਂ ਜਿਹੜੀਆਂ ਤਰਜੀਹਾਂ ਨੇ ਇਸ ਸਾਊਥ ਏਸ਼ੀਆ ਵਿੱਚ ਉਹ ਬਿਲਕੁਲ ਉਸ ਤਰ੍ਹਾਂ ਦੀਆਂ ਨੇ ਜਿਸ ਤਰ੍ਹਾਂ ਰੂਸ ਦੇ ਆਲੇ ਦੁਆਲੇ ਦੀਆਂ ਤਰਜੀਹਾਂ ਨੇ। ਤੁਸੀਂ ਦੇਖੋ ਰੂਸ ਦੇ ਆਲੇ ਦੁਆਲੇ ਉਹਦੇ ਬਹੁਤ ਵਫਾਦਾਰ ਮੁਲਕ ਨੇ। ਇੱਕ ਪਾਸੇ ਹੰਗਰੀ ਆ, ਪੋਲੈਂਡ ਆ, ਯੂਕਰੇਨ ਕਿੰਨਾ ਵਫਾਦਾਰੀ ਨਾਲ ਡਟ ਕੇ ਖੜਾ, ਬੇਸ਼ੱਕ ਹਮਾਇਤ ਹੋ ਰਹੀ ਹੈ ਨੈਟੋ ਦੀ, ਪਰ ਕਿੰਨੀ ਵਫਾਦਾਰੀ ਨਾਲ ਖੜਾ। ਫਿਰ ਹੁਣ ਇਹਨੇ ਆਈਸਲੈਂਡ ਨੇ ਵੀ ਉਹਦੇ ਨਾਲ ਜੁਆਇਨ ਕਰ ਲਿਆ ਨੈਟੋ ਨਾਲ, ਹਨਾ। ਉਹਨਾਂ ਦਾ ਲੰਬਾ ਤੇ ਉਹਨਾਂ ਦਾ ਬਹੁਤ ਲੰਬਾ 1800 ਕਿਲੋਮੀਟਰ ਲੰਬਾ ਬਾਰਡਰ ਹੈ ਜਿਹੜਾ ਰੂਸ ਨਾਲ ਲੱਗਦਾ ਹੈ। ਤੇ ਦੂਜੇ ਪਾਸੇ ਸਵੀਡਨ ਵੀ ਆ ਜਿਹੜਾ ਉਹ ਵੀ ਨੈਟੋ ਨਾਲ ਜਿਹੜਾ ਅਲਾਈ ਹੋ ਗਿਆ ਹੋਇਆ। ਸੋ ਸਵੀਡਨ ਨੇ ਵੀ ਮੈਂਬਰਸ਼ਿਪ ਹੈ ਜਿਹੜੀ ਇੱਕ ਤਰ੍ਹਾਂ ਨਾਲ ਲੈ ਲਈ ਹੋਈ ਆ। ਸੋ ਉਹ ਚਾਈਨਾ ਵਾਲੇ ਚੱਕਰ 'ਚ ਵੀ ਤੇ ਸਾਊਥ ਏਸ਼ੀਆ ਵਾਲੇ ਚੱਕਰ 'ਚ ਵੀ ਜੇ ਲੌਂਗ ਟਰਮ ਉਹਨਾਂ ਦੇ ਚਾਈਨਾ ਨੂੰ ਕਰਬ ਕਰਨ ਦੇ ਜਿਹੜੇ ਸਟ੍ਰੈਟੇਜਿਕਲੀ ਗੋਲਸ ਨੇ, ਉਹਨਾਂ ਦੇ ਲਈ ਉਹ ਚਾਈਨਾ ਦੇ ਦੁਆਲੇ ਇਸ ਤਰ੍ਹਾਂ ਦਾ ਜਿਹੜਾ ਘੇਰਾ ਪਾ ਰਿਹਾ ਵੀ ਇੱਕ ਪਾਸੇ ਉਹਨਾਂ ਕੋਲ ਸਾਊਥ ਕੋਰੀਆ, ਦੂਜੇ ਪਾਸੇ ਜਾਪਾਨ ਹੈਗਾ, ਹਨਾ, ਤੀਜੇ ਪਾਸੇ ਉਹ ਇੰਡੀਆ ਤੇ ਰਿਲਾਈ ਕਰ ਰਿਹਾ ਸੀ। ਪਰ ਇੰਡੀਆ ਬਾਰੇ ਹੁਣ ਉਹਨਾਂ ਦਾ ਇਹ ਆ ਗਿਆ, ਜਿਸ ਤਰ੍ਹਾਂ ਉਹ ਚਾਈਨਾ ਬਾਰੇ ਕਹਿ ਰਹੇ ਨੇ ਵੀ ਚਾਈਨਾ ਆਪਣੀ ਜ਼ਿੰਮੇਵਾਰੀ ਤੋਂ ਭੱਜੂਗਾ। ਸੋ ਉਹਨਾਂ ਦਾ ਇੰਡੀਆ ਬਾਰੇ ਵੀ ਇਹ ਪਰਸੈਪਸ਼ਨ ਬਣ ਗਈ ਹੋਈ ਆ ਵੀ ਇੰਡੀਆ ਨੇ ਜ਼ਿੰਮੇਵਾਰੀ ਕੋਈ ਨਹੀਂ ਨਿਭਾਉਣੀ। ਠੀਕ ਹੈ, ਉਹ ਚਾਹੁੰਦੀ ਆ ਵੀ ਇੰਡੀਆ ਜ਼ਿੰਮੇਵਾਰੀ ਨਿਭਾਉਂਦਾ। ਇੰਡੀਆ ਨੂੰ ਉਹਨਾਂ ਨੇ ਵਾਰ-ਵਾਰ ਆਫਰ ਕਰਿਆ ਸੀ, ਖਾਸ ਕਰਕੇ ਅਫਗਾਨਿਸਤਾਨ ਵਿੱਚ ਆਫਰ ਕਰਿਆ ਸੀ ਵੀ ਅਸੀਂ ਆਪਣੀਆਂ ਫੌਜਾਂ ਕੱਢ ਲੈਂਦੇ ਆ, ਤੁਸੀਂ ਆਪਣੀ ਫੌਜ ਇੱਥੇ ਬਿਠਾ ਦਿਓ ਲਿਆ ਕੇ 15-20 ਸਾਲਾਂ ਲਈ ਅਸੀਂ ਤੁਹਾਨੂੰ 에ਅਰ ਫਾਇਰ ਕਵਰ ਫਾਇਰ ਆ ਜਿਹੜਾ ਦਿੰਦੇ ਰਹਾਂਗੇ ਤਾਂ ਕਿ ਜਿਹੜਾ ਅਫਗਾਨਿਸਤਾਨ ਆ ਨਿਊਟਰਲਾਈਜ਼ ਹੋ ਜਾਵੇ। ਹੁਣ ਇਹ ਹੈਗਾ ਵੀ ਅਫਗਾਨਿਸਤਾਨ ਅੱਜ ਨਿਊਟਰਲਾਈਜ਼ ਨਹੀਂ ਹੈ। ਅਫਗਾਨਿਸਤਾਨ ਵਿੱਚ ਕਦੇ ਵੀ ਦੁਬਾਰੇ ਖੜਕਾ ਦੜਕਾ, ਕਤਲੋਗਾਰ ਤੇ ਉਸ ਤਰ੍ਹਾਂ ਦਾ ਜਿਹੜਾ ਟੈਰਰਿਜ਼ਮ ਆ ਉਹ ਦੁਬਾਰੇ ਪੈਦਾ ਹੋ ਸਕਦਾ ਔਰ ਉਹਦੀ ਪਾਕਿਸਤਾਨ ਨਾਲ ਜੰਗ ਹੋ ਸਕਦੀ ਹੈ। ਠੀਕ ਹੈ। ਸੋ ਅਫਗਾਨਿਸਤਾਨ ਦੇ ਪਾਕਿਸਤਾਨ ਨਾਲ ਜਿਹੜੇ ਰਿਲੇਸ਼ਨ ਆ ਉਹ ਬਹੁਤ ਹੀ ਖਤਰਨਾਕ ਹੱਦ ਤੱਕ ਵਿਗੜੇ ਹੋਏ ਆ, ਉਹ ਜੰਗ ਹੋ ਸਕਦੀ ਆ। ਸੋ ਉਸ ਸਾਰੇ ਕੁਛ ਨੂੰ ਚਾਈਨਾ ਨੂੰ ਕਾਊਂਟਰ ਕਰਨ ਲਈ ਤੇ ਅਫਗਾਨਿਸਤਾਨ ਵਿੱਚ ਦੁਬਾਰਾ ਤੋਂ ਜਿਹੜੀ ਅੱਗ ਨਾ ਭੜਕੇ ਅਮਰੀਕਾ ਨੂੰ ਇੱਥੇ ਇੱਕ ਬਹੁਤ ਹੀ ਵਫਾਦਾਰ ਅਲਾਈ ਦੀ ਲੋੜ ਹੈ। ਸੋ ਪਾਕਿਸਤਾਨ ਆਪਣੀ ਵਫਾਦਾਰੀ ਨਹੀਂ ਨਿਭਾ ਸਕਿਆ,
ਅਫਗਾਨਿਸਤਾਨ ਨਾਲ ਤਾਂ ਬਿਲਕੁਲ ਹੀ ਉਹਨਾਂ ਦਾ ਇੱਟ ਖੜੱਕਾ ਚੱਲ ਕੇ ਹਟਿਆ। ਸਿਰਫ ਇੱਕ ਤਾਂ ਆਪਾਂ ਕਹਿੰਦੇ ਵੀ ਟਾਈਮਲੀ ਜਿਹੜੀ ਆ ਇਹ ਟਰੂਸ ਹੋਇਆ ਉਹਨਾਂ ਦਾ, ਹਨਾ। ਤੇ ਭਾਰਤ ਦੀ ਵਿਸ਼ਵਾਸਯੋਗਤਾ ਤੇ ਉਹਨਾਂ ਨੇ ਸ਼ੱਕ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ, ਜਿਸ ਤਰ੍ਹਾਂ ਚਾਈਨਾ ਦੀ ਵਿਸ਼ਵਾਸਯੋਗਤਾ ਤੇ ਕਰ ਰਹੇ ਹੈਗੇ। ਸੋ ਅਮਰੀਕਾ ਦੀਆਂ ਜਿਹੜੀਆਂ ਡਿਪਲੋਮੈਟਿਕ ਤਰਜੀਹਾਂ ਨੇ, ਇਸ ਖਿੱਤੇ ਵਿੱਚ ਇੱਕ ਬਹੁਤ ਹੀ ਵਫਾਦਾਰ ਕੌਮ ਜਾਂ ਵਫਾਦਾਰ ਮੁਲਕ ਜਾਂ ਵਫਾਦਾਰ ਸਾਥੀ ਦੀ ਲੋੜ ਆ ਉਹਨਾਂ ਨੂੰ, ਜਿਹੜਾ ਕਿ ਅਮਰੀਕਾ ਦੇ ਜਿਹੜੇ ਲੌਂਗ ਟਰਮ ਪਲਾਨਸ ਆ 50-60 ਸਾਲਾਂ ਵਾਲੇ, ਉਹਨਾਂ ਨੂੰ ਕਿਸੇ ਢੰਗ ਨਾਲ ਆ ਜਿਹੜਾ ਉਹ ਡਿਪਲੋਮੈਟਿਕਲੀ ਉਹਦੀ ਸਹਾਇਤਾ ਕਰ ਸਕੇ, ਜਿੱਦਾਂ ਯੂਕਰੇਨ ਕਰ ਰਿਹਾ। ਸੋ ਰੂਸ ਦੇ ਖਿਲਾਫ ਹਮਲੇ ਵਿੱਚ ਜਿਸ ਤਰ੍ਹਾਂ ਯੂਕਰੇਨ ਕਰ ਰਿਹਾ, ਸੋ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਡਿਪਲੋਮੈਟਿਕ ਗੋਲਸ ਨੇ, ਇਹ ਨਹੀਂ ਹੈਗਾ ਵੀ ਉਹ ਯੂਕਰੇਨ ਵਾਂਗ ਉਹਨੂੰ ਜੰਗ ਦੀ ਭੱਠੀ ਵਿੱਚ ਹੀ ਝੋਕਣ ਲੱਗੇ। ਇਹ ਚਾਂਸਸ ਹੁੰਦੇ ਆ, ਪਰ ਇੰਨੇ ਜ਼ਿਆਦਾ ਚਾਂਸਸ ਨਹੀਂ ਹੁੰਦੇ। ਸੋ ਉਹਨਾਂ ਨੂੰ ਇੱਕ ਵਫਾਦਾਰ ਅਲਾਈ ਦੀ ਲੋੜ ਆ। ਦੂਜਾ, ਇੱਕ ਵਫਾਦਾਰ ਹੋਵੇ, ਦੂਜਾ ਇਹ ਹੈਗਾ ਵੀ ਜੰਗਜੂ ਕੌਮ ਹੋਵੇ। ਸੋ ਇਸ ਤਰ੍ਹਾਂ ਦੀਆਂ ਜਿਹੜੀ ਹਾਲਾਤ ਆ ਉਹਨਾਂ ਦੀਆਂ ਇਹ ਤਰਜੀਹਾਂ ਨੇ, ਜਿਹੜੀਆਂ ਵਫਾਦਾਰੀ ਨਾਲ ਅਮਰੀਕਾ ਦੀ ਜਿਹੜੀ ਪਾਲਿਸੀ ਆ ਉਹਨੂੰ ਕਿਤੇ ਨਾ ਕਿਤੇ ਹੈਗਾ ਵੀ ਉਹ ਜਿਹੜੀ ਹੈਗੀ ਅੱਗੇ ਲੈ ਕੇ ਜਾ ਸਕੇ। ਸੋ ਇਸ ਸੰਦਰਭ ਵਿੱਚ ਉਹਨਾਂ ਦੀਆਂ ਤਰਜੀਹਾਂ ਤੇ ਲੋੜਾਂ ਇਸ ਕਿਸਮ ਦੀਆਂ ਨੇ। ਇੱਥੇ ਫਿਰ ਬ੍ਰਿਕਸ ਨੂੰ ਵੀ ਕਾਊਂਟਰ ਕਰ ਰਹੇ ਆ ਨਾਲ ਦੇ ਨਾਲ ਅਮਰੀਕਾ ਵਾਲੇ। ਹਾਂਜੀ, ਬ੍ਰਿਕਸ ਨੂੰ ਤਾਂ ਉਹ ਲਗਾਤਾਰ ਕਾਊਂਟਰ ਕਰ ਰਹੇ। ਬ੍ਰਿਕਸ ਨੂੰ ਉਹਨਾਂ ਨੇ ਖੜਾ ਨਹੀਂ ਹੋਣ ਦੇਣਾ। ਆਪਾਂ ਵਾਰ-ਵਾਰ ਕਹਿੰਦੇ ਵੀ ਬ੍ਰਿਕਸ ਨੂੰ ਉਹ ਐਜ਼ ਏ ਨੈਟੋ ਦੇਖ ਰਹੇ ਆ, ਵੀ ਇੱਕ ਪੈਰਲਲ ਨੈਟੋ ਆ ਜਿਹੜਾ ਖੜਾ ਹੋ ਰਿਹਾ। ਸੋ ਜਿਹੜਾ ਰੂਸ ਨੂੰ ਘੇਰਨਾ, ਚੀਨ ਨਾਲ ਚੰਗੇ ਰਿਲੇਸ਼ਨ ਬਣਾਉਣੇ, ਸੋ ਇੰਡੀਆ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਟਾਈਮ ਦਿੱਤਾ, ਪਰ ਇੰਡੀਆ ਉਸ ਲੈਵਲ ਤੇ ਹੁਣ ਉਹਨਾਂ ਦੇ ਡਿਪਲੋਮੈਟਸ ਨੂੰ ਲੱਗਦਾ ਵੀ ਇੰਡੀਆ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ। ਉਹਨਾਂ ਦੇ ਮਨਾਂ ਵਿੱਚ ਇਹ ਗੱਲ ਆ ਜਿਹੜੀ ਆ ਗਈ ਹੋਈ ਆ ਵੀ ਉਹ ਉਸ ਲੈਵਲ ਦਾ ਲੀਡਰ ਨਹੀਂ ਹੈ ਵੀ ਜਿਹੜਾ ਜਦੋਂ ਵਕਤ ਪਵੇ, ਜਿਸ ਤਰ੍ਹਾਂ ਜਰਮਨੀ ਨਿਭਾਉਂਦਾ। ਹੁਣ ਜਰਮਨੀ ਨੇ ਜਦੋਂ ਯੂਰਪੀਅਨ ਯੂਨੀਅਨ ਵਿੱਚ ਕ੍ਰਾਈਸਿਸ ਆਇਆ, ਜਰਮਨੀ ਨੇ ਇੱਕ ਥਾਪੜ ਕੇ ਸਾਰਿਆਂ ਨੂੰ ਬੇਲ ਆਊਟ ਕਰਿਆ, ਆਪਣੇ ਕੋਲੋਂ ਪੈਸੇ ਦੇ ਕੇ ਗ੍ਰੀਸ ਤੇ ਪੁਰਤਗਾਲ ਨੂੰ ਕਰਿਆ। ਇਸੇ ਤਰ੍ਹਾਂ ਇੰਟਰਨੈਸ਼ਨਲ ਜਦੋਂ ਕ੍ਰਾਈਸਿਸ ਆਏ ਆ, ਚਾਹੇ ਅਫਗਾਨਿਸਤਾਨ ਦਾ, ਸੀਰੀਆ ਦਾ ਹੋਏ, ਉਹ ਹੋਰ ਹੈ, ਉਹ ਜਰਮਨੀ ਆ ਇੱਕ ਥਾਪੜ ਕੇ, ਈਵਨ ਫਰਾਂਸ ਵੀ ਹੈ ਜਿਹੜਾ ਇੱਕ ਥਾਪੜ ਕੇ, ਯੂਕੇ ਨੇ ਤਾਂ ਲਗਾਤਾਰ ਇੱਕ ਥਾਪੜ ਕੇ ਉਹਨਾਂ ਦੇ ਨਾਲ ਖੜੇ ਆ। ਹੁਣੇ ਤੁਸੀਂ ਦੇਖੋ ਵੀ ਜ਼ੈਲੈਂਸਕੀ ਆ ਜਿਹੜੇ ਕੈਨੇਡਾ ਆਏ ਸੀ, $480 ਮਿਲੀਅਨ ਦੀ ਸਹਾਇਤਾ ਅਨਾਉਂਸ ਹੋਈ ਆ ਉਦੋਂ। ਜੀ ਉਹ ਇੱਥੇ ਵੀ ਅੱਜ ਪਹੁੰਚੇ ਹੋਏ ਆ, ਹਨਾ, ਜਸਟਿਨ ਟਰੂਡੋ ਨੇ ਜਿਹੜੀ ਕਰੀ ਹੈਗੀ। ਸੋ ਇਸ ਤਰ੍ਹਾਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੀ ਕੋਈ ਧਿਰ ਹੈ, ਉਹ ਇਸ ਦੱਖਣੀ ਏਸ਼ੀਆ ਵਿੱਚ ਆ ਜਿਹੜੀ ਉਹ ਚਾਹੁੰਦੇ ਹੈਗੇ ਆ। ਸੋ ਜਿਹਦੇ ਤੇ ਉਹ ਭਰੋਸਾ ਕਰ ਸਕਣ, ਅੱਖਾਂ ਮੀਚ ਕੇ ਭਰੋਸਾ ਕਰ ਸਕਣ, ਜਿਸ ਤਰ੍ਹਾਂ ਉਹ ਫਾਈਵ ਆਈਜ਼ ਤੇ ਕਰਦੇ ਆ, ਜਿਸ ਤਰ੍ਹਾਂ ਜਾਪਾਨ ਔਰ ਸਾਊਥ ਕੋਰੀਆ ਤੇ ਕਰਦੇ ਆ। ਪਾਕਿਸਤਾਨ ਦੇ ਵਿੱਚ ਵੀ ਤਖਤਾ ਪਲਟ ਹੋਇਆ। ਇਮਰਾਨ ਖਾਨ ਜਿਹੜਾ ਬਾਹਰ ਗਿਆ, ਉਹ ਅਮਰੀਕਾ ਦੇ ਉੱਤੇ ਦੋਸ਼ ਲੱਗਦੇ ਆ। ਇੰਡੀਆ ਦੇ ਵਿੱਚ ਵੀ ਉਹ ਭਰੋਸਾ ਨਹੀਂ ਕਰ ਸਕਦੇ, ਤੇ ਫਿਰ ਦੱਖਣ ਏਸ਼ੀਆ ਦੇ ਵਿੱਚ ਕਿਹੜੇ ਮੁਲਕ ਦੇ ਉੱਤੇ ਅਮਰੀਕਾ ਜਿਹੜਾ ਉਹ ਭਰੋਸਾ ਕਰਨਾ ਚਾਹ ਰਿਹਾ? ਜਾਂ ਕਾਫੀ ਵੋਲਾਟਾਈਲ ਹੈ ਨਾ ਸਿਚੁਏਸ਼ਨ ਹੁਣ, ਇਸੇ ਕਰਕੇ ਰੀਸਟਰਕਚਰਿੰਗ ਦੀ ਸੰਭਾਵਨਾ ਪੈਦਾ ਹੁੰਦੀ ਆ। ਸੋ ਉਹਨਾਂ ਲਈ ਬਹੁਤ ਵੋਲਾਟਾਈਲ ਹੈਗਾ, ਉਹ ਕਿਸੇ ਤੇ ਵੀ ਭਰੋਸਾ ਨਹੀਂ ਕਰ ਸਕਦੇ, ਹਨਾ। ਸੋ ਕੋਈ ਉਸ ਤਰ੍ਹਾਂ ਦਾ ਭਰੋਸਾ ਜਿਹੜਾ ਉਹਨਾਂ ਦੀ ਆਪਾਂ ਕਹਿ ਸਕਦੇ ਵੀ ਬਾਂਹ ਬਣ ਸਕੇ, ਉਹਨਾਂ ਦੀ ਐਨ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਚੱਲ ਸਕੇ, ਸੋ ਉਸ ਤਰ੍ਹਾਂ ਦਾ ਕੋਈ ਅਲਾਈ ਆ ਜਿਹੜਾ ਉਹਨਾਂ ਨੂੰ ਨਹੀਂ ਆ ਰਿਹਾ। ਜੇ ਭਾਰਤ ਅਫਗਾਨਿਸਤਾਨ ਵਿੱਚ ਪੈਰ ਲਾ ਲੈਂਦਾ ਤਾਂ ਭਾਰਤ ਦੇ ਉਹ ਕਾਫੀ ਜ਼ਿਆਦਾ ਉਹ ਸਹਾਇਤਾ ਵੀ ਕਰ ਸਕਦੇ ਸੀ, ਤੇ ਪਰ ਭਾਰਤ ਦੀਆਂ ਆਪਣੀਆਂ ਮਜਬੂਰੀਆਂ ਸੀ ਵੀ ਇੰਨੀ ਫੌਜ ਜੇ ਮਾਰੀ ਗਈ ਤਾਂ ਸਾਡਾ ਜੇ ਹੋਰ ਕਿਸੇ ਫਲੈਂਕ ਤੇ ਜਿੱਦਾਂ ਚਾਈਨਾ ਤੇ ਹਮਲਾ ਹੋ ਗਿਆ ਜਾਂ ਚਾਈਨਾ ਨੇ ਹਮਲਾ ਕਰ ਦਿੱਤਾ, ਫਿਰ ਉਧਰ ਅਸੀਂ ਕੀ ਕਰਾਂਗੇ। ਸੋ ਉਹਦੀਆਂ ਕਾਫੀ ਮਜਬੂਰੀਆਂ ਚੋਂ ਜਿਹੜੀ ਇਹ ਗੱਲ ਨਿਕਲੀ ਆ। ਪਰ ਹੁਣ ਅਮਰੀਕਾ 'ਚ ਇਹ ਆ ਰਿਹਾ, ਜਿਸ ਤਰ੍ਹਾਂ ਆਪਾਂ ਦਾ ਇਕੋਨੋਮਿਸਟ ਦੇ ਐਡੀਟੋਰੀਅਲ ਵਿੱਚ ਲੱਗਿਆ ਹੈਗਾ ਵੀ ਉਹਨਾਂ ਨੇ ਸਾਊਦੀ ਅਰਬ ਤੇ ਇੰਡੀਆ ਦਾ ਨਾਂ ਲਿਆ ਹੈਗਾ ਵੀ ਇਹ ਭਰੋਸੇਯੋਗ ਦੋਸਤ ਨਹੀਂ ਰਹੇ, ਆਪਾਂ ਨੂੰ ਹੌਲੀ ਹੌਲੀ ਇਹਨਾਂ ਤੋਂ ਪਿੱਛਾ ਛਡਾਉਣਾ ਚਾਹੀਦਾ ਆ। 26 ਜਨਵਰੀ ਦੇ ਉੱਤੇ ਬਾਈਡਨ ਹੁਣਾਂ ਨੂੰ ਸੱਦਿਆ ਆ, ਤੁਹਾਨੂੰ ਲੱਗਦਾ ਹੈ ਵੀ ਇਹ ਜਾਣਗੇ? ਜੇ ਜਾਂਦੇ ਆ ਤਾਂ ਕੀ ਗੱਲਾਂ ਉੱਥੇ ਹੋ ਸਕਦੀਆਂ? ਡਿਪਲੋਮੈਟਿਕਲੀ ਮੈਨੂੰ ਲੱਗਦਾ ਵੀ ਜੋ ਬਾਈਡਨ ਚਲੇ ਜਾਣਗੇ, ਹਨਾ। ਸੋ ਇਸ ਤਰ੍ਹਾਂ ਦੀ ਕੋਈ ਜੰਗ ਨਹੀਂ ਹੈ। ਸੋ ਜਿਹੜੀ ਵੈਸਟਰਨ ਡਿਪਲੋਮੇਸੀ ਆ ਉਹਦੀ ਇਹੋ ਹੀ ਖੂਬਸੂਰਤੀ ਆ। ਉਹ ਦੁਸ਼ਮਣਾਂ ਨਾਲ ਵੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਵੀ ਹਿੱਕ ਨਾਲ ਹਿੱਕ ਜੋੜ ਕੇ ਖੜ ਜਾਂਦੇ ਹੈਗੇ, ਚਾਹੇ ਵਿਰੋਧੀ ਵੀ ਹੋਵੇ ਜਾਂ ਦੁਸ਼ਮਣ ਵੀ ਹੋਵੇ ਨਾ। ਸੋ ਉਹਨੂੰ ਅਹਿਸਾਸ ਨਹੀਂ ਹੋਣ ਦਿੰਦੇ ਵੀ ਅਸੀਂ ਤੇਰੇ ਵਿਰੋਧੀ ਆ ਜਾਂ ਦੁਸ਼ਮਣ ਆ। ਸੋ ਜਿੰਨਾ ਕੁ ਮੈਨੂੰ ਸਮਝ ਆ ਗਈ ਡਿਪਲੋਮੇਸੀ ਦੀ, ਮੈਂ ਕਹਿ ਸਕਦਾ ਵੀ ਜੋ ਬਾਈਡਨ ਜਾਣਗੇ, ਕੋਈ ਬਹੁਤ ਹੀ ਖਤਰਨਾਕ ਸਿਚੁਏਸ਼ਨ ਅਰਾਈਜ਼ ਹੋ ਜੇ ਉਦੋਂ ਤੱਕ ਤਾਂ ਬਹੁਤ ਘੱਟ ਚਾਂਸਿਸ, 1 ਜਾਂ 2% ਚਾਂਸਿਸ ਆ ਵੀ ਉਹ ਨਾ ਜਾਣ। ਜਿੰਨਾ ਕੁ ਪੋਲੀਟੀਕਲ ਸਾਇੰਸ ਨੂੰ ਜਾਂ ਜੀਓਪੋਲਿਟਿਕਸ ਨੂੰ ਮੈਂ ਸਮਝਦਾ, ਮੈਨੂੰ ਲੱਗਦਾ ਵੀ ਉਹ ਜਾਣਗੇ। ਉੱਥੇ ਕੀ ਸੰਦੇਸ਼ ਦਿੰਦੇ ਆ ਜਾਂ ਕਿਆ ਉਹਨਾਂ ਨਾਲ ਜਿਹੜੇ ਰਿਲੇਸ਼ਨ, ਹੁਣ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹੈਗੇ ਆ ਵੀ ਜੀ ਜਿਨਪਿੰਗ ਨਾਲ ਮੀਟਿੰਗ ਕੀਤੀ ਹੈ, ਹਾਲਾਂਕਿ ਬਹੁਤ ਵੱਡੇ ਸਟ੍ਰੇਨਡ ਰਿਲੇਸ਼ਨ ਰਹੇ ਹੈਗੇ ਉਹਨਾਂ ਦੇ, ਹਨਾ, ਸੋ ਚਾਈਨਾ ਨਾਲ। ਸੋ ਉਸ ਤਰ੍ਹਾਂ ਦੀ ਕੋਈ ਮੀਟਿੰਗ ਆ ਜਿਹੜੀ ਉਹ ਹੋ ਸਕਦੀ ਹੈ, ਜਿਹਦੇ ਨਾਲ ਫਿਊਚਰ ਪਲੈਨਿੰਗਸ ਆ ਉਹ ਜਿਹੜੀਆਂ ਅੱਗੇ ਵਧਾਈਆਂ ਜਾ ਸਕਦੀਆਂ। ਕੀਪ ਯੂਰ ਫਰੈਂਡਸ ਕਲੋਜ਼ ਐਂਡ ਯੂਰ ਐਨੀਮੀਜ਼ ਕਲੋਜ਼ਰ। ਸੋ ਉਹਦੇ ਉੱਤੇ ਜਿਹੜਾ ਇਸ ਟਾਈਮ ਲੱਗਦਾ ਅਮਰੀਕਾ ਜਿਹੜਾ ਉਹ ਚੱਲ ਰਿਹਾ।
ਹੁਣ ਗੱਲ ਕਰੀਏ ਆਪਾਂ ਅਵਤਾਰ ਸਿੰਘ ਜੀ ਥੋੜੀ ਸਿੱਖਾਂ ਨੂੰ ਲੈ ਕੇ ਵੀ, ਜੇ ਦੱਖਣ ਏਸ਼ੀਆ ਦੇ ਵਿੱਚ ਏਡੀ ਵੱਡੀ ਤਬਦੀਲੀ ਜਿਹੜੀ ਉਹ ਵਰਤਣ ਜਾ ਰਹੀ ਆ, ਇਹ ਕੁਝ ਹੋਣ ਜਾ ਰਿਹਾ ਹੈ, ਸਿੱਖ ਲੀਡਰਸ਼ਿਪ ਨੂੰ ਕੀ ਕਰਨਾ ਚਾਹੀਦਾ ਇੱਥੇ? ਹਾਂਜੀ ਹਾਂਜੀ, ਕਾਫੀ ਅਹਿਮ ਸਵਾਲ ਆ, ਕਿਉਂਕਿ ਆਪਾਂ ਪੰਜਾਬ ਨਾਲ ਸੰਬੰਧਿਤ ਆ। ਸਿੱਖ ਲੀਡਰਸ਼ਿਪ ਦੀਆਂ ਕੁਝ ਤਰਜੀਹਾਂ ਨੇ। ਸੋ ਜਿਹੜੀ ਸਿੱਖ ਲੀਡਰਸ਼ਿਪ ਆ, ਇੱਕ ਤਾਂ ਸਾਨੂੰ ਇਹ ਲੱਗਦਾ ਵੀ ਉਹਨਾਂ ਨੂੰ ਪ੍ਰੋੜ ਤੇ ਸਿਆਣੇ ਹੋਣ ਦੀ ਲੋੜ ਹੈਗੀ ਹੈ। ਸੋ ਉਹ ਪ੍ਰੋੜਤਾ ਤੇ ਸਿਆਣਪ ਆ ਜਿਹੜੀ ਉਹ ਕਈ ਵਾਰ ਨਜ਼ਰ ਨਹੀਂ ਆਉਂਦੀ ਉਹਨਾਂ ਦੀ ਐਕਟੀਵਿਟੀਜ਼ ਵਿੱਚੋਂ ਤੇ ਉਹਨਾਂ ਦੇ ਬਿਆਨਾਂ ਵਿੱਚੋਂ, ਹਨਾ। ਸੋ ਇੱਕ ਤਾਂ ਉਹਨਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਵੀ ਕੋਈ ਇਸ ਤਰ੍ਹਾਂ ਦੇ ਇਨਕੈਪੇਬਲ ਬੰਦੇ ਸਿੱਖਾਂ ਦੇ ਲੀਡਰ ਬਣ ਕੇ ਨਾ ਆ ਜਾਣ ਜਿਹੜੇ ਇਸ ਸਾਰੀ ਸਮਰੱਥਾ ਨਾ ਰੱਖਦੇ ਹੋਣ। ਠੀਕ ਹੈ, ਠੀਕ ਹੈ। ਤੇ ਅਵਤਾਰ ਸਿੰਘ ਉਹ ਜਿਹੜੀ ਇਨਕੈਪੇਬਿਲਿਟੀ, ਹਾਂਜੀ ਗੋ ਹੈਡ, ਵੀ ਜਿਹੜੀ ਇਨਕੈਪੇਬਿਲਿਟੀ ਆ ਉਹ ਕਿਤੇ ਸਾਡੇ ਇਸ ਤਰ੍ਹਾਂ ਇਹ ਨਾ ਆਵੇ ਵੀ ਜਦੋਂ ਇੰਟਰਨੈਸ਼ਨਲ ਲੈਵਲ ਤੇ ਤੁਹਾਡੇ ਲਈ ਸਿਚੁਏਸ਼ਨ ਰਾਈਪ ਹੁੰਦੀ ਆ ਵੀ ਤੁਸੀਂ ਉਹ ਸਾਰਾ ਜਿਹੜਾ ਉਹਦਾ ਨਹੀਂ ਲਾਹਾ ਲੈ ਸਕੇ। ਦੂਜਾ ਹੈਗਾ ਵੀ ਜਿਹੜਾ ਭੰਬਲ ਭੂਸਾ ਇੱਕ ਦੁਬਦਾ ਮੈਂ ਸਿੱਖ ਲੀਡਰਸ਼ਿਪ 'ਚ ਦੇਖ ਰਿਹਾ ਪਿਛਲੇ 5-6 ਸਾਲਾਂ ਤੋਂ ਇਹ ਲਗਾਤਾਰ ਆ ਰਿਹਾ। ਸਿੱਖਾਂ ਦੀਆਂ ਜਿਹੜੀ ਚੰਗੇ ਲੋਕ ਨੇ ਉਹਨਾਂ ਵਿੱਚੋਂ ਇਹ ਆ ਰਿਹਾ ਵੀ ਜਿਹੜੀ ਪੱਛਮੀ ਦੁਨੀਆ ਇਹ ਬਹੁਤ ਬੁਰੀ ਦੁਨੀਆ। ਸੋ ਜਿਹੜਾ ਵੈਸਟਰਨ ਵਰਲਡ ਹੈਗਾ ਇਹ ਬਹੁਤ ਹੀ ਖਤਰਨਾਕ ਆ। ਇਹ ਜਿਸ ਤਰ੍ਹਾਂ ਮਨੁੱਖਤਾ ਨੂੰ ਤਬਾਹ ਕਰ ਰਿਹਾ, ਇਹਦਾ ਵੈਸਟਰਨ ਜਿਹੜੀ ਪੋਲਿਟਿਕਸ ਆ ਉਹ ਤਬਾਹੀ ਦਾ ਕਾਰਨ ਆ। ਜਿਹੜੀ ਵੈਸਟਰਨ ਜਿਹੜਾ ਬਿਜ਼ਨਸ ਹੈਗਾ ਉਹ ਤਬਾਹੀ ਦਾ ਕਾਰਨ ਆ। ਵੈਸਟ ਦਾ ਜਿੰਨਾ ਇੰਟੈਲੈਕਟ ਆ ਰਿਹਾ ਉਹ ਤਬਾਹੀ ਦਾ ਕਾਰਨ ਆ। ਵੀ ਸਾਨੂੰ ਵੈਸਟ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਉਹਨਾਂ ਤੋਂ ਤੋੜ ਵਿਛੋੜਾ ਕਰਕੇ ਕੁਝ ਆਪਣਾ ਸਿਰਜਣਾ ਚਾਹੀਦਾ। ਸੋ ਇਹ ਵਾਰ-ਵਾਰ ਗੱਲਾਂ ਜਿਹੜੀਆਂ ਅਸੀਂ ਸਾਹਮਣੇ ਆ ਰਹੀਆਂ ਕੁਝ ਸਿੱਖ ਵਿਦਵਾਨਾਂ ਵੱਲੋਂ ਤੇ ਕੁਝ ਸਿਆਣੀ ਲੀਡਰਸ਼ਿਪ ਵੱਲੋਂ ਵੀ ਇਹ ਸਾਹਮਣੇ ਆ ਰਿਹਾ ਸੀ। ਪਰ ਹੁਣ ਜਦੋਂ ਆਹ ਸਿਚੁਏਸ਼ਨ ਬਦਲੀ ਆ ਪਿਛਲੇ 3-4 ਮਹੀਨਿਆਂ ਤੋਂ, ਤਾਂ ਉਹ ਸਿੱਖ ਲੀਡਰਸ਼ਿਪ ਵੀ ਯੂ ਟਰਨ ਮਾਰ ਗਿਆ ਤੇ ਵਿਦਵਾਨ ਵੀ ਯੂ ਟਰਨ ਮਾਰ ਗਿਆ। ਹੁਣ ਉਹਨਾਂ ਦੋਹਾਂ ਦੇ ਬਿਆਨ ਆ ਰਹੇ ਆ ਵੀ ਵੈਸਟਰਨ ਤਾਕਤਾਂ ਦੀ ਸਹਾਇਤਾ ਤੋਂ ਬਿਨਾਂ ਸਿੱਖ ਆਪਣੇ ਪੈਰ ਨਹੀਂ ਲਾ ਸਕਦੇ। ਸੋ ਜਿਹੜੇ 5-6 ਸਾਲ ਪਹਿਲਾਂ ਇਹ ਬਿਆਨ ਆ ਰਿਹਾ ਸੀਗਾ ਵੀ ਵੈਸਟ ਦਾ ਸਾਰਾ ਕੁਝ ਹੀ ਮਾੜਾ, ਸੋ ਅਸੀਂ ਉਸ ਲੀਡਰਸ਼ਿਪ ਨੂੰ ਇਹ ਕਹਿਣੀ ਚਾਹੁੰਦੇ ਆ ਵੀ ਡਿਪਲੋਮੈਟਿਕਲੀ ਆਪਣੀ ਪ੍ਰੋੜਤਾ ਸਾਨੂੰ ਉਜਾਗਰ ਕਰਨੀ ਚਾਹੀਦੀ ਆ। ਜਿਸ ਤਰ੍ਹਾਂ ਮੈਂ ਕਿਹਾ ਵੀ ਦੁਸ਼ਮਣਾਂ ਨਾਲ ਵੀ ਦੋਸਤੀ ਦੇ ਜਿਹੜੇ ਰਾਹ ਉਹ ਖੁੱਲੇ ਰੱਖਣੇ ਚਾਹੀਦੇ ਹੁੰਦੇ ਹਮੇਸ਼ਾ ਹੀ, ਡਿਪਲੋਮੇਸੀ ਇਹ ਕਹਿੰਦੀ ਹੈਗੀ ਹੈ ਨਾ। ਸੋ ਵੱਡੇ ਤੋਂ ਵੱਡੇ ਦੁਸ਼ਮਣ ਨਾਲ ਵੀ ਜਿਹੜਾ ਸਿਆਣਾ ਡਿਪਲੋਮੈਟ ਆ ਉਹ ਦੋਸਤੀ ਦੇ ਹੱਥ ਆ ਜਿਹੜਾ ਉਹ ਰਾਹ ਖੁੱਲੇ ਰੱਖਦਾ। ਸੋ ਸਿੱਖ ਲੀਡਰਸ਼ਿਪ ਨੂੰ ਸਵੀਪਿੰਗ ਸਟੇਟਮੈਂਟਸ ਨਹੀਂ ਦੇਣੀਆਂ ਚਾਹੀਦੀਆਂ ਜਿਹੜੀਆਂ ਬਿਲਕੁਲ ਹੀ ਤੋੜ ਵਿਛੋੜਾ ਕਰ ਜੇ ਜਿਹੜੀ ਇਸ ਪੂਰੀ ਸਿਵਲਾਈਜੇਸ਼ਨ ਵਿੱਚ ਵੱਡੀਆਂ ਪਾਵਰਸ ਜਿਹੜੀਆਂ ਕੰਮ ਕਰ ਰਹੀਆਂ। ਸੋ ਸਾਨੂੰ ਵੱਡੀਆਂ ਪਾਵਰਸ ਦੀਆਂ ਕੁਝ ਕਮਜ਼ੋਰੀਆਂ ਹੋ ਸਕਦੀਆਂ, ਪਰ ਉਹਦੇ ਖਿਲਾਫ ਆਪਾਂ ਇੱਕ ਮੋਰਚਾ ਖੋਲ ਕੇ ਬਹਿ ਜਾਈਏ ਔਰ ਇਹ ਕਹੀਏ ਵੀ ਸਾਰਾ ਕੁਝ ਰੱਦ ਕਰਕੇ ਵੀ ਅਸੀਂ ਕੁਝ ਨਵਾਂ ਸਿਰਜਣ ਜਾ ਰਹੇ ਹਾਂ, ਸਾਡਾ ਉਹਨਾਂ ਨਾਲ ਕੋਈ ਸੰਬੰਧ ਹੀ ਨਹੀਂ ਹੈਗਾ ਜਾਂ ਅਸੀਂ ਉਹਨਾਂ ਤੋਂ ਬਿਨਾਂ ਹੀ ਸਾਰਾ ਕੁਝ ਕਰ ਸਕਦੇ ਹਾਂ। ਮੈਨੂੰ ਲੱਗਦਾ ਵੀ ਇਹ, ਮੈਂ ਕੋਈ ਬਹੁਤ ਵੱਡਾ ਵਿਦਵਾਨ ਨਹੀਂ ਆ, ਪਰ ਮੈਨੂੰ ਲੱਗਦਾ ਵੀ ਇਹ ਸਾਡੀਆਂ ਕਮਜ਼ੋਰੀਆਂ ਨੇ। ਉਹਦੇ ਚੋਂ ਇੰਟਰਨੈਸ਼ਨਲ ਡਿਪਲੋਮੈਟਸ ਆ ਜਿਹੜੇ ਤੁਹਾਡੀ ਪ੍ਰੋੜਤਾ ਬਾਰੇ ਜਾਂ ਤੁਹਾਡੀ ਜਿਹੜੀ ਪੋਲੀਟੀਕਲ ਸਮਝ ਹੈ ਉਹਦੇ ਬਾਰੇ ਸ਼ੰਕੇ ਖੜੇ ਕਰ ਸਕਦੇ ਆ। ਸੋ ਸਿੱਖ ਲੀਡਰਸ਼ਿਪ ਬਹੁਤ ਸਹਿਜ ਨਾਲ, ਬਹੁਤ ਸਿਆਣਪ ਨਾਲ ਆ ਜਿਹੜੀ ਉਹਨੂੰ ਅੱਗੇ ਵਧਣ ਦੀ ਲੋੜ ਆ ਔਰ ਆਪਣੀ ਜਿਹੜੀ ਇੰਟੈਲੀਜੈਂਸ ਆ ਉਹਨੂੰ ਸ਼ੋਅ ਕਰਨ ਦੀ ਲੋੜ ਹੈਗੀ ਆ ਸਿੱਖ ਲੀਡਰਸ਼ਿਪ ਨੂੰ। ਭਾਈ ਨਿੱਜਰ ਹੁਣਾਂ ਦੇ ਕਤਲ ਤੋਂ ਬਾਅਦ ਤੇ ਜਿਹੜਾ ਪੰਨੂ ਹੁਣਾਂ ਦੇ ਕਤਲ ਕਰਨ ਦੀ ਸਾਜ਼ਿਸ਼ ਨੂੰ ਪਰਦਾਫਾਸ਼ ਹੋਣ ਤੋਂ ਬਾਅਦ ਚ ਜਿਹੜੀ ਸਿੱਖ ਲੀਡਰਸ਼ਿਪ ਆ ਜਾਂ ਓਵਰਆਲ ਸਿੱਖਾਂ ਦਾ ਜਿਹੜਾ ਪ੍ਰਤੀਕਰਨ ਆਇਆ ਆ ਉਹਨੂੰ ਤੁਸੀਂ ਕਿੱਦਾਂ ਦੇਖਦੇ ਆ? ਹੈਗਾ ਆ ਤੁਹਾਨੂੰ ਨਜ਼ਰ ਆ ਰਿਹਾ ਆ ਕਿ ਕਿਤੇ ਮੱਠਾ ਹੀ ਨਜ਼ਰ ਆ ਰਿਹਾ ਆ? ਨਹੀਂ, ਠੀਕ ਹੈ, ਉਹਨਾਂ ਨੇ ਜਿੰਨੀਆਂ ਕਿ ਉਹਨਾਂ ਵਿੱਚ ਸਮਰੱਥਾਵਾਂ ਨੇ ਉਸ ਹਿਸਾਬ ਨਾਲ ਉਹਨਾਂ ਨੇ ਜਿਹੜਾ ਹੈਗਾ ਵੀ ਪੋਜ਼ਿਟਿਵ ਹੀ ਰਿਸਪੌਂਸ ਦਿੱਤਾ ਹੈਗਾ। ਸੋ ਉਹਨਾਂ ਹੁਣ ਬਹੁਤ ਸਿੱਖ ਲੀਡਰਸ਼ਿਪ ਨੂੰ ਲੱਗਣ ਲੱਗਿਆ ਵੀ ਕਿਸੇ ਨੇ ਤਾਂ ਸਾਡੀ ਗੱਲ ਸੁਣੀ। ਸੋ ਆਪਾਂ 1984-85 ਤੋਂ ਕਹਿ ਰਹੇ ਵੀ ਇੰਟਰਨੈਸ਼ਨਲ ਅਬਜ਼ਰਵਰਸ ਆ ਜਿਹੜੇ ਹਿਊਮਨ ਰਾਈਟਸ ਦੇ, ਉਹ ਪੰਜਾਬ ਵਿੱਚ ਜਾ ਕੇ ਉਹਨਾਂ ਨੂੰ ਜਾਂਚ ਕਰਨ ਦੀ ਜਿਹੜੀ ਹੈਗੀ ਆ ਉਹ ਇਜਾਜ਼ਤ ਦਿੱਤੀ ਜਾਵੇ। ਪਰ ਉਦੋਂ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਇੰਟਰਨੈਸ਼ਨਲ ਜਿਹੜੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਆ ਉਹਨੂੰ ਨਹੀਂ ਜਾਣ ਦਿੱਤਾ ਗਿਆ, ਹਨਾ। ਸੋ ਪਹਿਲੀ ਵਾਰ ਆ ਵੀ ਕਿਸੇ ਨੇ ਹਾਂ ਦਾ ਨਾਰਾ ਸਿੱਖਾਂ ਦੇ ਹੱਕ ਵਿੱਚ ਮਾਰਿਆ। ਸੋ ਸਿੱਖ ਲੀਡਰਸ਼ਿਪ ਜਿਹੜੀ ਲਗਾਤਾਰ ਉਹਨਾਂ ਨੂੰ ਲੱਗ ਰਿਹਾ ਸੀ ਵੀ ਸਾਡੇ ਪੱਲੇ ਤਾਂ ਹਾਰਾਂ ਹੀ ਨੇ ਜਾਂ ਸਾਡੇ ਨਾਲ ਕੋਈ ਵੀ ਇੰਟਰਨੈਸ਼ਨਲ ਜਿਹੜੀ ਕਮਿਊਨਿਟੀ ਆ ਉਹ ਸਾਡੇ ਹੱਕ ਵਿੱਚ ਹਾਂ ਦਾ ਨਾਰਾ ਨਹੀਂ ਮਾਰਦੀ। ਸੋ ਹੁਣ ਉਹਨਾਂ ਵਿੱਚ ਇੱਕ ਭਰੋਸਾ ਪੈਦਾ ਹੋਇਆ ਹੈ ਵੀ ਘੱਟੋ ਘੱਟ 40 ਸਾਲਾਂ ਦੇ ਜ਼ੁਲਮਾਂ ਤੋਂ ਬਾਅਦ ਕੋਈ ਸਾਡੀ ਕਿਸੇ ਨਾ ਕਿਸੇ ਨੇ ਤਾਂ ਗੱਲ ਕਰੀ ਆ। ਬੇਸ਼ੱਕ ਉਹਨਾਂ ਗੱਲ ਕਰਨ ਵਾਲਿਆਂ ਦੀ ਕੋਈ ਆਪਣੀ ਰਾਜਨੀਤੀ ਹੋਵੇ, ਹਨਾ, ਵੀ ਜਾਂ ਉਹ ਵਰਤ ਹੀ ਰਹੇ ਹੋਣ, ਪਰ ਘੱਟੋ ਘੱਟ ਗੱਲ ਸਾਹਮਣੇ ਤਾਂ ਆਈ ਹੈ ਨਾ। ਜਿੰਨਾ ਇੰਟਰਨੈਸ਼ਨਲ ਮੀਡੀਆ ਵਿੱਚ ਪੋਜ਼ਿਟਿਵ ਸਿੱਖ ਅਪਰੋਚ ਗਈ ਆ ਉਹਦੇ ਨਾਲ ਘੱਟੋ ਘੱਟ ਤੁਹਾਡਾ ਕੁਛ ਨਾ ਕੁਛ ਤਾਂ ਤੁਹਾਨੂੰ ਸਹਾਰਾ ਮਿਲਿਆ। ਸੋ ਉਸ ਸੰਦਰਭ ਵਿੱਚ ਸਿੱਖ ਲੀਡਰਸ਼ਿਪ ਦੀ ਜਿਹੜੀ ਹੈਗੀ ਆ ਉਹਨਾਂ ਨੇ ਪੋਜ਼ਿਟਿਵਲੀ ਸਾਰੇ ਕੁਝ ਨੂੰ ਐਕਸੈਪਟ ਕਰਿਆ ਤੇ ਚੰਗੇ ਬਿਆਨ ਤੇ ਚੰਗੇ ਨੀਤੀ ਘਾੜਿਆਂ ਦੇ ਤੌਰ ਤੇ
ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕਰਿਆ। ਕੀ ਅਮਰੀਕਾ ਵਰਗੇ ਮੁਲਕ ਜਿਹੜੇ ਇਦਾਂ ਰੀਸਟਰਕਚਰਿੰਗ ਉਹ ਚੀਜ਼ਾਂ ਕਰ ਰਹੇ ਆ, ਹੁਣ ਇੱਕ ਖਾਸ ਇਸ਼ੂ ਨੂੰ ਜਿਹੜਾ ਉਹ ਜਿੱਦਾਂ ਕਹਿ ਲਓ ਵੀ ਉਭਾਰ ਰਹੇ ਆ, ਵਰਤਣ ਦੀ ਵੀ ਕੋਸ਼ਿਸ਼ ਆ, ਉਹ ਕੀ ਉਹਨਾਂ ਨੇ ਆਪਣੇ ਵੱਲੋਂ ਵੀ ਲੀਡਰਾਂ ਦੀ ਸ਼ਨਾਖਤ ਕੀਤੀ ਹੁੰਦੀ ਵੀ ਭਾਈ ਕਿਹਨੂੰ ਅੱਗੇ ਕਰਨਾ ਕਿਹਨੂੰ ਨਹੀਂ? ਹਾਂਜੀ, ਹਾਂਜੀ, ਉਹਨਾਂ ਨੇ ਪੂਰਾ ਡੀਪਲੀ, ਉਹ ਕੋਈ ਇੱਕ ਤਰ੍ਹਾਂ ਨਾਲ ਬਿਲਕੁਲ ਹਲਕੇ ਢੰਗ ਨਾਲ ਨਹੀਂ ਲੈਂਦੇ। ਸੋ ਉਹਨਾਂ ਨੇ ਬਹੁਤ ਡੀਪ ਐਨਾਲਿਸਿਸ ਕਰੇ ਹੁੰਦੇ ਆ, ਉਹਨਾਂ ਦੀਆਂ ਐਮਬੈਸੀਜ਼ ਜਿਨ੍ਹਾਂ ਮੁਲਕਾਂ ਵਿੱਚ ਬੈਠੀਆਂ ਨੇ, ਉੱਥੋਂ ਫਿਰ ਇੱਥੋਂ ਦਾ ਉਹਨਾਂ ਦੇ ਰਿਸਰਚ ਨੇ। ਸੋ ਅਮਰੀਕਾ ਦੀ ਇਹ ਬਹੁਤ ਵੱਡੀ ਖੂਬੀ ਹੈਗੀ ਵੀ ਉਹਨਾਂ ਦੇ ਰਿਸਰਚ ਦੇ ਪ੍ਰੋਜੈਕਟ ਲਗਾਤਾਰ ਚੱਲਦੇ ਰਹਿੰਦੇ ਹੈਗੇ ਆ। ਸੋ ਕੌਮਾਂ ਬਾਰੇ, ਵਰਤਾਰਿਆਂ ਬਾਰੇ, ਕੌਮਾਂ ਦੀ ਜ਼ਹਿਨੀਅਤ ਬਾਰੇ, ਕੌਮਾਂ ਦੀਆਂ ਕੁਆਲਿਟੀਜ਼ ਬਾਰੇ, ਉਹਨਾਂ ਦੀਆਂ ਵੀਕਨੈਸਿਸ ਬਾਰੇ, ਸਟਰੈਂਥਸ ਬਾਰੇ, ਸੋ ਬਹੁਤ ਡੀਪ ਐਨਾਲਿਸਿਸ ਆ ਉਹਨਾਂ ਨੇ ਕਰਿਆ ਹੁੰਦਾ। ਉਹਨਾਂ ਦੇ ਵਿਦਵਾਨ ਲਗਾਤਾਰ ਫੀਡਬੈਕ ਦਿੰਦੇ ਆ, ਔਰ ਉਸ ਫੀਡਬੈਕ ਤੋਂ ਬਾਅਦ ਹੀ ਫਿਰ ਉਹ ਜਿਹੜੀ ਲੀਡਰਸ਼ਿਪ ਦੀ ਚੋਣ ਆ ਉਹ ਕਰਦੇ ਹੈਗੇ। ਜੀ ਜੀ। ਸੋ ਬਹੁਤ ਕੁਛ ਚੇਂਜ ਹੋ ਰਿਹਾ, ਬਹੁਤ ਕੁਛ ਨਵਾਂ ਆ, ਬੜਾ ਕੁਛ ਚੇਂਜ ਹੋਊਗਾ, ਨਵੀਆਂ ਰਣਨੀਤੀਆਂ ਭੂਗੋਲਿਕ ਰਾਜਨੀਤੀ ਦੇ ਵਿੱਚ ਨੇ ਤਾਏ ਦਿਨ ਚੇਂਜਸ ਜਿਹੜੀਆਂ ਆਉਂਦੀਆਂ ਜਾ ਰਹੀਆਂ ਆ। ਉਹ ਜੇ ਦੇਖਿਆ ਜਾਵੇ ਇਸ ਪੂਰੇ ਵਰਤਾਰੇ ਤੋਂ ਬਾਅਦ ਤੁਹਾਡਾ ਕੀ ਸਿੱਖਾਂ ਨੂੰ ਸੰਦੇਸ਼ ਆ? ਅਸੀਂ ਤਾਂ ਇਹ ਆ ਵੀ ਸਿੱਖ ਸਿਆਣੇ ਬਣਨ, ਹਨਾ ਵੀ। ਸੋ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਘਟਨਾਵਾਂ ਵਾਪਰੀਆਂ ਉਹਨਾਂ ਨੂੰ ਪੋਜ਼ਿਟਿਵਲੀ ਲੈਣ। ਕੋਈ ਵਾਇਲੈਂਟ ਜਿਹੜਾ ਹੈਗਾ ਨਾ ਤਾਂ ਬਿਆਨ ਦੇਣ, ਨਾ ਇਸ ਤਰ੍ਹਾਂ ਦਾ ਕੋਈ ਵਾਇਲੈਂਟ ਉਹ ਕੋਈ ਕਾਰਜ ਕਰਨ, ਹਨਾ। ਸੋ ਡਿਪਲੋਮੈਟਿਕਲੀ ਹੈਗਾ ਜਿਹੜਾ, ਔਰ ਜਿਹੜੀ ਚੇਤਨਤਾ ਸਿੱਖਾਂ ਵਿੱਚ ਉਹ ਪੈਦਾ ਕਰਨ ਦੀ ਜਿੰਨੀ ਕਿ ਉਹ ਕੋਸ਼ਿਸ਼ ਕਰ ਸਕਦੇ ਆ, ਸੋਝੀ ਜਿਹੜਾ ਕੌਮੀ ਜਜ਼ਬਾ ਹੈ ਉਹ ਪੈਦਾ ਕਰਨ ਦੀ ਜਿਹੜੀ ਇਹ ਕੋਸ਼ਿਸ਼ ਆ ਉਹ ਕਰਦੇ ਰਹਿਣਾ ਚਾਹੀਦਾ। ਸੋ ਕੌਮਾਂ ਨੂੰ ਆਪਣਾ ਕੌਮੀ ਜਜ਼ਬਾ ਤੇ ਆਪਣੀ ਵਿਰਾਸਤ ਨਾਲ, ਆਪਣੀ ਰੂਟਸ ਨਾਲ, ਆਪਣੇ ਧਰਮ ਨਾਲ, ਆਪਣੇ ਇਤਿਹਾਸ ਨਾਲ ਜਿਹੜਾ ਜੁੜਨ ਦਾ ਇੱਕ ਸੰਦੇਸ਼ ਆ ਉਹ ਸਿੱਖ ਲੀਡਰਸ਼ਿਪ ਨੂੰ ਕਾਰਜ ਕਰਨਾ ਚਾਹੀਦਾ ਤੇ ਉਹਨਾਂ ਵਿੱਚ ਚੇਤਨਤਾ ਜਿਹੜੀ ਲਗਾਤਾਰ ਲਿਆਉਂਦੇ ਰਹਿਣਾ ਚਾਹੀਦਾ। ਜੀ, ਬਹੁਤ ਬਹੁਤ ਸ਼ੁਕਰੀਆ ਅਵਤਾਰ ਸਿੰਘ ਦੀ। ਅੱਜ ਦੀ ਗੱਲਬਾਤ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਹੀ ਕੁਛ ਨਾ ਕੁਛ ਨਵੀਂ ਗੱਲਬਾਤ ਆ ਉਹ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਮਿਹਰਬਾਨੀ, ਸ਼ੁਕਰੀਆ, ਸਤਿ ਸ੍ਰੀ ਅਕਾਲ।